ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਸਵਾਗਤ ਹੈ ਜੀ ਫਿਰ ਤੋਂ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ ਦੇ ਵਿੱਚ ਤੇ ਮੇਰੇ ਵੱਲੋਂ ਜਾਨੀ ਕਿ ਅਜੇਪਾਲ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਜਿੱਦਾਂ ਕਿ ਤੁਹਾਨੂੰ ਪਤਾ ਹੀ ਅਸੀਂ ਹਰ ਬੁੱਧਵਾਰ ਹਰ ਐਤਵਾਰ ਜਾਨੀ ਕਿ ਵੀਕ ਦੇ ਵਿੱਚ 2 ਦਿਨ ਆਸਟ੍ਰੇਲੀਆ ਦੇ ਟਾਈਮ 7 ਵਜੇ ਲਾਈਵ ਇਸ ਪ੍ਰੋਗਰਾਮ ਨੂੰ ਆਪ ਜੀ ਦੇ ਸਨਮੁਖ ਲੈ ਕੇ ਆਉਂਦੇ ਹਾਂ। ਸੋ ਅੱਜ ਵੀ ਅਸੀਂ ਉਸੇ ਪ੍ਰੋਗਰਾਮ ਨੂੰ ਲਾਈਵ ਆਪ ਜੀ ਦੇ ਸਾਹਮਣੇ ਲੈ ਕੇ ਆ ਰਹੇ ਹਾਂ ਤੇ ਜਿਸ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਾਂਗੇ। ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਇੱਕ ਨਵਾਂ ਬਿੱਲ ਆਇਆ ਭਾਸ਼ਾਵਾਂ ਦੇ ਬਾਰੇ, ਉਹਦੇ ਬਾਰੇ ਥੋੜੀ ਜਿਹੀ ਗੱਲਬਾਤ ਆਪਾਂ ਕਰਾਂਗੇ। ਇੰਡੀਆ ਚਾਈਨਾ ਦਾ ਜੋ ਵੀ ਮੌਜੂਦਾ ਹੱਲ ਚੱਲ ਰਿਹਾ, ਆਪਣਾ ਮਸਲਾ ਚੱਲ ਰਿਹਾ ਹੈ ਤੇ ਕੁਝ ਕੁ ਆਪਾਂ ਗੱਲਾਂ ਹੋਰ ਵੀ ਕਰਾਂਗੇ। ਇਹ ਸਾਰੀਆਂ ਗੱਲਾਂ ਕਰਨ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਹਮੇਸ਼ਾ ਦੀ ਤਰ੍ਹਾਂ ਦਲਜੀਤ ਜੀ ਦਾ। ਦਲਜੀਤ ਜੀ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ ਦੇ ਵਿੱਚ। ਜੀ ਸਤਿ ਸ਼੍ਰੀ ਅਕਾਲ ਜੀ ਅਜੇਪਾਲ ਜੀ ਤੇ ਸਤਿ ਸ਼੍ਰੀ ਅਕਾਲ ਸਾਰੇ ਇੰਡੋਸ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਜੀ। ਤੇ ਅਜੇਪਾਲ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਥੈਂਕ ਯੂ। ਬਹੁਤ ਕਾਫੀ ਲੰਬੇ ਸਮੇਂ ਤੋਂ ਬਾਅਦ ਤੁਸੀਂ ਆਏ ਆ। ਹਾਂਜੀ 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 ਥੈਂਕ ਯੂ। ਹੋਰ ਸੁਣਾਓ ਕਿੱਦਾਂ, ਠੀਕ ਠਾਕ? ਬਹੁਤ ਵਧੀਆ ਜੀ, ਸਿਹਤਾਂ ਠੀਕ ਹੈ? ਬਹੁਤ ਵਧੀਆ। ਤੇ ਦਰਸ਼ਕ ਵੀ ਲਾਈਕ ਕਰਨਗੇ। ਅੱਜ ਥੋੜਾ ਜਿਹਾ ਡਿਫਰੈਂਸ ਆ, ਦੇਵ ਸਿੱਧੂ ਸਾਹਿਬ ਅੱਜ ਐਬਸੈਂਟ ਚੱਲ ਰਹੇ ਆ। ਜੀ ਜੀ ਚਲੋ ਕੋਈ ਨਹੀਂ, ਆਪਾਂ ਉਹਨਾਂ ਦੀ ਕਰਦੇ ਹਾਂ, ਹਾਜ਼ਰੀ ਪੂਰੀ ਕਰਦੇ ਹਾਂ। ਤੇ ਦਲਜੀਤ ਜਿੱਦਾਂ ਮੈਂ ਗੱਲਬਾਤ ਕੀਤੀ, ਸਭ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹੁੰਦਾ ਕਿ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਨਵਾਂ ਭਾਸ਼ਾਵਾਂ ਦੇ ਬਾਬਤ ਬਿੱਲ ਲੈ ਕੇ ਆਂਦਾ ਗਿਆ ਤੇ ਉਹ 'ਚੋਂ ਸ਼ਾਇਦ ਪੰਜਾਬੀ ਭਾਸ਼ਾ ਨੂੰ ਮਨਫੀ ਰੱਖਿਆ ਗਿਆ। ਇਹਦੇ ਬਾਰੇ ਮਾੜਾ ਜਿਹਾ ਪਾਓ ਚਾਨਣਾ ਪਹਿਲਾਂ ਵੀ ਕੀ ਹੈ ਬਿੱਲ ਤੇ ਕਿੱਦਾਂ। ਯੂਨੀਅਨ ਮਿਨਿਸਟਰੀ ਨੇ ਇੱਕ ਬਿੱਲ ਲਿਆਂਦਾ ਆ ਜਿਹੜਾ ਕਿ ਥੋੜੇ ਦਿਨਾਂ ਤੱਕ ਪਾਰਲੀਮੈਂਟ ਦੇ ਵਿੱਚ ਰੱਖਿਆ ਜਾਣਾ ਆ। ਉਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀਆਂ ਜੰਮੂ ਕਸ਼ਮੀਰ ਦੇ ਵਿੱਚ ਕਿਉਂਕਿ ਧਾਰਾ 370 ਜਦੋਂ ਤੋਂ ਹਟਾਈ ਗਈ ਆ ਪਿਛਲੇ ਸਾਲ ਦੀ 5 ਅਗਸਤ ਤੋਂ, ਜੇ ਆਪਾਂ ਗੱਲ ਕਰ ਲਈਏ ਜੀ, ਉਸ ਤੋਂ ਬਾਅਦ ਹੁਣ ਉਹਨਾਂ ਨੇ ਕਿਹਾ ਕਿ ਹਿੰਦੀ ਤੇ ਕਸ਼ਮੀਰੀ ਇਹ ਜਿਹੜੀਆਂ ਭਾਸ਼ਾਵਾਂ ਆ ਇਹ ਭਾਸ਼ਾ ਦੇ ਆਫੀਸ਼ੀਅਲ ਲੈਂਗੁਏਜ ਦੇ ਤੌਰ ਦੇ ਉੱਤੇ ਵਰਤੀਆਂ ਜਾਣਗੀਆਂ ਜੀ। ਪਹਿਲਾਂ ਇੱਕ ਤਰ੍ਹਾਂ ਦੇ ਨਾਲ ਪੰਜਾਬੀ ਭਾਸ਼ਾ ਨੂੰ ਵੀ ਉੱਥੇ ਮੰਨਿਆ ਜਾਂਦਾ ਸੀ, ਯਾਨੀ ਆਫੀਸ਼ੀਅਲ ਲੈਂਗੁਏਜ ਦੇ ਤੌਰ ਦੇ ਉੱਤੇ ਇਹ ਯੂਜ਼ ਕੀਤੀ ਜਾ ਸਕਦੀ ਸੀ ਜੀ। ਪਰ ਇਹਨਾਂ ਨੇ ਜਿਹੜਾ ਹੁਣ ਇਹ ਬਿੱਲ ਲਿਆਂਦਾ ਆ ਉਹਦੇ ਵਿੱਚੋਂ ਪੰਜਾਬੀ ਬਿਲਕੁਲ ਹੀ ਮਨਫੀ ਕਰ ਦਿੱਤੀ। ਲੱਖਾਂ ਹੀ ਲੋਕ ਆ ਉੱਥੇ ਪੰਜਾਬੀ ਬੋਲਣ ਵਾਲੇ। ਇਹ ਬਿਲਕੁਲ ਉਸੇ ਹਾਲਾਤ ਦੇ ਨਾਲ ਹੋਇਆ ਜਿੱਦਾਂ ਹਰਿਆਣਾ ਦੇ ਵਿੱਚ ਪਹਿਲਾਂ ਮਨਫੀ ਕਰ ਦਿੱਤੀ ਪੰਜਾਬੀ, ਫਿਰ ਰਾਜਸਥਾਨ ਦੀ ਆਪਾਂ ਗੱਲ ਕਰ ਲਈਏ, ਫਿਰ ਆਪਾਂ ਹਿਮਾਚਲ ਪ੍ਰਦੇਸ਼ ਦੀ ਆਪਾਂ ਗੱਲ ਕਰ ਲਈਏ। ਬਹੁਤ ਸਾਰੇ ਇਦਾਂ ਦੇ ਸਟੇਟਸ ਹੈਗੇ ਆ ਜਿੱਥੇ ਕਿ ਬਹੁਤ ਸਾਰੇ ਲੋਕ ਪੰਜਾਬੀ ਬੋਲਦੇ ਆ, ਪਰ ਪੰਜਾਬੀ ਬੋਲਣ ਦੇ ਬਾਵਜੂਦ ਵੀ ਪੰਜਾਬੀ ਭਾਸ਼ਾ ਨੂੰ ਉਹਨਾਂ ਦਾ ਸਨਮਾਨਜਨਕ ਜਿਹੜਾ ਇੱਕ ਕਹਿ ਲਓ ਕਿ ਇੱਕ ਜੋ ਦੇਣਾ ਚਾਹੀਦਾ ਆ ਰੈਂਕ, ਉਹ ਰੈਂਕ ਨਹੀਂ ਦਿੱਤਾ ਜਾਂਦਾ। ਬਿਲਕੁਲ ਇੱਕ ਤਰ੍ਹਾਂ ਦੇ ਨਾਲ ਬੜੀ ਇਹ ਇੱਕ ਸਾਜ਼ਿਸ਼ ਆ ਪੰਜਾਬੀ ਭਾਸ਼ਾ ਨੂੰ ਫਿਰ ਇੱਕ ਵਾਰੀ ਨੁਕਰੇ ਲਾਉਣ ਲਈ। ਜੀ ਜੀ। ਤੇ ਇਹ ਜਿੱਦਾਂ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਸਮਝਣੀ ਚਾਹੁੰਦਾ ਵੀ ਜਿਹੜੀ ਹਿੰਦੀ ਆ, ਵੀ ਹਿੰਦੀ ਉਹ ਰਾਸ਼ਟਰੀ ਭਾਸ਼ਾ ਹੈ ਜਾਂ ਨਹੀਂ, ਜਾਂ ਉਹ ਰਾਸ਼ਟਰੀ ਭਾਸ਼ਾ ਵਾਲਾ ਕੀ ਮੁੱਦਾ ਆ? ਮਤਲਬ ਅਸਲ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ ਜਾਂ ਆਪਾਂ ਪਹਿਲਾਂ ਬ੍ਰਿਟਿਸ਼ ਇੰਡੀਆ ਦੀ ਗੱਲ ਕਰ ਲਈਏ, ਉਸ ਵੇਲੇ 3 ਲੈਂਗੁਏਜ ਦੇ ਵਿੱਚ ਸਰਕਾਰੀ ਕੰਮ ਹੁੰਦਾ ਸੀ ਜੀ ਜੀ। ਹੁਣ ਭਾਸ਼ਾਵਾਂ ਤਾਂ ਜੇ ਕਹਿ ਲਓ ਕਿ ਭਾਰਤ ਵਿੱਚ ਤਾਂ ਇਹ ਕਿਹਾ ਜਾਂਦਾ ਕਿ ਹਰ 15 ਕਿਲੋਮੀਟਰ ਦੇ ਉੱਤੇ ਭਾਸ਼ਾ ਬਦਲ ਜਾਂਦੀ ਜੀ ਜੀ। ਆਪਣੀ ਗੱਲ ਕਰ ਲਈਏ ਆਪਾਂ, ਮਾਝੇ ਦੀ ਵੱਖਰੀ ਆ ਭਾਸ਼ਾ ਦਾ ਫਰਕ ਪੈ ਜਾਂਦਾ, ਮਲਵਈ ਵੱਖਰੇ ਆ, ਦੁਆਬੇ ਦੇ ਵੱਖਰੇ ਆ, ਤੇ ਫਿਰ ਪੁਆਧੀ ਬਹੁਤ ਜ਼ਿਆਦਾ ਡਿਫਰੈਂਟ ਹੋ ਜਾਂਦਾ। ਤੁਹਾਡੇ ਹਰਿਆਣੇ ਵਾਲੇ ਪਾਸੇ ਤਾਂ ਬਹੁਤ ਜ਼ਿਆਦਾ ਫਰਕ ਆ। ਇਸ ਕਰਕੇ ਉਹਨਾਂ ਨੇ ਜਦੋਂ ਆਏ ਬ੍ਰਿਟਿਸ਼, ਉਦੋਂ ਪਹਿਲਾਂ ਦੀ ਵੀ ਆਪਾਂ ਜੇ ਇਤਿਹਾਸ ਦੇਖੀਏ, ਜੇ ਆਪਾਂ ਮੁਗਲ ਸਾਮਰਾਜ ਦੀ ਗੱਲ ਕਰ ਲਈਏ, ਉਹਨਾਂ ਨੇ ਉਰਦੂ ਨੂੰ ਬੜਾ ਪ੍ਰਮੋਟ ਕੀਤਾ ਤੇ ਫਾਰਸੀ ਨੂੰ ਬੜਾ ਪ੍ਰਮੋਟ ਕੀਤਾ। ਜਿਹੜੇ ਵੀ ਰਾਜ ਕਰਨ ਵਾਲੀਆਂ ਧਿਰਾਂ ਸੀ ਉਹਨਾਂ ਨੇ ਆਪਣੀ ਇੱਕ ਲੈਂਗੁਏਜ ਆਫੀਸ਼ੀਅਲ ਰੱਖੀ ਤੇ ਉਹ ਉਹਨਾਂ ਦੀ ਆਪਣੀ ਭਾਸ਼ਾ ਹੁੰਦੀ ਸੀ ਜੀ। ਹੁਣ ਬ੍ਰਿਟਿਸ਼ ਨੇ ਕੀ ਕੀਤਾ ਕਿ ਇਹਨਾਂ ਨੇ, ਕਿਉਂਕਿ ਇਹਨਾਂ ਨੂੰ ਤਾਂ ਹੋਰ ਤਾਂ ਭਾਸ਼ਾ ਕੋਈ ਆਉਂਦਾ ਹੀ ਨਹੀਂ ਸੀ, ਇਹਨਾਂ ਨੇ ਇੰਗਲਿਸ਼ ਇੱਕ ਰੱਖ ਲਈ ਮੇਨ। ਉਸ ਤੋਂ ਬਾਅਦ ਲੋਕਾਂ ਦੇ ਲਈ ਹਿੰਦੀ ਤੇ ਉਰਦੂ ਦੇ ਵਿੱਚ ਕੰਮ ਵੀ ਹੁੰਦਾ ਸੀ। ਤਿੰਨੇ ਭਾਸ਼ਾਵਾਂ ਦੇ ਵਿੱਚ ਸਰਕਾਰੀ ਕੰਮਕਾਜ ਹੁੰਦੇ ਸੀ, ਚਾਹੇ ਅਦਾਲਤਾਂ ਦਾ ਆਪਾਂ ਕੰਮਕਾਜ ਰੱਖ ਲਈਏ, ਚਾਹੇ ਆਪਾਂ ਆਫੀਸ਼ੀਅਲੀ ਗੱਲ ਕਰ ਲਈਏ। ਪਰ ਜਦੋਂ ਭਾਰਤ ਆਜ਼ਾਦ ਹੋਇਆ ਉਸ ਤੋਂ ਬਾਅਦ ਉਰਦੂ ਤਾਂ ਖਤਮ ਕਰ ਦਿੱਤੀ ਗਈ, ਕਿਉਂਕਿ ਉਰਦੂ ਨੂੰ ਅਪਣਾ ਲਿਆ ਪਾਕਿਸਤਾਨ ਨੇ। ਤੇ ਉਸ ਤੋਂ ਬਾਅਦ ਬਿਲਕੁਲ ਇਹ ਇੱਕ ਚੀਜ਼ ਹੋਈ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਇੰਗਲਿਸ਼ ਹੈ ਉਹ ਬਿਲਕੁਲ ਖਤਮ ਕਰ ਦਈਏ। ਇਹਦੇ ਲਈ ਇਹ ਭਾਸ਼ਾ ਵਿੱਚ ਕਿਹਾ ਗਿਆ ਕਿ ਤੁਸੀਂ ਜਿਹੜਾ 1950 ਦੇ ਵਿੱਚ ਕਿ ਤੁਸੀਂ 15 ਸਾਲਾਂ ਦੇ ਵਿੱਚ ਇੰਗਲਿਸ਼ ਨੂੰ ਖਤਮ ਕਰ ਦੇਣਾ ਆ ਇੰਡੀਆ ਦੇ ਵਿੱਚ। ਪਰ ਉਸ ਤੋਂ ਬਾਅਦ ਵੀ ਇਹਦੇ ਉੱਤੇ ਡਿਸਾਈਡ ਨਹੀਂ ਕਰ ਪਾਏ। 1963 ਦੇ ਵਿੱਚ ਇੱਕ ਲੈਂਗੁਏਜ ਐਕਟ ਲਿਆਂਦਾ ਗਿਆ, 1963 ਵਾਲਾ ਜਿਹੜਾ ਆ, ਯਾਨੀ 15 ਸਾਲ ਜਦੋਂ ਤੱਕ ਹੋਣੇ ਸੀ। ਉਸ ਐਕਟ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀ ਭਾਸ਼ਾ ਆ ਮੇਨ, ਯਾਨੀ ਜਿਹੜੀ ਤੁਹਾਡੀ ਰਾਸ਼ਟਰੀ ਭਾਸ਼ਾ ਹੋਵੇ, ਉਹਨੂੰ ਅਸਲ ਵਿੱਚ ਤਾਂ ਪ੍ਰਮੋਟ ਕਰਨਾ ਸੀ ਹਿੰਦੀ ਦੇ ਤੌਰ ਤੇ, ਭਾਵੇਂ ਸੰਵਿਧਾਨ ਦੇ ਵਿੱਚ ਇਹ ਕਿਹਾ ਨਹੀਂ ਗਿਆ ਕਿਉਂਕਿ ਸੰਵਿਧਾਨ ਦੇ ਨਿਰਮਾਤਾ ਹੁਣੀ ਇਹ ਸਮਝਦੇ ਸੀ ਕਿ ਭਾਸ਼ਾਵਾਂ ਦੇ ਉੱਤੇ ਬੜਾ ਟਕਰਾਰ ਆ, ਪਹਿਲਾਂ ਸਹਿਮਤੀ ਬਣਨੀ ਬੜੀ ਜ਼ਰੂਰੀ ਹੈ ਤਾਂ ਕਿ ਸਾਰੇ ਸਟੇਟ ਪਹਿਲਾਂ ਸਹਿਮਤੀ ਦੇਣ ਕਿ ਆ ਇੱਕ ਆਫੀਸ਼ੀਅਲ ਲੈਂਗੁਏਜ ਹੋਊਗੀ।
ਹੁਣ ਪਰ ਉਹ ਸਹਿਮਤੀ ਬਣ ਨਹੀਂ ਪਾਈ। 1963 ਦੇ ਵਿੱਚ ਇਹ ਐਕਟ ਕੀ ਕਹਿਣ ਲੱਗ ਗਿਆ ਕਿ ਜਿਹੜੀ ਪਾਰਲੀਮੈਂਟ ਦੇ ਵਿੱਚ ਆ ਹਾਂਜੀ ਕੰਮ ਮੇਨ ਤਾਂ ਉਹੀ ਆ ਸਰਕਾਰੀ ਭਾਸ਼ਾ ਜਿਹੜੀ ਪਾਰਲੀਮੈਂਟ 'ਚ ਹੋਊਗੀ, ਵੀ ਇਹਦੇ ਵਿੱਚ ਇੰਗਲਿਸ਼ ਰੱਖ ਲਓ, ਕਿਉਂਕਿ ਜਿਹੜੇ ਦਰਾਵੀੜੀਅਨ ਸੂਬੇ ਆ, ਦੱਖਣ ਭਾਰਤੀ ਜਿਹਨੂੰ ਸੂਬੇ ਆਪਾਂ ਕਹਿ ਦਿੰਦੇ ਆ, ਦਰਾਵੜ ਸੱਭਿਅਤਾ ਦੇ ਆਪਾਂ ਕਹਿ ਦਈਏ ਜੀ, ਉਹ ਬਹੁਤ ਜ਼ਿਆਦਾ ਵਿਰੋਧ ਕਰਦੇ ਆ ਹਿੰਦੀ ਦਾ। ਉਹਦਾ ਕਾਰਨ ਇਹ ਆ ਕਿ ਉਹ ਹਿੰਦੀ ਤੋਂ ਬਹੁਤ ਜ਼ਿਆਦਾ ਡਿਫਰੈਂਟ ਭਾਸ਼ਾਵਾਂ ਆ। ਆਪਣੇ ਪੰਜਾਬੀ ਆ, ਆਪਾਂ ਪੰਜਾਬੀ ਬਹੁਤ ਨੇੜੇ ਆ ਹਿੰਦੀ ਦੇ ਜੀ, ਗੁਜਰਾਤੀ ਆ ਬਹੁਤ ਨੇੜੇ ਆ, ਰਾਜਸਥਾਨੀ ਆ ਬਹੁਤ ਨੇੜੇ ਆ। ਜਿਹੜੇ ਤਾਂ ਭਾਸ਼ਾਵਾਂ ਨੇੜੇ ਆ ਹਿੰਦੀ ਦੀਆਂ ਉਹਨਾਂ ਨੂੰ ਕੋਈ ਏਡੀ ਸਮੱਸਿਆ ਨਹੀਂ ਹੁੰਦੀ, ਉਹ ਈਜ਼ੀਲੀ ਸਿੱਖ ਲੈਂਦੇ ਆ। ਪਰ ਜਿਹੜੀਆਂ ਭਾਸ਼ਾਵਾਂ ਦੇ ਵਿੱਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਆ, ਉਹ ਫਿਰ ਵਿਰੋਧ ਵੀ ਕਰਦੇ ਆ। ਦੂਜਾ ਕਿ ਹੈਗਾ ਕਿ ਜਿਹੜੇ ਦੱਖਣ ਭਾਰਤ ਦੇ ਸੂਬੇ ਆ ਉਹ ਆਪਣੀ ਭਾਸ਼ਾ ਦੇ ਨਾਲ ਬਹੁਤ ਜ਼ਿਆਦਾ ਇੱਕ ਤਰ੍ਹਾਂ ਨਾਲ ਜੁੜਾਓ ਆ, ਲਗਾਓ ਬਹੁਤ ਜ਼ਿਆਦਾ ਮੰਨਦੇ ਆ। ਉਹਨਾਂ ਨੇ ਫਿਰ ਕਿਹਾ ਵੀ ਅਸੀਂ ਇਹ ਜਿਹੜਾ ਅਸੀਂ ਨਹੀਂ ਮੰਨਦੇ ਇਹ ਭਾਸ਼ਾਵਾਂ ਦਾ, ਅਸੀਂ ਆਪਣੀ ਜਿਹੜੀ ਭਾਸ਼ਾ ਆ ਵੱਖਰੀ ਰੱਖਣੀ ਆ। ਪਰ ਉਸ ਤੋਂ ਬਾਅਦ ਇਹਨਾਂ ਨੇ ਇੱਕ ਦੱਖਣ ਭਾਰਤ ਹਿੰਦੀ ਪ੍ਰਸਾਰ ਸਭਾ ਵੀ ਇੰਡੀਅਨ ਗਵਰਨਮੈਂਟ ਨੇ ਚਲਾਈ ਕਿ ਹਿੰਦੀ ਨੂੰ ਪ੍ਰਮੋਟ ਕੀਤਾ ਜਾਵੇ, ਤੇ ਪਰ ਉਸ ਤੋਂ ਬਾਅਦ ਵੀ ਕੋਈ ਐਡਾ ਸਾਰਥਕ ਹੱਲ ਜਿਹੜਾ ਆ ਉਹ ਨਿਕਲ ਨਹੀਂ ਪਾਇਆ। ਹੁਣ ਤਾਂ ਮੀਡੀਆ ਦਾ ਜ਼ਮਾਨਾ ਹੋ ਗਿਆ, ਈਵਨ ਕਿ ਆਪਾਂ 1966 ਦੀ ਗੱਲ ਕਰ ਲਈਏ, ਤੁਸੀਂ ਹਰਿਆਣੇ ਤੋਂ ਆ ਤੇ ਤੁਹਾਨੂੰ ਵੀ ਮੁਬਾਰਕਾਂ ਬਹੁਤ ਬਹੁਤ ਕਿ ਪੰਜਾਬੀ ਦੂਜੀ ਭਾਸ਼ਾ ਤੁਹਾਡੀ ਬਣੀ। ਬਹੁਤ ਸਾਰੇ ਦਰਸ਼ਕਾਂ ਨੂੰ ਸਾਡਿਆਂ ਨੂੰ ਪਤਾ ਵੀ ਹੋਣਾ ਆ ਕਿ 1966 ਦੇ ਵਿੱਚ ਪੰਜਾਬ ਤੇ ਹਰਿਆਣੇ ਦੀ ਡਿਵੀਜ਼ਨ ਹੋ ਗਈ। ਹਾਂਜੀ, ਭਾਸ਼ਾ ਹੁਣ ਪੰਜਾਬੀਆਂ ਨੇ, ਪੰਜਾਬੀ ਸੂਬਾ ਹੀ ਬਣਿਆ ਇਸ ਕਰਕੇ ਸੀ ਕਿ ਪੰਜਾਬੀ ਭਾਸ਼ਾ ਦੇ ਲਈ ਇੱਕ ਵੱਖਰਾ ਸੂਬਾ ਹੋਣਾ ਚਾਹੀਦਾ। ਭਾਵੇਂ ਉਹਦੇ ਵਿੱਚ ਅਕਾਲੀ ਦਲ ਦੇ ਥੋੜੇ ਜਿਹਾ ਮਫਾਦ ਨਿੱਜੀ ਵੀ ਹੋਣਗੇ, ਰਾਜਨੀਤਿਕ ਵੀ ਹੋਣਗੇ ਜੀ, ਪਰ ਅਸਲੀ ਇਹੀ ਸੀ ਕਿ ਪੰਜਾਬੀ ਭਾਸ਼ਾ ਜਿਹੜਾ ਆ ਇਹਨੂੰ ਮਾਣ ਦਿਵਾਇਆ ਜਾਵੇ। ਹੁਣ ਹਰਿਆਣੇ ਵਾਲਿਆਂ ਨੇ ਇੰਨਾ ਗੁੱਸਾ ਕੀਤਾ, ਉਸ ਵੇਲੇ ਚੀਫ ਮਿਨਿਸਟਰ ਸੀ ਤੁਹਾਡੇ ਸਟੇਟ ਦਾ ਬਾਂਸੀ ਲਾਲ ਜੀ, ਉਹਨੇ ਆਪਣੀ ਹਰਿਆਣਵੀ ਭਾਸ਼ਾ ਰੱਖ ਕੇ ਜੀ ਹਿੰਦੀ ਨੂੰ ਪ੍ਰਮੋਟ ਕੀਤਾ, ਜਦ ਕਿ ਦੂਜੀ ਭਾਸ਼ਾ ਹਰਿਆਣੇ ਦੀ ਪੰਜਾਬੀ ਹੋਣੀ ਚਾਹੀਦੀ ਸੀ, ਕਿਉਂਕਿ ਪੰਜਾਬੀ ਬੋਲਦੇ ਸੀ, ਉਹ ਸਮਝਦੇ ਸੀ ਸਾਰੇ। ਪਰ ਉਸ ਮੁੱਖ ਮੰਤਰੀ ਨੇ ਤਾਮਿਲ ਭਾਸ਼ਾ ਨੂੰ ਹਰਿਆਣੇ ਦੀ ਦੂਜੀ ਭਾਸ਼ਾ ਬਣਾਇਆ। ਅੱਛਾ, ਜਦ ਕਿ ਤਾਮਿਲ ਬੋਲਣ ਵਾਲਾ ਇੱਕ ਵੀ ਬੰਦਾ ਹਰਿਆਣੇ ਦੇ ਵਿੱਚ ਨਹੀਂ ਸੀ, ਬਿਲਕੁਲ ਨਹੀਂ। ਹਾਂ, ਦੇਖੋ ਦੂਜੇ ਕੋਰਨਰ ਤੋਂ ਜਾਣ ਕੇ ਲਿਆਂਦੀ। ਪਰ ਇਹ ਤਾਂ ਹੈਰਾਨਗੀ ਦੀ ਗੱਲ ਹੈ ਨਾ, ਮੈਨੂੰ ਅੱਜ ਪਤਾ ਲੱਗਾ ਵੀ ਹਰਿਆਣੇ ਦੀ ਦੂਜੀ ਭਾਸ਼ਾ ਵੀ ਤਾਮਿਲ ਬਣਾਇਆ ਗਿਆ। ਬਿਲਕੁਲ, ਤੇ ਇਹ 2010 ਤੱਕ ਰਹੀ ਆ, 2010 ਤੱਕ ਹਰਿਆਣੇ ਦੀ ਦੂਜੀ ਭਾਸ਼ਾ ਤਾਮਿਲ ਰਹੀ ਆ ਕਿ ਅਸੀਂ ਆਪਣੀ ਸਾਡੀ ਹੁਣ ਆਪਣੇ ਪੰਜਾਬ ਦੀ ਰੱਖ ਲਓ ਦੂਜੀ ਭਾਸ਼ਾ ਹਿੰਦੀ ਆ। ਹਾਂਜੀ ਹਾਂ, ਉਹਨਾਂ ਨੇ ਜਾਣ ਬੁੱਝ ਕੇ ਸਿਰਫ ਇੱਕ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਨੀਚਾ ਦਿਖਾਉਣ ਦੇ ਲਈ ਅਕਾਲੀਆਂ ਨੂੰ ਕਿ ਪੰਜਾਬੀ ਨੂੰ ਅਸੀਂ ਨੇੜੇ ਨਹੀਂ, ਇੰਨਾ ਹੇਟ ਲੋਕਾਂ ਦੇ ਵਿੱਚ, ਇੰਨੀ ਜ਼ਿਆਦਾ ਹੇਟ ਸਪੀਚ ਦੇ ਦਿੱਤੀ। ਉਹ ਜਿਹੜੀ ਹੇਟ ਸਪੀਚ 1966 ਦੀ ਦਿੱਤੀ ਹੋਈ ਆ, ਉਹਦੇ ਜੇ ਅਸੀਂ ਆ ਸਿਡਨੀ ਦੇ ਵਿੱਚ ਭੁਗਤਦੇ ਆ ਜਿਹੜੀਆਂ ਲੜਾਈਆਂ ਹੁੰਦੀਆਂ। ਹਾਂ, ਮੈਂ ਉਹ ਗੱਲ ਸੌਰੀ ਮੈਂ ਕਰਨ ਹੀ ਲੱਗਾ ਸੀ ਅੱਗੇ ਵੀ ਜਿੱਦਾਂ ਹੁਣ ਦੇਖੋ ਸਾਰਾ ਕੁਝ ਰਾਜਨੀਤੀ ਹੀ ਕਰਵਾਉਂਦੀ ਹੈ ਨਾ, ਲੀਡਰ ਕਰਵਾਉਂਦੇ ਆ, ਅਸੀਂ ਇਹ ਗੱਲਾਂ ਸਮਝ ਨਹੀਂ ਪਾਉਂਦੇ। ਹੁਣ ਆਪਾਂ ਹਾਸੇ ਮਜ਼ਾਕ ਨਾਲ ਅਸੀਂ ਅਕਸਰ ਇੱਕ ਦੂਜੇ ਨੂੰ ਕਹਿੰਦੇ ਹੁੰਦੇ, ਮੈਂ ਤੇ ਭਾਜੀ ਵੀ ਹਰਿਆਣਾ ਪੰਜਾਬ ਤੋਂ, ਓਬਵੀਅਸਲੀ ਅਸੀਂ ਪਹਿਲਾਂ ਵੀ ਕੰਮ ਇਕੱਠੇ 5-6 ਸਾਲ ਤੋਂ ਕਰ ਰਹੇ ਹਾਂ ਆਪਾਂ, ਜਿੱਦਾਂ ਟੀਵੀ ਰੇਡੀਓ ਤੇ ਆਪਾਂ ਇਸ ਗੱਲ ਨੂੰ ਹਾਸੇ ਮਜ਼ਾਕ ਚ ਲੈਨੇ, ਕਦੀ ਦਿਲ ਦਿਮਾਗ ਚ ਕਿਸੇ ਦੀ ਆਉਂਦੀ ਨਹੀਂ ਕੋਈ ਗੱਲਾਂ, ਹਨਾ। ਬਿਲਕੁਲ, ਹੁਣ ਤੁਸੀਂ ਦੇਖੋਗੇ ਪਾਕਿਸਤਾਨ ਦੀ ਆਪਾਂ ਗੱਲ ਆ ਲਈਏ, ਪਾਕਿਸਤਾਨ ਵੀ ਪੰਜਾਬੀ ਬੋਲਣ ਵਾਲੇ ਲੋਕ ਸੀਗੇ, ਧੱਕੇ ਦੇ ਨਾਲ ਉਹਨਾਂ ਦੀ ਉਰਦੂ ਭਾਸ਼ਾ ਦਿੱਤੀ ਗਈ, ਜਦ ਕਿ ਉਰਦੂ ਉਹਨਾਂ ਨੂੰ ਪਤਾ ਹੀ ਨਹੀਂ ਸੀ। ਉਹਨਾਂ ਨੂੰ ਭਾਵੇਂ ਮੁਸਲਮਾਨ ਵੀ ਹੈਗੇ ਨੇ, ਮੁਸਲਮਾਨ ਪੰਜਾਬੀ ਬੋਲਦੇ ਸੀ ਆਪਣੇ ਵੀ। ਹੁਣ ਜੇ ਆਪਾਂ ਪੰਜਾਬ ਚ ਗੱਲ ਕਰ ਲਈਏ, ਹਿੰਦੂ ਦਾ ਮਤਲਬ ਇਹ ਥੋੜੀ ਵੀ ਉਹ ਸੰਸਕ੍ਰਿਤ ਬੋਲਦੇ ਆ, ਉਹ ਪੰਜਾਬੀ ਬੋਲਦੇ ਆ, ਬੜਾ ਵਧੀਆ ਰਹਿਣ ਸਹਿਣ ਉਦਾਂ ਦਾ। ਜਦੋਂ ਉਹਨਾਂ ਦੇ ਦਿਮਾਗ ਵਿੱਚ ਭਰ ਦੇਣਾ ਕਿ ਤੇਰੀ ਭਾਸ਼ਾ ਨਹੀਂ ਇਹ, ਤੇਰੀ ਭਾਸ਼ਾ ਹੋਰ ਆ, ਇੱਕ ਪੰਜਾਬੀ ਬੰਦਾ ਉਹ ਹਿੰਦੂ ਆ, ਬੜਾ ਵਧੀਆ ਉਹ ਪੰਜਾਬੀ ਦੇ ਨਾਲ ਮਿਲਵਰਤਨ ਆ, ਪਰ ਜਦੋਂ ਉਹਦੇ ਵਿੱਚ ਅੰਦਰ ਲੀਡਰ ਭਰ ਦਿੰਦੇ ਆ ਕਿ ਨਹੀਂ ਤੂੰ ਰਾਸ਼ਟਰੀ ਭਾਸ਼ਾ ਤੇਰੀ ਹਿੰਦੀ ਬਣਾਉਣੀ ਆ, ਉਹ ਫਿਰ ਹੇਟ ਸਪੀਚ 'ਚ ਇੰਨਾ ਜ਼ਿਆਦਾ ਆ ਜਾਂਦਾ ਕਿ ਉਹਦੇ ਨਾਲ ਦੰਗੇ ਹੋ ਜਾਂਦੇ ਆ। ਈਵਨ ਕਿ ਹੁਣ ਕਿੰਨਾ ਹਾਰਡ ਹੋਊਗਾ, ਪੰਜਾਬੀ ਬੰਦੇ ਅੱਜ ਵੀ ਉੱਥੇ ਸਟਰਗਲ ਕਰ ਰਹੇ ਆ, ਪਾਕਿਸਤਾਨ ਦੇ ਪੰਜਾਬ ਦੇ, ਉਹਨਾਂ ਉੱਤੇ ਉਰਦੂ ਥੋਪੀ ਗਈ, ਪੰਜਾਬੀ ਜਿਹੜੀ ਲਿਪੀ ਆ ਉਹਦਾ ਬਿਲਕੁਲ ਖਤਮ ਕੀਤਾ ਗਿਆ ਕੰਮ, ਉਹਨਾਂ ਨੂੰ ਵੱਖਰੇ ਅਗਲੀ ਜਨਰੇਸ਼ਨ ਜਿਹੜਾ ਹੈ ਉਹਨੂੰ ਕੱਟ ਆਫ ਕਰ ਦਿੱਤਾ ਜਾਂਦਾ। ਹਾਂਜੀ, ਤੋਂ ਆਪਾਂ ਜਿਵੇਂ ਪਾਣੀਆਂ ਦੀ ਵੀ ਆਪਾਂ ਗੱਲ ਕਰਦੇ ਹੁੰਦੇ ਆ, ਗੁਰਸੇਵਕ ਭਾਜੀ ਸੀ ਆਪਣੇ ਨਾਲ, ਉਹਨਾਂ ਨੂੰ ਕੁਝ ਨਿੱਜੀ ਕਾਰਨਾਂ ਦਾ ਕਰਕੇ ਚਲੋ ਇੰਡੀਆ ਵਾਪਸ ਜਾਣਾ ਪੈ ਗਿਆ, ਫਿਰ ਆਉਣਗੇ ਉਹ ਛੇਤੀ। ਤੇ ਮੇਰੀ ਜਿੱਦਾਂ ਆਦਤ ਅਕਸਰ ਹੀ ਮੈਂ ਬੋਤਲ ਆਪਦੀ ਪਾਣੀ ਵਾਲੀ ਨਾਲ ਰੱਖਦਾ, ਵੀ ਉਹ ਆਦਤ ਜੀ ਪਈ ਹੈ ਨਾ ਕੰਮ ਤੇ ਜਾਣ ਦਾ ਕਰਕੇ, ਤੇ ਉਹਨਾਂ ਨੇ ਮੈਨੂੰ ਹੱਸਣਾ ਵੀ ਹਰਿਆਣੇ ਵਾਲੇ ਦੇਖ ਲਓ ਪਾਣੀ ਉਹਦਾ ਨਾਲ ਹੀ ਰੱਖਦੇ ਆ। ਤੇ ਉਹ ਜਿੱਦਾਂ ਪਾਣੀਆਂ ਤੇ ਵੀ ਗੱਲਬਾਤ ਚੱਲਦੀ ਰਹਿੰਦੀ, ਪਰ ਸਾਰਾ ਕੁਝ ਚਲੋ ਰਾਜਨੀਤੀ ਚੱਲਦੀ ਆ ਥੜਲੇ ਲੈਵਲ ਤੇ, ਆਪਣੇ 'ਚ ਤਾਂ ਇਦਾਂ ਕੁਝ ਨਹੀਂ ਹੋਣਾ ਚਾਹੀਦਾ। ਮਤਲਬ ਆਪਣੇ ਚਲੋ ਕਿਉਂ ਜਿਹੜੇ ਆਪਣੇ ਆਪ ਸਟੂਡੈਂਟਾਂ ਦੇ ਵਿੱਚ ਹੋਇਆ ਨਾ ਭਾਸ਼ਾ ਦਾ ਕਰਕੇ ਜਾਂ ਪਾਣੀ ਦਾ ਕਰਕੇ, ਬਿਲਕੁਲ ਇਹ ਦੇਖੋ ਇਹ ਭਰਿਆ ਜਾਂਦਾ। ਹੁਣ ਤੁਸੀਂ ਜਿੱਦਾਂ ਪਾਣੀ ਦੀ ਗੱਲ ਕਰਦੇ ਆ,
ਮੰਨ ਲਓ ਪੰਜਾਬ ਦੀ ਡਿਵੀਜ਼ਨ ਹੀ ਨਾ ਹੁੰਦੀ, ਹਾਂਜੀ ਹਾਂ, ਹਰਿਆਣਾ ਵੱਖਰਾ ਬਣਦਾ ਹੀ ਨਾ, ਹਾਂਜੀ ਹੈ, ਕੀ ਪੰਜਾਬੀ ਫੇਰ ਵੀ ਇੰਨਾ ਹੀ ਵਿਰੋਧ ਕਰਦੇ ਇਸ ਨਹਿਰ ਦਾ, SYL ਦਾ? ਹਾਂਜੀ ਹਾਂ, ਜਦ ਕਿ ਫਿਰ ਆਪਾਂ ਪਾਕਿਸਤਾਨ ਦੀ ਵੀ ਗੱਲ ਇਦਾਂ ਕਰ ਲਈਏ ਹਾਂਜੀ ਹਾਂ, ਕਿ ਜੇ ਪਾਕਿਸਤਾਨ ਨਾ ਬਣਦਾ, ਸਾਡਾ ਪੰਜਾਬ ਉਹ ਸਾਡਾ ਹੀ ਹਾਂਜੀ। ਸੀ, ਫਿਰ ਵੀ ਅਸੀਂ ਇਦਾਂ ਲੜਾਈਆਂ ਲੜਦੇ। ਹਾਂ, ਅਸੀਂ ਅੱਜ ਵੀ ਆਪਣੇ ਇਸ ਚੈਨਲ ਦੇ ਉੱਤੇ ਬਹੁਤ ਸਾਰੇ ਪਾਕਿਸਤਾਨੀ ਸਾਡੇ ਦੋਸਤ ਕੰਮ ਕਰਦੇ ਆ, ਉਹਨਾਂ ਦੇ ਬਹੁਤ ਵਧੀਆ ਵਧੀਆ ਪ੍ਰੋਗਰਾਮ ਆਉਂਦੇ ਆ, ਈਵਨ ਕਿ ਆਲੇ ਦਰਜੇ ਦੇ ਪ੍ਰੋਗਰਾਮ ਉਹ ਕਰਦੇ ਆ, ਪੰਜਾਬੀ ਦੇ ਵਿੱਚ ਵੀ ਕਰਦੇ, ਉਰਦੂ ਵਿੱਚ ਵੀ ਕਰਦੇ ਆ, ਤੇ ਉਹ ਲੱਗਦਾ ਹੀ ਨਹੀਂ ਵੀ ਉਹਨਾਂ ਦੇ ਵਿੱਚ ਹੈਗਾ, ਪਰ ਸਾਨੂੰ ਜੋ ਦੱਸਿਆ ਜਾਂਦਾ ਉਹ ਟੋਟਲੀ ਡਿਫਰੈਂਟ ਹੁੰਦਾ। ਇਸੇ ਇੱਕ ਹੇਟ ਨੂੰ ਵਧਾਉਣ ਦੇ ਲਈ ਜੰਮੂ ਕਸ਼ਮੀਰ ਦੇ ਵਿੱਚ ਇਹਨੂੰ ਇਹ ਕਿਹਾ ਜਾ ਸਕਦਾ ਕਿ ਜਿੱਦਾਂ ਹੁਣ ਬਹੁਤ ਸਾਰੀਆਂ ਭਾਸ਼ਾਵਾਂ ਹੈਗੀਆਂ, ਮਿਜ਼ੋਰਮ ਦੇ ਵਿੱਚ ਮਿਜ਼ੋ ਰੱਖ ਲਓ ਕਿ ਉਹ ਲਿਸਟ, ਕਿਉਂਕਿ 22 ਰੀਜਨਲ ਲੈਂਗੁਏਜ ਕੱਢੀਆਂ ਗਈਆਂ ਆ ਜਿਹੜੀਆਂ ਸੰਵਿਧਾਨ ਦੇ ਵਿੱਚ, ਜਿਹੜੀਆਂ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ। ਹੁਣ ਉਹ ਭਾਸ਼ਾਵਾਂ ਦੇ ਵਿੱਚ ਮਿਜ਼ੋ ਹੈ ਨਹੀਂ, ਪਰ ਫਿਰ ਵੀ ਉਹ ਰੱਖੀ ਗਈ ਆ ਕਿ ਜਿਹੜਾ ਭਾਸ਼ਾ ਨੂੰ ਲੋਕੀ ਮੰਨਦੇ ਆ, ਜੇ ਉਹਨਾਂ ਦੀ ਲੋੜ ਹੈਗੀ ਆ ਤਾਂ ਆਪਾਂ ਉਹਨਾਂ ਨੂੰ ਕਰ ਸਕਦੇ ਆ। ਈਵਨ ਪਾਰਲੀਮੈਂਟ ਦੇ ਵਿੱਚ ਹਿੰਦੀ ਤੇ ਇੰਗਲਿਸ਼ ਵਿੱਚ ਕੰਮ ਹੁੰਦਾ, ਸਾਡੇ ਪਾਸਪੋਰਟ ਵਿੱਚ ਹਿੰਦੀ ਤੇ ਇੰਗਲਿਸ਼ ਹੀ ਲਿਖੀ ਜਾਂਦੀ ਹੈ, ਹੋਰ ਭਾਸ਼ਾ ਨਹੀਂ ਕੋਈ ਲਿਖੀ ਜਾਂਦੀ, ਪਰ ਫਿਰ ਵੀ ਤੁਸੀਂ ਸਪੀਕਰ ਨੂੰ ਕਹਿ ਕੇ ਆਪਣੀ ਭਾਸ਼ਾ ਵਿੱਚ ਪਾਰਲੀਮੈਂਟ ਵਿੱਚ ਵੀ ਬੋਲ ਸਕਦੇ। ਹੁਣ ਇਹ ਤਾਂ ਜਾਣ ਕੇ ਪੰਗਾ ਲੈਂਦੇ ਆ, ਚੰਦੂ ਮਾਜਰਾ ਹੁਣੀ ਵੀ ਹਿੰਦੀ ਬੋਲਣ ਲੱਗ ਜਾਂਦੇ ਆ, ਜਾਂ ਮੁਹੰਮਦ ਸਦੀਕ ਹੁਣੀ ਹਿੰਦੀ ਬੋਲਣ ਲੱਗ ਜਾਂਦੇ ਆ, ਜਦ ਕਿ ਜਿਨ੍ਹਾਂ ਨੂੰ ਨਹੀਂ ਆਉਂਦੀ, ਈਵਨ ਕਿ ਜਿਹੜੇ ਦੱਖਣ ਭਾਰਤ ਤੋਂ ਆਉਂਦੇ ਆ, ਉਹ ਆਪਣੀ ਭਾਸ਼ਾ ਦੇ ਵਿੱਚ ਰੱਖ ਦਿੰਦੇ ਆ, ਜੋ ਵੀ ਗੱਲ ਉਹਨਾਂ ਨੇ ਰੱਖਣੀ ਹੈ। ਇਸ ਕਰਕੇ ਲੋੜ ਇਹ ਆ ਕਿ ਅਸੀਂ ਭਾਸ਼ਾਵਾਂ ਦੇ ਆਧਾਰ ਦੇ ਉੱਤੇ ਡਿਵੀਜ਼ਨ ਨਾ ਸਾਡੀ ਹੋਵੇ, ਜਦ ਕਿ ਜਿਹੜੀਆਂ ਸਾਡੀਆਂ ਭਾਸ਼ਾਵਾਂ ਆ, ਕਿਉਂਕਿ ਸਾਡੀ ਜਿਹੜੀ ਗਰੋਥ ਹੈ ਉਹ ਮਦਰ ਟੰਗ ਦੇ ਵਿੱਚ ਹੋਣਾ। ਅਸੀਂ ਸਭ ਤੋਂ ਬੰਦਾ ਜਿਹੜਾ ਬੱਚਾ ਆ ਉਹ ਆਪਣੀ ਮਦਰ ਟੰਗ ਦੇ ਸਿੱਖਦਾ। ਹੁਣ ਨਿਆਣੇ ਜਿਹੜੇ ਆ ਉੱਥੇ, ਹੁਣ ਜੰਮੂ ਕਸ਼ਮੀਰ 'ਚ ਮੰਨ ਲਓ ਕਿ ਉੱਥੇ ਹਿੰਦੀ, ਹੁਣ ਇਹਦਾ ਮਤਲਬ ਘਰ ਦੇ ਵਿੱਚ ਵੀ ਸਟਾਈਲ ਬਦਲਣਾ ਪੈਣਾ, ਤੇ ਉਹਨਾਂ ਦੇ ਫਿਰ ਲਰਨਿੰਗ ਦੇ ਵਿੱਚ ਕਾਫੀ ਪ੍ਰੋਬਲਮਸ ਆਉਣੀਆਂ ਆ। ਬਿਲਕੁਲ, ਮੈਂ ਜਿੱਦਾਂ ਗੱਲ ਕਰ ਰਿਹਾ ਸੀ, ਜਿੱਦਾਂ ਮੈਨੂੰ ਛੋਟਾ ਜਿਹਾ ਐਕਸਪੀਰੀਅੰਸ, ਮੇਰਾ ਵੀ 1 ਸਾਲ ਮੈਨੂੰ ਬੰਬੇ ਰਹਿਣ ਦਾ ਮੌਕਾ ਮਿਲਿਆ, 1999 ਦੀ ਗੱਲ ਹੈ। ਤੇ ਉੱਥੇ ਮਤਲਬ ਜੇ ਹੁਣ ਬੰਬੇ ਉਹ ਤਾਂ ਬੜਾ ਵੱਡਾ ਸ਼ਹਿਰ ਹੈ, ਤੇ ਉੱਥੇ ਮਤਲਬ ਬਹੁਤ ਵੱਡਾ ਇੰਡਸਟਰੀਅਲ ਇੰਡਸਟਰੀ ਆ ਸਾਰੀ, ਹਨਾ, ਹੱਬ ਹੈ ਇੰਡਸਟਰੀ ਦੀ ਵੀ, ਤੇ ਉੱਥੇ ਵੱਖ-ਵੱਖ ਸੂਬਿਆਂ ਤੋਂ ਲੋਕ ਆਉਂਦੇ ਨੇ, ਫਿਰ ਉੱਥੇ ਸਾਰੇ ਹਿੰਦੀ ਬੋਲਦੇ ਆ। ਹੁਣ ਜੇ ਮੈਂ ਕਹਾਂ ਮੈਂ ਹਿੰਦੀ ਨਹੀਂ ਬੋਲਣੀ, ਜਿਵੇਂ ਕਿ ਪਿੱਛੇ ਜੇ ਆਪਣੇ ਕੁਝ ਸਿੰਗਰਸ ਨੂੰ ਲੈ ਕੇ ਵੀ ਕੰਟਰੋਵਰਸੀ ਹੋ ਗਈ ਸੀ, ਆਪਾਂ ਉਹਦੀ ਵੀ ਗੱਲ ਕਰਦੇ ਆ, ਪਰ ਉੱਥੇ ਜਾ ਕੇ ਆਪਣੇ ਆਪ ਹੀ ਬੰਦਾ ਫਿਰ ਹਿੰਦੀ ਬੋਲਣ ਲੱਗ ਪੈਂਦਾ। ਹੋਰ ਜਿਹੜੇ ਹਨਾ, ਜੇ ਗੁਜਰਾਤੀ ਆ ਕੋਈ, ਉਹਨੂੰ ਜੇ ਪਤਾ ਕਿ ਇਹ ਮੈਨੂੰ ਹਿੰਦੀ ਨਹੀਂ, ਆਪਣੀ ਗੁਜਰਾਤੀ ਨਹੀਂ ਆਉਂਦੀ, ਓਬਵੀਅਸਲੀ ਉਹ ਕੋਸ਼ਿਸ਼ ਕਰਦਾ ਮੇਰੇ ਨਾਲ ਹਿੰਦੀ ਬੋਲਣ ਦੀ, ਕਿਉਂਕਿ ਤਾਂ ਕਿ ਉਹ ਸਾਡੀ ਫਿਰ ਵੀ ਇੱਕ ਭਾਸ਼ਾ ਮੰਨੀ ਜਾਂਦੀ ਜਿਹਦੇ ਨਾਲ ਕਿ ਆਪਾਂ ਕਮਿਊਨੀਕੇਟ ਕਰ ਸਕੀਏ। ਜਿੱਦਾਂ ਨਾਲ ਹੀ ਮੈਂ ਇੱਥੇ ਗੱਲ ਜੋੜੂ, ਜਿੱਦਾਂ ਮੈਂ ਆਪਣੀ ਬਹੁਤ ਸਾਰੀ ਸੰਗਤ ਜਿਹੜੀ ਪੰਜਾਬੀ ਸੰਗਤ ਹੈ, ਹਜੂਰ ਸਾਹਿਬ ਜਾਂਦੇ ਹਨਾ, ਤਾਂ ਨੰਦੇੜ ਉਹ ਸ਼ਹਿਰ ਦਾ ਨਾਮ ਹੈ ਜਿਹਨੂੰ ਆਪਾਂ ਹਜੂਰ ਸਾਹਿਬ ਕਹਿੰਦੇ ਆ। ਉੱਥੋਂ ਫਿਰ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਆ ਨਾਨਕ ਝੀਰਾ, ਤੇ ਉਹ ਬਿਦਰ ਸ਼ਹਿਰ ਆ ਤੇ ਕਰਨਾਟਕਾ ਦੇ ਵਿੱਚ ਹੈ। ਤੇ ਜਦੋਂ ਆਪਾਂ ਉਹ ਬਿਦਰ ਨੂੰ ਜਾਂਦੇ ਆ ਤੇ ਰਸਤੇ 'ਚ ਫਿਰ ਇੱਕ ਗੁਰਦੁਆਰਾ ਸਾਹਿਬ ਬਣ ਰਿਹਾ, ਤੇ ਉੱਥੇ ਵੀ ਸੰਗਤ ਰੁਕਦੀ ਆ ਰੋਟੀ ਪਾਣੀ ਵਾਸਤੇ। ਜਿਹੜੀ ਤਾਂ ਆਪਣੀ ਪੰਜਾਬੀ ਸੰਗਤ ਹੈ ਉਹ ਤਾਂ ਮਿਲਦੀ, ਆਪਾਂ ਪੰਜਾਬੀ 'ਚ ਗੱਲਬਾਤ ਕਰਦੇ, ਪਰ ਜਿਹੜੇ ਉੱਥੋਂ ਦੇ ਰਹਿਣ ਵਾਲੇ ਆ, ਜਿਹੜੇ ਸਾਨੂੰ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਉੱਥੇ, ਉਹਦੇ ਨਾਲ ਫਿਰ ਆਪਾਂ ਉਹਨਾਂ ਦੇ ਨਾਲ ਤਾਂ ਇੰਗਲਿਸ਼ 'ਚ ਹਿੰਦੀ 'ਚ ਹੀ ਗੱਲ ਕਰਦੇ ਆ। ਬਿਲਕੁਲ, ਤੇ ਉੱਥੇ ਆਪਾਂ ਨੂੰ ਫਿਰ ਲੋੜ ਪੈਂਦੀ, ਫਿਰ ਉੱਥੇ ਅਸੀਂ ਅੜਦੇ ਤਾਂ ਨਹੀਂ ਨਾ, ਅਸੀਂ ਪੰਜਾਬੀ ਬੋਲਣੀ ਆ, ਤੇ ਉਹ ਵੀ ਬੰਦੇ ਨਹੀਂ ਅੜਦੇ ਹਨਾ, ਵੀ ਉਹਨਾਂ ਨੂੰ ਪਤਾ ਚੱਲ ਵੀ ਆ ਹਿੰਦੀ ਰਲ ਵੀ ਜਾਂ ਗੱਲ ਪੰਜਾਬੀ ਹਿੰਦੀ ਮਿਕਸ ਜਿਹਾ ਹੋ ਗਿਆ, ਇੱਕ ਮਾਧਿਅਮ ਬਣ ਜਾਂਦਾ ਤੁਹਾਨੂੰ ਆਪਦੀ ਗੱਲ ਆਦਾਨ ਪ੍ਰਦਾਨ ਕਰਨ ਦਾ। ਬਿਲਕੁਲ, ਅਸਲ ਵਿੱਚ ਇੱਥੇ ਮੈਂ ਦਰਸ਼ਕਾਂ ਨੂੰ ਇਹ ਵੀ ਚੇਤਾ ਕਰਾਉਣਾ ਚਾਹੁੰਦਾ ਵੀ 6ਵੀਂ ਜਮਾਤ ਆਪਾਂ ਸਾਰਿਆਂ ਨੇ ਪੜ੍ਹੀ ਆ, ਖਾਸ ਤੌਰ ਤੇ ਜਿਨ੍ਹਾਂ ਨੇ ਸਰਕਾਰੀ ਸਕੂਲ 'ਚ ਪੜ੍ਹੀ ਆ, ਉਹਦੇ ਵਿੱਚ ਪਹਿਲਾ ਜਿਹੜਾ ਵਿਆਕਰਨ ਦਾ ਪੇਪਰ ਆ, ਉਹਦਾ ਪਹਿਲਾ ਕੁਐਸਚਨ ਆਉਂਦਾ ਬੋਲੀ ਕਿਸ ਨੂੰ ਆਖਦੇ ਹਨ। ਇਹ ਸਾਰਿਆਂ ਨੇ ਪੜ੍ਹਿਆ ਹੋਣਾ, ਪਰ ਸਾਡੇ ਇਹ ਪੰਜਾਬੀ ਦੋਸਤਾਂ ਦੀ ਇਹ ਬੜੀ ਅਣਗਹਿਲੀ ਆ ਕਿ ਉਹ ਉਸ ਕੁਐਸਚਨ ਦਾ ਜਿਹੜਾ ਆਨਸਰ ਆ ਉਹ ਭੁੱਲ ਜਾਂਦੇ ਆ। ਉਹ ਅਸੀਂ ਸਭ ਤੋਂ ਪਹਿਲਾਂ ਰੱਟਾ ਮਾਰਿਆ ਹੁੰਦਾ, ਪਰ ਅਸੀਂ ਉਹਦਾ ਕਦੀ ਪ੍ਰੈਕਟੀਕਲ ਕਰਕੇ ਨਹੀਂ ਦੇਖਿਆ। ਬੋਲੀ ਕਿਸ ਨੂੰ ਆਖਦੇ ਹਨ, ਉਹਦੀ ਆਨਸਰ ਉਹਦਾ ਹੈਗਾ ਸੀ ਕਿ ਮਨੁੱਖ ਆਪਣੇ ਮਨੋਭਾਵਾਂ ਨੂੰ ਬੋਲ ਕੇ ਜਾਂ ਲਿਖ ਕੇ ਇਹ ਵਿਅਕਤ ਕਰਦਾ ਹੈ, ਦੂਸਰੇ ਅੱਗੇ ਵਿਅਕਤ ਕਰਦਾ ਹੈ, ਤੇ ਦੂਸਰਾ ਅੱਗੇੋਂ ਸਮਝਦਾ ਹੈ, ਉਸ ਨੂੰ ਬੋਲੀ ਕਹਿੰਦੇ ਹਨ। ਬਿਲਕੁਲ, ਜੇ ਤੁਸੀਂ ਕੋਈ ਵੀ ਲਿਖਦੇ ਆ ਜਾਂ ਬੋਲਦੇ ਆ, ਅਗਲੇ ਨੂੰ ਸਮਝ ਨਾ ਲੱਗੀ, ਉਹ ਬੋਲੀ ਨਹੀਂ। ਅਸਲ ਵਿੱਚ ਜਿਹੜੀ ਚੀਜ਼ ਅਗਲੇ ਨੂੰ ਸਮਝ ਲੱਗ ਜਾਵੇ ਉਹ ਬੋਲੀ ਆ ਤੁਹਾਡੀ। ਅਸਲ ਵਿੱਚ ਅਸੀਂ ਬੋਲੀਆਂ ਦਾ ਕਿਉਂ ਰੌਲਾ ਆ ਸਾਡਾ, ਨੋ ਡਾਊਟ ਕਿ ਸਾਡੀ ਜਿਹੜੀ ਮਾਤ ਭਾਸ਼ਾ ਆ ਉਹ ਹੋਰ ਡਿਵੈਲਪ ਹੋਣੀ ਚਾਹੀਦੀ ਹੈ, ਪਰ ਡਿਵੈਲਪ ਤਾਂ ਹੋਵੇ ਜੇ ਉਹਨੂੰ ਅਸੀਂ ਸਾਇੰਟੀਫਿਕ ਵੀ ਕਰੀਏ। ਨਵੀਆਂ ਖੋਜਾਂ ਹੋ ਰਹੀਆਂ, ਹੁਣ ਮੰਨ ਲਓ ਕਿ ਗੋਰਿਆਂ ਨੇ ਮੋਟਰ ਬਣਾਤੀ, ਹੁਣ ਮੋਟਰ ਦੇ ਵਿੱਚ ਜੇ ਤਾਂ ਪੰਜਾਬੀਆਂ ਨੇ ਬਣਾਈ ਹੁੰਦੀ ਆਪਣਾ ਨਾਂ ਰੱਖਦੇ, ਜਾਂ ਇਹਨਾਂ ਦੇ ਜਿਹੜੇ ਸਾਡੇ ਭਾਸ਼ਾ ਵਿਗਿਆਨੀ ਆ ਇਹਦਾ ਕੋਈ ਹੋਰ ਨਾਂ ਲੱਭਦੇ। ਭਾਸ਼ਾ ਵਿਗਿਆਨੀ ਇੰਨੇ ਨਲਾਇਕ ਸਾਬਤ ਹੋਏ ਆ, ਇਹਨਾਂ ਨੇ ਉਹਦਾ ਹੋਰ ਕੋਈ ਨਹੀਂ ਕੱਢਿਆ, ਕੋਈ ਮਤਲਬ ਨਹੀਂ ਕੱਢਿਆ, ਜਾਂ ਉਹਦਾ ਕੁਝ ਦਿੱਤਾ ਹੀ ਨਹੀਂ ਮੀਨਿੰਗ, ਉਹੀ ਅਡਾਪਟ ਕਰ ਲਿਆ।
ਹੁਣ ਆ ਕੈਮਰੇ ਦੀ ਆਪਾਂ ਗੱਲ ਕਰ ਲਈਏ, ਕੈਮਰੇ ਦਾ ਹੀ ਪੰਜਾਬੀ ਵਿੱਚ ਹੁਣ ਕੀ ਦਸੀਏ ਜੇ ਜਿਹੜੇ ਲੋਕਾਂ ਨੂੰ ਪੰਜਾਬੀ ਦਾ ਬਹੁਤ ਫਿਕਰ ਆ, ਘੱਟੋ ਘੱਟ ਭਾਸ਼ਾ ਵਿਗਿਆਨੀਆਂ ਨੂੰ ਤਾਂ ਕਹਿਣ ਵੀ ਤੁਸੀਂ ਸਾਨੂੰ ਇਹਦਾ ਅਲਟਰਨੇਟਿਵ ਵੀ ਦਿਓ। ਕੰਪਿਊਟਰ ਲਾ ਲਓ, ਕੰਪਿਊਟਰ ਨੂੰ ਆਪਾਂ ਪੰਜਾਬੀ ਜਿੰਨੀਆਂ ਵੀ ਹੁਣ ਟੈਕਨੀਕਲ ਜਿੰਨੀਆਂ ਵੀ ਗੱਲਾਂ ਆ, ਚਾਹੇ ਤੁਸੀਂ ਈਮੇਲ ਲਾ ਲਓ, ਕੋਈ ਵੀ ਲਾ ਲਓ, ਜਿਹੜੇ ਰਸ਼ੀਆ ਵਰਗੇ ਦੇਸ਼, ਫਰਾਂਸ ਵਰਗੇ ਆਪਾਂ ਐਗਜ਼ਾਮਪਲ ਦਿੰਨੇ ਆ, ਚਾਈਨਾ ਦੀ ਆਪਾਂ ਐਗਜ਼ਾਮਪਲ ਦਿੰਨੇ ਆ, ਉਹਨਾਂ ਨੇ ਜੇ ਖੋਜ ਹੋਰ ਵੀ ਦੇਸ਼ਾਂ ਵਿੱਚ ਹੋਈ ਆ, ਉਹਨਾਂ ਨੇ ਆਪਣੀ ਭਾਸ਼ਾ ਦੇ ਵਿੱਚ ਉਹਦਾ ਇੱਕ ਅੱਖਰ ਵੱਖਰਾ ਬਣਾਇਆ ਤਾਂ ਕਿ ਲੋਕੀ ਕਨਫਿਊਜ਼ ਨਾ ਹੋਣ। ਹੁਣ ਅਸੀਂ ਬੋਲਦੇ ਆ, ਮੈਂ ਹੁਣ ਬੋਲਦਾ, ਇਹਦੇ ਵਿੱਚ ਬਹੁਤ ਸਾਰੇ ਇਦਾਂ ਦੇ ਸ਼ਬਦ ਹੋਣਗੇ ਜਿਹੜੇ ਪੰਜਾਬੀ ਚ ਨਹੀਂ, ਅਸੀਂ ਠੇਠ ਬੋਲ ਹੀ ਨਹੀਂ ਸਕਦੇ। ਉਹਦਾ ਕਾਰਨ ਇਹ ਆ ਕਿ ਸਾਨੂੰ ਇਹ ਮਿਕਸ ਅਪ ਕਰਨਾ ਪਿਆ। ਸਾਨੂੰ ਜਿਹੜਾ 1963 ਵਾਲਾ ਜਿਹੜਾ ਐਕਟ ਆ, ਉਹਨੇ ਫਿਰ ਕਹਿ ਦਿੱਤਾ ਵੀ ਤੁਸੀਂ ਤੁਹਾਡੇ ਵਿੱਚ ਇੰਨੀਆਂ 22 ਭਾਸ਼ਾਵਾਂ ਤਾਂ ਸਿੱਧੀਆਂ ਹੀ ਆ, ਹਜ਼ਾਰਾਂ ਦੇ ਵਿੱਚ ਭਾਸ਼ਾਵਾਂ ਆ। ਹੁਣ ਇੰਨੀਆਂ ਲੋਕਾਂ ਨੂੰ ਮੈਂ ਤਾਂ ਫੇਰ ਕਹਿ ਦਿੰਦਾ ਆ ਵੀ ਇਹ ਸੰਵਿਧਾਨ ਹੀ ਹੈ ਜਿਹਨੇ ਇਕੱਠੇ ਰੱਖਿਆ ਆ। ਇਹ ਸੰਵਿਧਾਨ ਨਾ ਹੋਵੇ ਤਾਂ ਇੰਡੀਆ ਕਦੋਂ ਦਾ ਇੱਧਰ ਉੱਧਰ ਹੋ ਜਾਵੇ। ਬਿਲਕੁਲ ਇੰਨੇ ਜ਼ਿਆਦਾ ਡਿਫਰੈਂਸ ਹੈਗੇ ਆ। ਪਰ ਇਹ ਜਿਹੜਾ ਹੁਣ ਨਵਾਂ ਹੋਊਗਾ ਸ਼ੁਰੂ ਹੋਇਆ, ਇਹ ਕਾਫੀ ਇੱਕ ਹੈਗਾ। ਘੱਟੋ ਘੱਟ ਚਲੋ ਜੇ ਤੁਸੀਂ ਆਫੀਸ਼ੀਅਲ ਲੈਂਗੁਏਜ ਤੇ ਰੱਖਣੀ ਆ, ਘੱਟੋ ਘੱਟ ਤੁਹਾਨੂੰ ਜਿਹੜਾ ਉਹਨਾਂ ਨੂੰ ਦੱਸਣਾ ਜ਼ਰੂਰ ਚਾਹੀਦਾ ਕਿ ਪੰਜਾਬੀ ਵੀ ਇੱਥੇ ਦੀ ਭਾਸ਼ਾ ਆ, ਇਹ ਵੀ ਤੁਸੀਂ ਪ੍ਰਮੋਟ ਕਰੋ। ਰਾਜਸਥਾਨ ਦੇ ਵਿੱਚ ਵੀ ਪੰਜਾਬੀ ਭਾਸ਼ਾ ਜਿਹੜੀ ਆ ਉਹ ਪ੍ਰਮੋਟ ਹੋਣੀ ਚਾਹੀਦੀ ਆ, ਹਰਿਆਣੇ ਦੇ ਵਿੱਚ ਵੀ ਹੋਣੀ ਚਾਹੀਦੀ ਆ। ਤੇ ਗੁਰਦਾਸ ਮਾਨ ਦੇ ਸਤਿੰਦਰ ਸਰਤਾਜ ਹੋਣਾ ਦਾ ਜ਼ਿਕਰ ਕੀਤਾ, ਸ਼ਾਇਦ ਸਰੋਤੇ ਸੋਚਦੇ ਹੋਣ ਵੀ ਉਹਨਾਂ ਦਾ ਨਾਮ ਕਿਉਂ ਲਿਖਿਆ। ਉਹ ਆਪਾਂ ਤਾਂ ਹੀ ਜ਼ਿਕਰ ਕੀਤਾ ਸੀ ਵੀ ਜਿਵੇਂ ਪਿੱਛੇ ਜੇ ਕੰਟਰੋਵਰਸੀ ਹੋਈ ਸੀ ਨਾ ਗੁਰਦਾਸ ਮਾਨ ਹੋਣਾ ਤੇ, ਵੀ ਉਹ ਭਾਸ਼ਾ ਦਾ ਕਰਕੇ ਹੋਈ ਸੀ। ਉਹ ਸ਼ਾਇਦ ਉਹਨਾਂ ਦੇ ਮੂੰਹ ਚੋਂ ਜਿਹੜੀ ਮੈਂ ਗੱਲ ਪੁੱਛੀ ਸੀ ਤੁਹਾਨੂੰ ਵੀ ਇਹ ਰਾਸ਼ਟਰੀ ਭਾਸ਼ਾ ਹੈ ਜਾਂ ਨਹੀਂ ਹੈ, ਵੀ ਉਹਦਾ ਕੀ ਚੱਕਰ ਹੈ ਵੀ ਰਾਸ਼ਟਰੀ ਸ਼ਬਦ ਜਦੋਂ ਨਾਲ ਲੱਗ ਜਾਂਦਾ, ਜੋ ਗੁਰਦਾਸ ਮਾਨ ਨੂੰ ਵੀ ਨਾਲ ਰਾਸ਼ਟਰੀ ਸ਼ਬਦ ਲੱਗ ਗਿਆ ਸੀ। ਮੇਰੇ ਗੱਲ ਤੇ ਇੰਨੀ ਕੀ ਆ, ਉਦਾਂ ਤੋਂ ਕਹਿੰਦੇ ਵੀ ਹਰ ਬੋਲੀ ਸਿੱਖੋ, ਸਿੱਖਣੀ ਵੀ ਚਾਹੀਦੀ, ਪਰ ਪੱਕੀ ਵੇਖ ਕੇ ਕੱਚੀ ਨਹੀਂ ਚਾਹੀਦੀ। ਹਾਂਜੀ, ਉਹ ਮੀਨਿੰਗ ਚਲੋ ਉਹ ਭਾਸ਼ਾ ਤੇ ਜੋ ਕੁਝ ਬੋਲਿਆ ਉਹਨਾਂ ਉਹ ਤੋਂ ਜ਼ਿਆਦਾ ਹੋ ਗਿਆ, ਪਰ ਇਹ ਗੱਲ ਐਡੀ ਹੋਣੀ ਨਹੀਂ ਚਾਹੀਦੀ ਸੀ। ਕਹਿਣ ਦਾ ਮਤਲਬ ਕੀ ਆ, ਜਿੱਦਾਂ ਹੁਣ ਆਪਾਂ ਇੱਥੇ ਆਏ ਆ, ਹੁਣ ਆਪਾਂ ਪੰਜਾਬੀ ਆਪਾਂ ਨੂੰ ਆਉਂਦੀ ਆ, ਆਪਾਂ ਜੇ ਗੋਰੇ ਦੇ ਨਾਲ ਗੱਲ ਕਰਨੀ ਆ, ਆਪਾਂ ਨੂੰ ਚਾਹੇ ਟੁੱਟੀ ਭੱਜੀ ਇੰਗਲਿਸ਼ ਆਉਂਦੀ ਹੋਵੇ, ਉਹ ਤਾਂ ਹੀ ਅੰਡਰਸਟੈਂਡ ਕਰੂੰਗਾ। ਇਹੀ ਗੋਰਾ ਇੰਡੀਆ ਵਿੱਚ ਚਲੇ ਜਾਵੇ, ਪੰਜਾਬ ਵਿੱਚ ਚਲੇ ਜਾਵੇ, ਇਹਨੂੰ ਟੁੱਟੀ ਭੱਜੀ ਪੰਜਾਬੀ ਬੋਲਣੀ ਪੈਣੀ ਆ, ਤਾਂ ਕਿ ਫਿਰ ਉਹੀ ਬੋਲੀ ਦਾ ਕੁਐਸਚਨ ਕਿ ਦੂਜੇ ਨੂੰ ਅਸੀਂ ਸਮਝਾਈਏ ਕਿੱਦਾਂ। ਹੁਣ ਇਸ ਕਰਕੇ ਇੰਡੀਆ ਦੀ ਸਮੱਸਿਆ ਇਹੀ ਆ, ਸਾਡੇ ਵਿੱਚ ਏਕਤਾ ਉਦਾਂ ਅਸੀਂ ਕਹਿੰਦੇ ਆ, ਏਕਤਾ ਸਾਡੇ ਵਿੱਚ ਬਹੁਤ ਆ, ਪਰ ਅਸੀਂ ਆਪਣੀ ਗੱਲ ਦੂਜੇ ਤੱਕ ਪਹੁੰਚਾ ਹੀ ਨਹੀਂ ਸਕਦੇ। ਹੁਣ ਜਿਹੜੀਆਂ ਤਾਮਿਲਨਾਡੂ ਦੇ ਵਿੱਚ ਫਿਲਮਾਂ ਬਣਦੀਆਂ, ਉਹ ਬਾਅਦ ਦੇ ਵਿੱਚ ਰੂਪਾਂਤਰਨ ਕਰਕੇ ਆਉਂਦੀਆਂ। ਕਿੰਨਾ ਚੰਗਾ ਹੋਵੇ ਜੇ ਇੱਕ ਹੀ ਭਾਸ਼ਾ ਹੋਵੇ, ਸਾਰੇ ਦੂਜੇ ਇੱਕ ਤਾਂ ਹੋਣੀ ਚਾਹੀਦੀ ਆ ਜਿਹੜੀ ਕਿ ਸਾਨੂੰ ਜੋੜ ਕੇ ਰੱਖੇ। ਹੁਣ ਸਾਡੇ ਜਿਹੜੇ ਬੰਦੇ ਆ ਜਦੋਂ ਉੱਥੇ ਤਾਮਿਲਨਾਡੂ ਜਾਂਦੇ ਜਾਂ ਕਰਨਾਟਕ, ਇਸੇ ਕਰਕੇ ਸਾਡੀ ਟੂਰਿਜ਼ਮ ਪ੍ਰਮੋਟ ਨਹੀਂ ਹੁੰਦੀ। ਪੰਜਾਬ ਦਾ ਬੰਦਾ ਡਰਦਾ ਆ ਕਿ ਮੈਂ ਦੱਖਣ ਦੇ ਵਿੱਚ ਜਾਣਾ ਨਹੀਂ, ਕਿਉਂਕਿ ਉਹਨੂੰ ਉਹ ਆਪਣੀ ਗੱਲ ਹੀ ਨਹੀਂ ਸਮਝਾ ਸਕਦਾ ਉਹਨਾਂ ਨੂੰ। ਜਿਨ੍ਹਾਂ ਨੂੰ ਥੋੜੀ ਬਹੁਤੀ ਇੰਗਲਿਸ਼ ਆਉਂਦੀ ਆ ਉਹ ਜਾਂਦੇ ਆ, ਦੱਸਦੇ ਆ। ਉਹਨਾਂ ਦੀ ਵੀ ਇੰਗਲਿਸ਼ ਇਹ ਨਹੀਂ ਹੈਗੀ, ਬਹੁਤ ਇਹ ਪ੍ਰਮੋਟ ਕੀਤਾ ਜਾਂਦਾ ਜੀ ਉੱਥੇ ਇੰਗਲਿਸ਼ ਬਹੁਤ ਆਉਂਦੀ ਆ, ਇੰਗਲਿਸ਼ ਨਹੀਂ ਹੈਗੀ। ਉਹਦਾ ਇਹ ਆ ਵੀ ਟੁੱਟੀ ਭੱਜੀ ਚਲੋ ਸਮਝਾਉਣ ਲਈ ਹੁਣ ਰੱਖੀ ਆ, ਕਿਉਂਕਿ ਹੁਣ ਸਰਕਾਰ ਇਹ ਕੋਸ਼ਿਸ਼ਾਂ ਕਰ ਰਹੀ ਆ ਕਿ ਹਿੰਦੀ ਨੂੰ ਜਾਂ ਤਾਂ ਪ੍ਰਮੋਟ ਕਰੋ। ਹੁਣ ਇੱਕ ਭਾਸ਼ਾ ਜਾਂ ਤਾਂ ਉਹਦਾ ਅਲਟਰਨੇਟਿਵ ਦਿਓ ਵੀ ਉਹਦਾ, ਕਿਉਂਕਿ ਹਿੰਦੀ ਭਾਸ਼ਾ ਹੀ ਇਦਾਂ ਦੀ ਭਾਸ਼ਾ ਆ ਜਿਹੜੀ ਸਭ ਤੋਂ ਜ਼ਿਆਦਾ ਬੋਲੀ ਜਾਂਦੀ ਹੈ। ਖਾਸ ਤੌਰ ਤੇ ਉੱਤਰ ਭਾਰਤ ਦੇ ਆਪਾਂ ਪੰਜਾਬੀ ਰੱਖ ਲਈਏ, ਆਪਾਂ ਨੂੰ ਈਜ਼ੀਲੀ ਸਮਝ ਆਉਂਦੀ ਆ, ਰਾਜਸਥਾਨੀ ਜੀ ਈਜ਼ੀਲੀ ਸਮਝ ਲੈਂਦੇ ਆ, ਗੁਜਰਾਤੀ ਈਜ਼ੀਲੀ ਸਮਝ ਲੈਂਦੇ ਆ। ਪਰ ਉਹ ਦੱਖਣ ਜਿਹੜੀ ਭਾਸ਼ਾ ਵਾਲੇ ਆ, ਪਰ ਉਹਨੂੰ ਇਸ ਚੀਜ਼ ਨੂੰ ਏਦਾਂ ਪ੍ਰਮੋਟ ਕੀਤਾ ਜਾਂਦਾ ਕਿ ਦੁਸ਼ਮਣ ਆ, ਲੌਬੀ, ਇਹਨੂੰ ਹਿੰਦੀ ਨੂੰ ਪ੍ਰਮੋਟ ਨਾ ਕਰੋ। ਪਰ ਇਸ ਵੇਲੇ ਭਾਰਤ ਦੀ ਇੱਕ ਜ਼ਰੂਰਤ ਹੈ ਕਿ ਸਾਡੀ ਇੱਕ ਲੈਂਗੁਏਜ ਜ਼ਰੂਰ ਹੋਣੀ ਚਾਹੀਦੀ। ਬਿਲਕੁਲ ਤੇ ਹੁਣ ਇਹ ਤਾਂ ਆਪਾਂ ਕਹਿ, ਹੁਣ ਜਿਹਦੀ ਭਾਸ਼ਾ ਜੇ ਆਪਣੇ ਪੰਜਾਬੀ ਆ, ਹੁਣ ਆਪਾਂ ਤਾਂ ਚਾਹੁੰਦੇ ਆ ਵੀ ਪੰਜਾਬੀ ਹੋਵੇ ਸਾਰੇ ਇੰਡੀਆ ਦੀ, ਪਰ ਇਹ ਆਪਾਂ ਨਾਮੁਮਕਿਨ ਹੈ, ਕਿਉਂਕਿ ਇਦਾਂ ਹੀ ਫਿਰ ਹਰਿਆਣੇ ਵਾਲੇ ਤੁਸੀਂ ਵੀ ਕਹਿ ਸਕਦੇ ਹੋ, ਫਿਰ ਤਾਮਿਲਨਾਡੂ ਵਾਲੇ ਕਹਿਣਗੇ ਸਾਨੂੰ ਵੀ ਆਪਣੀ ਭਾਸ਼ਾ ਦਾ ਦੇਣਾ ਚਾਹੀਦਾ। ਇਸ ਕਰਕੇ ਉਹ ਗੁਰਦਾਸ ਮਾਨ ਦਾ ਵੀ ਇਦਾਂ ਹੀ ਜ਼ਿਕਰ ਹੋਇਆ, ਇਦਾਂ ਸਤਿੰਦਰ ਸਰਤਾਜ, ਬਹੁਤ ਸਾਰੇ ਲੋਕ ਕਹਿੰਦੇ। ਸਤਿੰਦਰ ਸਰਤਾਜ ਦਾ ਮੈਂ ਇਹ ਕਹਿਣਾ ਚਾਹ ਰਿਹਾ ਸੀ, ਜਿੱਦਾਂ ਹੁਣ ਉਹ ਕਿੰਨਾ ਵਧੀਆ ਕਲਾਕਾਰ ਨੇ, ਕਿੰਨਾ ਵਧੀਆ ਲਿਖਦੇ, ਕਿੰਨਾ ਵਧੀਆ ਗਾਉਂਦੇ, ਪਰ ਜਦੋਂ ਕਿਤੇ ਇੱਕ ਹੋਰ ਕਿਸੇ ਕਲਾਕਾਰ ਦਾ ਗਾਣਾ ਆਉਂਦਾ ਕਿਸੇ ਹੋਰ ਵਿਸ਼ੇ ਤੇ, ਆਪਾਂ ਕਿਸੇ ਦਾ ਨਾਂ ਨਹੀਂ ਲੈਂਦੇ, ਨਾ ਆਪਾਂ ਨੂੰ ਸਾਡੇ ਵੱਲੋਂ ਸਾਰੇ ਇੱਕੋ ਜਿਹੇ ਆ, ਪਰ ਉਹਦੇ ਮਿੰਟਾਂ 'ਚ ਉਹਨਾਂ ਦੇ ਵਿਊਜ਼ ਲੱਖਾਂ ਕਰੋੜਾਂ ਮਿਲੀਅਨਸ ਦੇ ਵਿੱਚ ਚਲੇ ਜਾਂਦੇ ਆ। ਹੁਣ ਸਤਿੰਦਰ ਸਰਤਾਜ ਉਹਨਾਂ ਦਾ ਇੱਕ ਗਾਣਾ ਆਇਆ ਸੀ ਗੁਰਮੁਖੀ ਦਾ ਬੇਟਾ, ਵੀ ਕਿੰਨਾ ਵਧੀਆ ਸੀ ਉਹ, ਹਨਾ, ਤੇ ਉਹਦੇ ਹੁਣ ਅੱਜ ਤੱਕ 10 ਮਿਲੀਅਨ ਵਿਊ ਹੋਏ ਨੇ। ਪਰ ਦੂਜੇ ਪਾਸੇ ਜੇ ਕੋਈ ਹੋਰ ਗਾਣਾ ਆਉਂਦਾ ਤੇ ਉਹਦੇ ਵਿਊ ਅਸੀਂ ਹਫਤੇ ਜੀ ਮਤਲਬ ਪਤਾ ਨਹੀਂ ਕਿੰਨੇ ਮਿਲੀਅਨ ਟਪਾ ਦਿੰਨੇ ਆ। ਅਸੀਂ ਅਸਲ ਦੇ ਵਿੱਚ ਅਜੇਪਾਲ ਜੀ ਦੇਖੋ, ਸਾਡੇ ਜੋ ਆਹ ਦੱਸ ਰਹੇ, ਅਸੀਂ ਆਪਣੀ ਹਿਸਟਰੀ ਵੀ ਦੇਖ ਲਈ, ਖਾਸ ਤੌਰ ਤੇ ਪਿਛਲੇ 10 ਸਾਲ ਦੀ, ਅਸੀਂ ਬੜੇ ਦੋਗਲੇ ਕਰੈਕਟਰ ਦੇ ਹੋ ਗਏ। ਅਸੀਂ ਫੇਸਬੁੱਕ ਦੇ ਉੱਤੇ ਤਾਂ ਪੜਾਸ ਇਦਾਂ ਕੱਢ ਦਿੰਨੇ ਆ, ਪਰ ਅਸੀਂ ਗਾਣੇ ਕਿਹੜੇ ਪ੍ਰਮੋਟ ਜਾਂ ਸੁਣਦੇ ਆ ਜਿਨ੍ਹਾਂ ਦੇ ਵਿੱਚ ਇੰਗਲਿਸ਼ ਦੇ ਆਏ ਆ। ਬਹੁਤ ਸਾਰੇ ਰੈਪ ਜਿਹੜਾ ਆ ਅਸੀਂ ਚੋਰੀ ਤਾਂ ਇੰਗਲਿਸ਼ ਤੋਂ ਕੀਤਾ, ਸਾਡਾ ਤਾਂ ਹੈ ਹੀ ਨਹੀਂ ਰੈਪ। ਹੁਣ ਜਿਹੜੇ ਸਾਜ਼ ਵੱਜਦੇ ਉਹ ਵੀ ਸਾਡੇ ਪੁਰਾਤਨ ਬਹੁਤ ਘੱਟ ਆ, ਜਿਹੜੇ ਪੁਰਾਤਨ ਵੱਜਦੇ ਵੀ ਆ ਉਹ ਅਸੀਂ ਪ੍ਰਮੋਟ ਨਹੀਂ ਕਰਦੇ। ਪਰ ਜਦੋਂ ਇਹ ਗੱਲ ਆ ਜਾਂਦੀ ਆ
ਕਿ ਯਾਰ ਉਹ ਤਾਂ ਕਹਿੰਦਾ ਆ ਪੰਜਾਬੀ ਭਾਸ਼ਾ ਦੇ ਅਗੇਂਸਟ ਕੋਈ ਗੱਲ ਕਰ ਗਿਆ, ਉਸੇ ਵੇਲੇ ਅਸੀਂ ਤਾਂ ਹਥਿਆਰ ਚੱਕ ਲਈਦੇ ਆ, ਅਸੀਂ ਹਥਿਆਰ ਚੱਕ ਕੇ ਗਾਲਾਂ ਕੱਢ ਕੇ ਪਤਾ ਨਹੀਂ ਕੀ ਕਰਕੇ, ਪਰ ਉਹ ਤੋਂ ਅਗਲਾ ਹੀ ਨੈਕਸਟ ਪਲ ਕੀ ਕਰਦੇ ਆ ਕਿ ਅਸੀਂ ਫੇਰ ਭੁੱਲ ਭੁਲਾ ਜਾਂਦੇ ਆ ਤੇ ਫੇਰ ਅਸੀਂ ਕਹਿ ਦਿੰਦੇ ਆ ਵੀ ਉਹੀ ਗਾਣਾ ਸੁਣ ਲਓ ਰੈਪ ਵਾਲਾ। ਹਾਂਜੀ ਹਾਂ, ਮੈਨੂੰ ਤੁਹਾਡੀ ਤੁਸੀਂ ਅੱਗੇ ਆਪਾਂ ਗੱਲ ਕਰ ਰਹੇ ਸੀ ਨਾ, ਤੁਸੀਂ ਉਹ ਚ ਜ਼ਿਕਰ ਕੀਤਾ ਸੀ ਵੀ ਜੇ ਗੋਰੇ ਵੀ ਕਈ ਵਾਰੀ ਪੰਜਾਬੀ ਬੋਲਦੇ ਆ ਟੁੱਟੀ ਫੁੱਟੀ ਕੋਸ਼ਿਸ਼ ਕਰਕੇ ਬੋਲਦੇ ਆ, ਪਰ ਮੈਨੂੰ ਇੱਕ ਗੱਲ ਯਾਦ ਆ ਗਈ, ਉਹ ਮਤਲਬ ਮੈਂ ਇੱਥੇ ਜ਼ਰੂਰ ਕਰਨੀ ਚਾਹੂੰਗਾ ਵੀ ਕੁਛ ਆਪਣੇ ਬੰਦੇ ਜਿੱਦਾਂ ਹੁਣ ਆਪਾਂ ਨੂੰ ਇਹ ਮਲਟੀ ਕਲਚਰਲ ਕੰਟਰੀ ਆਪਾਂ ਨੂੰ ਕੰਮ ਕਰਨ ਦਾ ਮੌਕਾ ਮਿਲਦਾ ਇੱਕ ਦੂਜੇ ਨਾਲ, ਤੇ ਆਪਾਂ ਗੋਰਿਆਂ ਨਾਲ ਵੀ ਕੰਮ ਕਰਦੇ ਆ, ਤੇ ਫਿਰ ਗੋਰੇ ਜ਼ਰੂਰ ਤੁਹਾਡੀ ਭਾਸ਼ਾ ਦਾ ਕੋਈ ਨਾ ਕੋਈ ਸ਼ਬਦ ਸਿੱਖਣਾ ਚਾਹੁੰਦੇ ਹੁੰਦੇ ਆ। ਸ਼ਾਇਦ ਤੁਹਾਡੇ ਵੀ ਕਦੀ ਹੋਇਆ ਹੋਵੇ, ਧਿਆਨ ਚਾਹੀਏ ਹੋਵੇ ਗੱਲ ਵੀ ਆਪਣੇ ਬੰਦੇ ਨਾ ਗੋਰਿਆਂ ਨੂੰ ਗਲਤ ਸ਼ਬਦ ਸਿਖਾਉਂਦੇ ਆ ਬਜਾਏ ਕਿ ਸਹੀ ਸ਼ਬਦ ਸਿਖਾਉਣ ਦੇ। ਗਲਤ ਸਭ ਤੋਂ ਪਹਿਲਾਂ ਗਾਲਾਂ ਸਿਖਾਉਂਦੇ ਆ ਨਾ, ਸਿਖਾਉਂਦੇ ਆ। ਤੁਸੀਂ ਪਲੀਜ਼ ਥੋੜੀ ਬੇਨਤੀ ਕਰੋ ਇੱਥੇ 2 ਮਿੰਟ ਗੱਲ ਕਰੋ ਵੀ ਆਪਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ, ਆਪਾਂ ਨੂੰ ਕੋਈ ਸਹੀ ਸ਼ਬਦ ਹੀ ਸਿਖਾਉਣਾ ਚਾਹੀਦਾ ਵੀ ਇੱਕ ਬੰਨੇ ਦਾ ਆਪਾਂ ਤਰਲੋਮਸ਼ੀ ਹੁੰਨੇ ਵੀ ਸਾਡੀ ਭਾਸ਼ਾ ਨੂੰ ਮਾਣ ਤਾਣ ਮਿਲੇ, ਪਰ ਦੂਜੇ ਬੰਨੇ ਜਦੋਂ ਸਾਨੂੰ ਮੌਕਾ ਮਿਲਦਾ ਸੀ ਕਿਸੇ ਨੂੰ ਆਪਦੀ ਭਾਸ਼ਾ ਸਿਖਾਉਣੀ ਤੇ ਸਭ ਤੋਂ ਪਹਿਲਾਂ ਅਸੀਂ ਉਹਨੂੰ ਗਾਲਾਂ ਸਿਖਾਉਂਦੇ ਆ। ਪਰ ਦੂਜੇ ਪਾਸੇ ਇਹਦਾ ਪੱਖ ਇਹ ਵੀ ਆ ਵੀ ਜ਼ਿਆਦਾਤਰ ਲੋਕ ਪੁੱਛਦੇ ਵੀ ਗਾਲਾਂ ਦੀ ਰੂਪਾਂਤਰਣ ਆ, ਜਿਹੜੇ ਗੋਰੇ ਵੀ ਪੁੱਛਦੇ ਆ ਉਹ ਪਹਿਲਾਂ ਇਹੀ ਕਹਿੰਦੇ ਆ ਵੀ ਸਾਨੂੰ ਦੱਸੋ ਤੁਹਾਡੀ ਭਾਸ਼ਾ ਵਿੱਚ ਗਾਲਾਂ ਕਿੱਦਾਂ ਕੱਢਦੇ ਆ। ਤੁਸੀਂ ਵੇਖ ਲਓ ਜਿਹੜੇ ਬੰਦੇ ਨੂੰ ਸਿਖਾਉਂਦੇ ਤੁਸੀਂ ਉਹਨਾਂ ਦੇ ਹੱਕ 'ਚ ਪਾ ਨਹੀਂ, ਮੈਂ ਹੱਕ ਵਿੱਚ ਨਹੀਂ ਪਾਈ, ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਇਕੱਲੇ ਸਾਡੇ ਬੰਦੇ ਹੀ ਨਾ ਵਿੱਚ ਗਣੀਤ ਹੋ ਜਾਣ, ਮੈਂ ਥੋੜੀ ਜਿਹਾ ਸੇਫ ਕੀਤਾ, ਪਰ ਸਾਡੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ, ਸਾਡੀ ਇਹ ਨੈਤਿਕਤਾ ਬਣਦੀ ਕਿ ਅਸੀਂ ਜੇ ਭਾਸ਼ਾ ਦੇ ਆਪਣੇ ਮੁਦਈ ਆ, ਜਿਹੜਾ ਸਾਡੇ ਕੋਲ ਇਹ ਮੰਗ ਵੀ ਰੱਖਦਾ ਅਸੀਂ ਉਹਨੂੰ ਕਵਾਂਗੇ ਵੀ ਇਹ ਵੀ ਕੰਮ ਇਹ ਲਾਸਟ ਦੀ ਸਟੇਜ ਆ, ਇਹ ਤਾਂ ਜੈਡ ਆ, ਪਹਿਲਾਂ ABC ਸਿੱਖ, ਤੇ ਉੱਤੇ ਆਪਾਂ ਸ਼ੁਰੂ ਕਰਦੇ ਆ ਵੀ ਇਹ ਤੋਂ ਪਹਿਲਾਂ ਤੁਸੀਂ ਸਤਿ ਸ੍ਰੀ ਅਕਾਲ ਕਿੱਦਾਂ ਕਹਿਣਾ, ਪਰ ਮੋਸਟਲੀ ਜਿਹੜੇ ਗੋਰੇ ਆ ਉਹ ਘੱਟੋ ਘੱਟ ਸਤਿ ਸ੍ਰੀ ਅਕਾਲ ਜ਼ਰੂਰ ਜਾਣਦੇ ਆ, ਜਿਹੜੇ ਪੰਜਾਬੀ ਸਿੱਖਣ ਦੀ ਕੋਸ਼ਿਸ਼ ਕਰਦੇ ਆ। ਗਾਲਾਂ ਦਾ ਬਾਅਦ ਚ ਲਾਸਟ ਵਿੱਚ ਜਦੋਂ ਉਹਨਾਂ ਦੀ ਭਾਸ਼ਾ ਮੁੱਕ ਜਾਂਦੀ ਜਿੰਨੀ ਕੁ ਹੁੰਦੀ ਆ ਫਿਰ ਉਹ ਸਟਾਰਟ ਕਰਦੇ ਆ। ਅਸਲ ਦੇ ਵਿੱਚ ਤਾਂ ਉਹ ਤੁਹਾਨੂੰ ਇੰਪ੍ਰੈਸ ਕਰਨਾ ਚਾਹੁੰਦੇ ਹੁੰਦੇ ਆ ਵੀ ਮੈਂ ਤੁਹਾਡੀ ਭਾਸ਼ਾ ਦੇ ਇੰਨੇ ਅੱਖਰ ਸਿੱਖੇ। ਨਹੀਂ, ਉਹ ਤਾਂ ਵਿਚਾਰਾ ਇੰਪ੍ਰੈਸ ਕਰਨਾ ਚਾਹੁੰਦਾ, ਪਰ ਜਿਹੜੇ ਨੇ ਉਹਨੂੰ ਸਿਖਾਇਆ ਉਹ ਤੇ ਜਿੱਦਾਂ ਹੁੰਦਾ ਨਾ ਕਿ ਆਪਾਂ ਕਹਿੰਦੇ ਬੱਚਾ ਇੱਕ ਕੋਰਾ ਕਾਗਜ਼, ਉਹਨਾਂ ਦਾ ਮਨ ਕੋਰਾ ਕਾਗਜ਼, ਬੱਚੇ ਨੂੰ ਤੁਸੀਂ ਜੋ ਚੀਜ਼ ਸਿਖਾਓਗੇ ਉਹਨੇ ਉਸੇ ਨੂੰ ਪੱਲੇ ਬੰਨ ਲੈਣਾ। ਇਦਾਂ ਹੀ ਗੋਰਾ ਉਹਨੂੰ ਤਾਂ ਸਾਡੀ ਭਾਸ਼ਾ ਬਾਰੇ ਕੁਝ ਪਤਾ ਨਹੀਂ, ਪਰ ਜਿਹੜਾ ਅੱਖਰ ਮੰਨ ਲਓ ਸਪੋਜ਼ ਮੈਂ ਉਹਨੂੰ ਸਿਖਾਤਾ, ਮੈਂ ਗਲਤ ਸਿਖਾਤਾ ਜੀ, ਉਹਨੇ ਵਿਚਾਰੇ ਨੇ ਉਹ ਪੱਲੇ ਬੰਨ ਲਿਆ। ਉਹਨੇ ਜੇ ਮੈਨੂੰ ਪੁੱਛਿਆ ਵੀ ਸਤਿ ਸ੍ਰੀ ਅਕਾਲ ਨੂੰ ਕੀ ਕਹਿੰਦੇ, ਮੈਂ ਉਹਨੂੰ ਉਲਟਾ ਸ਼ਬਦ ਸਿਖਾਤਾ, ਕੋਈ ਗਾਲ ਸਿਖਾਤੀ। ਨਹੀਂ, ਉਹ ਤਾਂ ਬਹੁਤ ਗਲਤ ਹੈ, ਇਹ ਕੰਮ ਕਰ ਰਿਹਾ। ਇਹ ਵੀ ਬਹੁਤ ਸਾਰੇ ਲੋਕ ਕਰਦੇ ਆ ਕਿ ਉਹਨਾਂ ਨੂੰ ਮੀਨਿੰਗ ਹੋਰ ਦੱਸ ਕੇ ਤੇ ਦੱਸਦੇ ਕੁਝ ਹੋ ਰਿਹਾ, ਪਰ ਇਹ ਵੀ ਇੱਕ ਤੁਸੀਂ ਜਿਹੜੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ, ਕਿਸੇ ਵੀ ਭਾਸ਼ਾ ਨੂੰ, ਚਾਹੇ ਤੁਸੀਂ ਹਰਿਆਣਵੀ ਦੇ, ਮੈਂ ਪੰਜਾਬੀ ਦੀ ਗੱਲ ਕਰੀ ਜਾਂਦਾ, ਵੈਸੇ ਹੈ ਤਾਂ ਵੈਸੇ ਤੁਸੀਂ ਪੰਜਾਬੀ ਆ, ਸਭ ਭਾਸ਼ਾ ਆ, ਪਰ ਥੋੜੀ ਜਿਹੀ ਕੱਟੜਤਾ ਆਪਣੇ ਚ ਵਧੀ ਹੋਈ ਆ, ਪਰ ਫਿਰ ਵੀ ਜਿਹੜੀ ਭਾਸ਼ਾ ਜਿਹੜੀ ਆਪਾਂ ਜੇ ਪ੍ਰਮੋਟ ਕਰਦੇ ਆ, ਘੱਟੋ ਘੱਟ ਉਹਦੇ ਜਿਹੜੇ ਸਾਰਥਕ ਲਫ਼ਜ਼ ਆ ਉਹ ਜ਼ਰੂਰ ਆਪਾਂ ਦਸੀਏ, ਉਹਦੇ ਨਾਲ ਪ੍ਰਮੋਟ ਕਰੀਏ, ਆਪਣੀਆਂ ਜਿਹੜੀਆਂ ਚੰਗੀਆਂ ਗੱਲਾਂ ਆ, ਆਪਣੇ ਸੱਭਿਆਚਾਰ ਦੀਆਂ ਬਹੁਤ ਸਾਰੀਆਂ ਆਪਣੀਆਂ ਚੰਗੀਆਂ ਗੱਲਾਂ ਆਪਾਂ ਉਹ ਦਸੀਏ, ਨਾ ਕਿ ਮਾੜੀਆਂ ਪਹਿਲਾਂ ਦਸੀਏ। ਅਸੀਂ ਆਪਣੇ ਆਪ ਨੂੰ ਇਹ ਸਿੱਧ ਕਰੀਏ, ਕਿਉਂਕਿ ਹਾਰਡ ਵਰਕਰ ਬਹੁਤ ਆ ਆਪਾਂ ਸਾਰੇ ਇੰਡੀਆ, ਚਾਹੇ ਉਹ ਗੁਜਰਾਤੀ ਆ, ਚਾਹੇ ਪੰਜਾਬੀ ਆ, ਹਰਿਆਣਵੀ ਆ, ਸਾਰੇ ਬਹੁਤ ਕੰਮ ਕਰਦੇ ਆ, ਹਾਰਡ ਵਰਕ ਦੇ ਤੌਰ ਦੇ ਉੱਤੇ ਤਾਂ ਹੀ ਸਿੱਧ ਕੀਤਾ, ਪਰ ਹੁਣ ਅਸੀਂ ਨੈਤਿਕ ਤੌਰ ਦੇ ਉੱਤੇ ਸਿੱਧ ਕਰਨਾ ਕਿ ਕੀ ਅਸੀਂ ਨੈਤਿਕ ਤੌਰ ਦੇ ਉੱਤੇ ਵੀ ਇਸ ਲੈਵਲ ਦੇ ਹੈਗੇ ਆ। ਹਾਂਜੀ, ਹਾਂ ਬਿਲਕੁਲ। ਜਿਵੇਂ ਤੁਸੀਂ ਹਰਿਆਣੇ ਪੰਜਾਬ ਵਾਲੀ ਆਪਾਂ ਗੱਲ ਕਰਦੇ ਆ, ਹਰਿਆਣਵੀ ਵਾਲੀ ਹਨਾ, ਆਪਾਂ ਉਹੀ ਗੱਲ ਵੀ ਜਿੱਦਾਂ ਕੁਛ ਬੰਦੇ ਆ ਜਿਹੜੇ ਮਤਲਬ ਹੇਟ ਚੀਜ਼ਾਂ ਫੈਲਾਉਂਦੇ ਆ, ਕਰਦੇ ਆ, ਜਿੱਦਾਂ ਹੁਣ ਹਰਿਆਣਵੀ ਮੁੰਡੇ ਆ ਜਿਹੜੇ ਸਾਡੇ ਨਾਲ, ਉਹ ਜਿਹੜੇ ਕਾਲਜ 'ਚ ਪੜ੍ਹਦੇ ਸੀਗੇ, ਜਦੋਂ ਸਹੀ ਜੇ ਪ੍ਰੋਪਰ ਹਰਿਆਣਵੀ ਬੋਲਣ ਨਾ ਤੇ ਮੇਰੇ ਵੀ ਸਮਝ ਨਹੀਂ ਲੱਗਦੀ ਛੇਤੀ ਕਿਤਿਆਂ, ਮਤਲਬ ਲੱਗਦੀ ਆ ਅੱਧੀ ਪਚੱਧੀ ਹਨਾ, ਜੇ ਉਹ ਤੇਜ਼ ਬੋਲਣ ਜਦੋਂ ਆਪਸ 'ਚ ਗੱਲ ਕਰਦੇ, ਪਰ ਦੇਖੋ ਕਿੰਨਾ ਆਪਸ 'ਚ ਪ੍ਰੇਮ ਪਿਆਰ ਹੁੰਦਾ। ਉਹਨਾਂ ਨੂੰ ਪਤਾ ਯਾਰ ਵੀ ਇਹਨੂੰ ਸਾਡੀ ਹਰਿਆਣਵੀ ਨਹੀਂ ਸਮਝ ਲੱਗਣੀ, ਉਹ ਆਪਣੇ ਨਾਲ ਪੰਜਾਬੀ 'ਚ ਗੱਲ ਕਰਦੇ ਆ, ਕਿਉਂਕਿ ਮਾਣ-ਤਾਣ ਦੇਣ ਵਾਲੀ ਗੱਲ ਹੈ ਇੱਕ ਦੂਜੇ ਨੂੰ। ਬਿਲਕੁਲ, ਉਹ ਮਾਣ-ਤਾਣ ਇਹੀ ਆ, ਤੇ ਲੋਕੀ ਤਾਂ ਚਾਹੁੰਦੇ ਆ, ਪਰ ਇਹ ਸਰਕਾਰਾਂ ਜਿਹੜੀਆਂ ਆ ਇਹ ਨਹੀਂ ਚਾਹੁੰਦੀਆਂ, ਇਹ ਸਾਡੇ ਵਿੱਚ ਡਿਫਰੈਂਸ ਪਾ ਕੇ ਰੱਖਦੀਆਂ। ਹਾਂਜੀ, ਇੱਥੇ ਆਪਣਾ ਗੱਲ ਕਰਨ ਦਾ ਇਹ ਮਤਲਬ ਵੀ ਪਲੀਜ਼ ਸਾਨੂੰ ਇਹ ਜਿਹੜੀ ਸਰਕਾਰਾਂ ਜਾਂ ਕੁਝ ਚੰਦਕ ਬੰਦੇ ਉਹਨਾਂ ਦੇ ਪਿੱਛੇ ਲੱਗ ਕੇ ਆਪਣਾ ਜਿਹੜਾ ਪ੍ਰੇਮ ਭਾਵ ਨਾ ਉਹ ਨਹੀਂ ਛੱਡਣਾ ਚਾਹੀਦਾ, ਆਪਸੀ ਭਾਈਚਾਰਾ ਹਨਾ। ਬਿਲਕੁਲ, ਚਲੋ ਖੈਰ ਵਾਹ ਗੱਲ ਹੋ ਗਈ ਇਸ ਵਿਸ਼ੇ ਤੇ ਤਾਂ ਜੀ। ਤੇ ਪਰ ਇੱਥੇ ਜੇ ਨਾਲ ਲੱਗਦੀ ਮੈਂ ਥੋੜੀ ਜਿਹੀ ਗੱਲ ਹੋਰ ਕਰਾਂ, ਮੇਰੇ ਚੱਲਦੇ ਦਿਮਾਗ 'ਚ ਆਈ ਸੀ ਵੀ ਜਿੱਦਾਂ ਅਕਾਲੀ ਦਲ ਤੋਂ ਹਰਸਿਮਰਤ ਕੌਰ ਜੀ ਮਿਨਿਸਟਰ ਨੇ ਸੈਂਟਰ ਦੇ ਵਿੱਚ, ਉਹਨਾਂ ਦਾ ਇੱਥੇ ਕੋਈ ਹੈ ਸਟੈਂਡ ਜਾਂ ਕਿੱਦਾਂ, ਜਾਂ ਹਮੇਸ਼ਾ ਦੀ ਤਰ੍ਹਾਂ ਉਹ ਗਾਂਗੂਲਾਂ ਤੋਂ ਝਾੜੇ? ਨਹੀਂ, ਅਜੇ ਤੱਕ ਤਾਂ ਕੋਈ ਅਕਾਲੀ ਦਲ ਨੇ ਵੈਸੇ ਬਿਆਨ ਦੇ ਦਿੱਤਾ, ਸੁਖਬੀਰ ਬਾਦਲ ਹੋਣਾ ਦਾ ਆਇਆ ਵੀ ਅਸੀਂ ਕੇਂਦਰ ਦੇ ਨਾਲ ਗੱਲ ਕਰਾਂਗੇ ਜੀ, ਪਰ ਗੱਲ ਕਰਾਂਗੇ ਜਾਂ ਤਾਂ ਤੁਸੀਂ ਉਦਾਂ ਦੇ ਸਟੈਂਡ ਲਓ। ਮੈਂ ਤਾਂ ਪਹਿਲਾਂ ਵੀ ਕਈ ਵਾਰੀ ਕਿਹਾ ਕਿ ਅੱਜ ਦਾ ਜਿਹੜਾ ਅਜੋਕਾ ਅਕਾਲੀ ਦਲ ਆ ਇਹ ਤਾਂ ਪੁਰਾਣੇ ਬੰਦਿਆਂ ਦੀ ਖੱਟੀ ਖਾਂਦਾ ਜੀ, ਇਹਨਾਂ ਦੀ ਆਪਣੀ ਕੋਈ ਏਡੀ ਵੱਡੀ ਦੇਣ ਨਹੀਂ। ਉਹ ਤਾਂ ਬੰਦੇ ਧਰਨੇ ਤੇ ਬਹਿ ਜਾਂਦੇ ਸੀ, ਫੇਰੂ ਮਾਨ ਸਾਹਿਬ ਵਰਗੇ ਜਿਹੜੇ ਭੁੱਖ ਹੜਤਾਲ ਇਦਾਂ ਦੀ ਕਰਦੇ ਸੀ ਵੀ ਮੌਤ ਨੂੰ ਗਲੇ ਲਾ ਲੈਂਦੇ ਹੁੰਦੇ, ਇੰਨੇ ਸਿਰੜੀ ਬੰਦੇ ਸੀ, ਸਾਈਕਲਾਂ ਦੇ ਉੱਤੇ ਘੁੰਮਦੇ ਹੁੰਦੇ ਸੀ, ਇਹਨਾਂ ਵਾਂਗੂ ਥੋੜੀ ਸੀ। ਪਰ ਇਹ ਜਿਹੜੇ ਬੰਦੇ ਆ ਇਹ ਪਹਿਲਾਂ ਦੇਖਦੇ ਆ ਕਿ ਸਾਡਾ ਇਹਦੇ ਵਿੱਚ ਕੀ ਆ, ਲਾਭ ਕੀ ਆ ਜੀ। ਉਸ ਤੋਂ ਬਾਅਦ ਦੀਆਂ ਜਿਹੜੀਆਂ ਗੱਲਾਂ ਵੈਸੇ ਤਾਂ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਵੀ ਕਿਹਾ, ਇਹਨਾਂ ਨੇ 2016 ਦੇ ਵਿੱਚ
ਵਿੱਚ ਗੱਲ ਵੀ ਕੀਤੀ ਸੀ ਰਾਜਸਥਾਨ ਦੇ ਵਿੱਚ ਹਾਂਜੀ ਕਿ ਰਾਜਸਥਾਨ ਦੇ ਜਿਹੜੇ ਵਸੁੰਧਰਾ ਰਾਜੇ ਦੇ ਨਾਲ ਕਿ ਖਾਸ ਤੌਰ ਤੇ ਗੰਗਾ ਨਗਰ ਦਾ ਜਿਹੜਾ ਏਰੀਆ ਹਾਂਜੀ ਉਹ ਤਾਂ ਸਾਰੀ ਪੰਜਾਬੀ ਬੈਲਟ ਆ ਕਿ ਉਹਨਾਂ ਨੂੰ ਪ੍ਰਮੋਟ ਕਿਉਂ ਨਹੀਂ ਕੀਤਾ ਜਾਂਦਾ ਤੁਸੀਂ ਹਰਿਆਣੇ ਦੇ ਵਿੱਚ ਤੇ ਪਰ ਹਰਿਆਣੇ ਦੇ ਵਿੱਚ ਜਿਹੜੀਆਂ ਰਾਜਸਥਾਨੀ ਉਧਰ ਦੀ ਜਿਹੜੀ ਭਾਸ਼ਾਵਾਂ ਆ ਜਾਂ ਹਿੰਦੀ ਨੂੰ ਪ੍ਰਮੋਟ ਕੀਤਾ ਜਾਂਦਾ ਇਹਦੇ ਨਾਲ ਕੀ ਹੁੰਦਾ ਕਿ ਨਸਲ ਜਿਹੜੀ ਹੈ ਉਹ ਖਤਮ ਕਰੋ ਜੀ ਪਰ ਇਹ ਬਹੁਤ ਵੱਡੀ ਗਲਤੀ ਆ ਕਿਉਂਕਿ ਹੋਰ ਸਾਰੀਆਂ ਭਾਸ਼ਾਵਾਂ ਹੈਗੀਆਂ ਹਮੇਸ਼ਾ ਇੱਕ ਭਾਸ਼ਾ ਬੋਲੀ ਜਾਂਦੀ ਪਹਾੜੀ ਬੋਲੀ ਜਾਂਦੀ ਜੰਮੂ ਕਸ਼ਮੀਰ ਦੇ ਵਿੱਚ ਗੋਜਰੀ ਬੋਲੀ ਜਾਂਦੀ ਆ ਉਹ ਜਿਹੜੀਆਂ ਭਾਸ਼ਾਵਾਂ ਆ ਉਹਨਾਂ ਨੂੰ ਵੀ ਥੋੜੀ ਬਹੁਤੀ ਪਹਿਚਾਣ ਜਿਹੜੀ ਆ ਉਹ ਦੇਣੀ ਚਾਹੀਦੀ ਆ ਇਹ ਲੋਕਾਂ ਦੀ ਮੰਗ ਵੀ ਆ ਕਿ ਜੇ ਬਿੱਲ ਪਾਸ ਵੀ ਹੋਣਾ ਤੁਸੀਂ ਆਫੀਸ਼ੀਅਲ ਲੈਂਗੁਏਜ ਦੇ ਤੌਰ ਦੇ ਉੱਤੇ ਕੰਮ ਕਰ ਸਕਦੇ ਹੋ ਪਰ ਜਦੋਂ ਤੁਸੀਂ ਕੋਈ ਵੀ ਕੰਮ ਹੈ ਜੇ ਜਿੱਦਾਂ 1963 ਦਾ ਐਕਟ ਕਹਿੰਦਾ ਕਿ ਜਿਹੜਾ ਬੰਦਾ ਇਹ ਭਾਸ਼ਾਵਾਂ ਨਹੀਂ ਸਮਝ ਸਕਦਾ ਆਫੀਸ਼ੀਅਲ ਉਹਨੂੰ ਇਹ ਇਜਾਜ਼ਤ ਹੋਣੀ ਚਾਹੀਦੀ ਹੈ ਕਿ ਉਹ ਆਪਣੀ ਭਾਸ਼ਾ ਦੇ ਵਿੱਚ ਚਾਹੇ 4 ਬੰਦੇ ਬੋਲਣ ਵਾਲੇ ਹੋਣ ਕਿ ਆਪਣਾ ਜਿਹੜਾ ਕੰਮ ਹੈ ਆਪਣੀ ਭਾਸ਼ਾ ਵਿੱਚ ਕਰਵਾ ਸਕੇ ਜੀ ਤੇ ਕਾਫੀ ਸਾਰੇ ਆਪਣੇ ਵੀਰ ਦਰਸ਼ਕ ਆਪਾਂ ਨੂੰ ਵੇਖ ਰਹੇ ਜਸਜੀਤ ਸਿੰਘ ਜਸ ਤੇ ਪਰਗਨ ਸਿੰਘ ਜੀ ਗੁਰਪ੍ਰੀਤ ਸਿੰਘ ਬਰਾੜ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਦੀ ਸ਼ੁਕਰੀਆ ਜੀ ਤੇ ਏਕ ਓਮਕਾਰ ਮਾਲਵਾ ਪੰਜਾਬੀ ਸੱਥ ਵਾਲੇ ਵੀਰ ਵੀ ਆਪਾਂ ਨੂੰ ਵੇਖ ਰਹੇ ਨੇ ਪ੍ਰਕਾਸ਼ ਸਿੰਘ ਜੀ ਇੰਡੀਆ ਤੋਂ ਨਵਦੀਪ ਕੰਬੋਜ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਤੁਸੀਂ ਟਾਈਮ ਚੋਂ ਟਾਈਮ ਕੱਢ ਕੇ ਸਾਨੂੰ ਵੇਖ ਰਹੇ ਹੋ ਤੇ ਅਗਲੀ ਗੱਲ ਜੇ ਆਪਾਂ ਕਰੀਏ ਇੰਡੀਆ ਚਾਈਨਾ ਬਾਰੇ ਜਿੱਦਾਂ ਇਹ ਰੌਲਾ ਜਿਹਾ ਚੱਲਦਾ ਰਹਿੰਦਾ ਆਪਣੇ ਪਹਿਲੇ ਪ੍ਰਧਾਨ ਮੰਤਰੀ ਉਹਨਾਂ ਨੇ ਨਾਰਾ ਦਿੱਤਾ ਸੀ ਹਿੰਦੀ ਚੀਨੀ ਭਾਈ ਭਾਈ ਪਰ ਉਹ ਗੱਲ ਬਣੀ ਨਹੀਂ ਹਨਾ ਕਹਿੰਦੇ ਵੀ ਚੀਨੀ ਨਹੀਂ ਕਦੀ ਕਿਸੇ ਦੇ ਹੁੰਦੇ ਤੇ ਹੁਣ ਆ ਜਿਹੜਾ ਆਪਣਾ ਰੇੜਕਾ ਚੱਲ ਰਿਹਾ ਇਸ ਟਾਈਮ ਤੇ ਮੋਦੀ ਸਾਹਿਬ ਪਹਿਲਾਂ ਕਹਿੰਦੇ ਹੋ ਗਿਆ ਰਾਜੀਨਾਮਾ ਇਦਾਂ ਨਹੀਂ ਹੋਇਆ ਉਦਾਂ ਨਹੀਂ ਹੋਇਆ ਤੇ ਹੁਣ ਫੇਰ ਮਤਲਬ ਆ ਖਬਰ ਆ ਰਹੀ ਕਿ ਨਹੀਂ ਉਹ ਫੇਰ ਆਪਣੀ ਗੱਲ ਤੋਂ ਮੁੱਕਰ ਗਏ ਨੇ ਚਾਈਨਾ ਵਾਲੇ ਇਹਦੇ ਬਾਰੇ ਬਣਾ ਵਜਾ ਪਾਊਗਾ ਤੁਸੀਂ ਗੱਲ ਜਿੱਦਾਂ ਕੀਤੀ ਮੈਂ ਜਵਾਹਰ ਲਾਲ ਨਹਿਰੂ ਹੁਣਾਂ ਤੋਂ ਹੀ ਕੀਤੀ ਬੜੇ ਸਤਿਕਾਰਯੋਗ ਆ ਮੈਂ ਕਾਫੀ ਉਹਨਾਂ ਦੇ ਬਾਰੇ ਪੜ੍ਹਿਆ ਜੀ ਖਾਸ ਤੌਰ ਤੇ ਡਿਸਕਵਰੀ ਆਫ ਇੰਡੀਆ ਹਾਂਜੀ ਭਾਰਤ ਇੱਕ ਖੋਜ ਜੀ ਤੇ ਉਹ ਜ਼ਰੂਰ ਸਾਡੇ ਦੋਸਤਾਂ ਨੂੰ ਪੜ੍ਹਨੀ ਚਾਹੀਦੀ ਆ ਜਾਂ ਭਾਰਤ ਇੱਕ ਖੋਜ ਜਿਹੜਾ ਬਣਿਆ ਹੋਇਆ ਆ ਸੀਰੀਅਲ ਜੀ YouTube ਦੇ ਉੱਤੇ ਆ ਜੇ ਤੁਸੀਂ ਭਾਰਤ ਦੀ ਸੰਸਕ੍ਰਿਤੀ ਭਾਰਤ ਦੇ ਬਾਰੇ ਕੁਝ ਵੀ ਜਾਣਨਾ ਆ ਉਹ ਸੀਰੀਅਲ ਜ਼ਰੂਰ ਦੇਖੋ YouTube ਦੇ ਉੱਤੇ ਸਾਰਾ ਪਿਆ ਜੀ ਬਹੁਤ ਜ਼ਿਆਦਾ ਰਿਸਰਚ ਕੀਤੀ ਸੀ ਉਹਨੇ ਬੰਦੇ ਨੇ ਜਿਹੜੇ ਬੰਦੇ ਦੇ ਵਿੱਚ ਕੋਈ ਗੁਣ ਹੈ ਉਹ ਵੀ ਗੱਲ ਆਪਾਂ ਨੂੰ ਕਰਨੀ ਚਾਹੀਦੀ ਹੈ ਬਿਲਕੁਲ ਹਾਂਜੀ ਜਦੋਂ ਭਾਰਤ ਆਜ਼ਾਦ ਹੋਇਆ ਉਹਨਾਂ ਦੀ ਪਹਿਲੀ ਨੀਤੀ ਉਹਨਾਂ ਨੇ ਇੱਕ ਪੰਚਸ਼ੀਲ ਦਾ ਸਮਝੌਤਾ ਇੱਕ ਤਿਆਰ ਕੀਤਾ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਜਿਹੜੇ ਗਵਾਂਢੀ ਮੁਲਕ ਆ ਉਹਨਾਂ ਦੇ ਨਾਲ ਬੜੇ ਪਿਆਰ ਸਤਿਕਾਰ ਦੇ ਨਾਲ ਰਹਿਣਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਇੱਕ ਆਗੂ ਦੀ ਜਦੋਂ ਪਾਕਿਸਤਾਨ ਵਾਲੇ ਭੜਕਾਊ ਬਿਆਨ ਦੇ ਰਹੇ ਸੀ ਉਸ ਵੇਲੇ ਪੰਡਿਤ ਜਵਾਹਰ ਲਾਲ ਨਹਿਰੂ ਕਹਿੰਦਾ ਸੀ ਨਹੀਂ ਅਸੀਂ ਸਾਰਿਆਂ ਨਾਲ ਪਿਆਰ ਨਾਲ ਰਹਿਣਾ ਜਦੋਂ ਇੱਕ ਠੰਡੀ ਜੰਗ ਚੱਲ ਰਹੀ ਸੀ ਅਮਰੀਕਾ ਤੇ ਰਸ਼ੀਆ ਦੇ ਵਿੱਚ ਡਿਵੀਜ਼ਨ ਹੋ ਰਹੀ ਸੀ ਦੁਨੀਆ ਭਰ ਦੀ ਇਹਨਾਂ ਨੇ ਕਿਹਾ ਸੀ ਕਿ ਨਹੀਂ ਅਸੀਂ ਪੰਚਸ਼ੀਲ ਦੇ ਸਮਝੌਤੇ ਦੇ ਤਹਿਤ ਅਸੀਂ ਇਹਨਾਂ ਦੋਨਾਂ ਵੱਲ ਨਹੀਂ ਜਾਵਾਂਗੇ ਅਸੀਂ ਕਿਸੇ ਦਾ ਫੇਵਰ ਨਹੀਂ ਕਰਾਂਗੇ ਅਸੀਂ ਲੜਾਈ ਦੇ ਵਿੱਚ ਨਹੀਂ ਪਵਾਂਗੇ ਉਸ ਵੇਲੇ ਨਾਲ ਦਾ ਗਵਾਂਢੀ ਸੀ ਚਾਈਨਾ ਆਪਣਾ ਲੈਵਲ ਇੱਕੋ ਹੀ ਸੀ ਦੋਨਾਂ ਦਾ ਤੇ ਉਹ ਵੀ ਨਵਾਂ ਆਜ਼ਾਦ ਹੋਇਆ ਸੀ ਆਪਾਂ ਵੀ ਨਵੇਂ ਆਜ਼ਾਦ ਹੋਏ ਸੀ ਇਹਨਾਂ ਨੂੰ ਲੱਗਾ ਵੀ ਚਾਈਨਾ ਦੇ ਨਾਲ ਵੀ ਜੇ ਸਾਡਾ ਕਿਉਂਕਿ ਉਸ ਵੇਲੇ ਤੱਕ ਕੋਈ ਸਫਾਬੰਦੀ ਇਦਾਂ ਦੀ ਹੋਈ ਨਹੀਂ ਸੀ ਜਿਹਦੇ ਨਾਲ ਇਹ ਪਾਕਿਸਤਾਨ ਦੇ ਨੇੜੇ ਹੋਵੇ ਤੇ ਕਿਉਂਕਿ ਕਮਿਊਨਿਸਟ ਇੱਕ ਸੀਗਾ ਤੇ ਰਸ਼ੀਆ ਦੇ ਨਾਲ ਕਾਫੀ ਮੇਲ ਜੋਲ ਸੀ ਉਹਨਾਂ ਦਾ ਰਸ਼ੀਆ ਦੇ ਕਰਕੇ ਵੀ ਥੋੜਾ ਜਿਹਾ ਭਾਰਤ ਨੂੰ ਲੱਗਦਾ ਸੀ ਕਿ ਚਾਈਨਾ ਸਾਡੇ ਫੇਵਰ 'ਚ ਹੀ ਰਹਿਣਾ ਚਾਈਨਾ ਦੇ ਨਾਲ 1950 ਦੇ ਵਿੱਚ ਜਦੋਂ ਸੁਰੱਖਿਆ ਪਰਿਸ਼ਦ ਦੀ ਜਿਹੜੀ ਮੈਂਬਰੀ ਦੀ ਗੱਲ ਹੋਈ ਉਸ ਵੇਲੇ ਅਮਰੀਕਾ ਨੇ ਵਿਰੋਧ ਕੀਤਾ ਕਿ ਚਾਈਨਾ ਇਹਦਾ ਮੈਂਬਰ ਨਹੀਂ ਹੋਣਾ ਚਾਹੀਦਾ ਫਰਾਂਸ ਨੇ ਵਿਰੋਧ ਕੀਤਾ ਬ੍ਰਿਟੇਨ ਨੇ ਵਿਰੋਧ ਕੀਤਾ ਕਿ ਇਹ ਜਿਹੜਾ ਮੈਂਬਰ ਹੈ ਨਹੀਂ ਹੋਣਾ ਚਾਹੀਦਾ ਤੇ ਭਾਰਤ ਨੇ ਫੁੱਲ ਸਪੋਰਟ ਕੀਤੀ ਇਹਨਾਂ ਨੇ ਆਪਣੀ ਜਿਹੜੀ ਵੋਟ ਆ ਇਹਦੇ ਹੱਕ ਵਿੱਚ ਪਾਈ ਚਾਈਨਾ ਦੇ ਹੱਕ ਵਿੱਚ ਇਸੇ ਕਰਕੇ ਇਹ ਕਹਿ ਦਿੰਦੇ ਆ ਕਿ ਸਾਡੇ ਲਈ ਕੰਡੇ ਬੀਜ ਹੋ ਗਿਆ ਉਦੋਂ ਹੀ ਜਦੋਂ ਸੁਰੱਖਿਆ ਪਰਿਸ਼ਦ ਦੇ ਵਿੱਚ ਇਹ ਚਲੇਗਾ ਕਿਉਂਕਿ ਵੀਟੋ ਪਾਵਰ ਮਿਲ ਗਈ ਉਸ ਤੋਂ ਬਾਅਦ ਐਡਾ ਪਾਵਰਫੁਲ ਹੋ ਗਿਆ ਇਹ ਚਾਈਨਾ ਸੁਰੱਖਿਆ ਪਰਿਸ਼ਦ ਦੇ ਵਿੱਚ ਜੇ ਉਦੋਂ ਨਾ ਉਹ VOTING ਹੋਈ ਹੁੰਦੀ ਇੰਡੀਆ ਦੇ ਵੱਲੋਂ ਮਤਲਬ ਇੰਡੀਆ ਵਾਲਿਆਂ ਨੇ ਮਤਲਬ ਭਾਈਚਾਰਕ ਤੌਰ ਤੇ ਚਲੋ ਗਵਾਂਢੀ ਦੇਸ਼ ਹੈ ਇਸੇ ਕਰਕੇ ਜਾਨੀ ਉਹ ਤੁਸੀਂ ਹਿੰਦੀ ਚੀਨੀ ਭਾਈ ਦੀ ਗੱਲ ਕੀਤੀ ਆ ਮੈਂ ਉਹ ਪੁਰਾਣੀ ਗੱਲ ਦੱਸਦਾ ਕਿ ਕਈ ਵਾਰੀ ਕੀ ਹੁੰਦਾ ਸਾਡੇ ਹਿਸਟਰੀ ਦੇ ਵਿੱਚ ਪੁਰਾਣਾ ਕੋਈ ਬੀਜ ਇਦਾਂ ਦਾ ਬੋਇਆ ਹੁੰਦਾ ਜਿਹੜਾ ਹੁਣ ਸਾਨੂੰ ਅੱਜ ਕੰਡੇ ਦੇ ਰਿਹਾ ਇਸ ਕਰਕੇ ਉਹ ਜਦੋਂ ਇੰਨਾ ਜ਼ਿਆਦਾ ਵਿਰੋਧ ਸੀ ਅਮਰੀਕਾ ਸ਼ੁਰੂ ਤੋਂ ਕਹਿ ਰਿਹਾ ਸੀ ਕਿ ਨਹੀਂ ਅਸੀਂ ਇਹਨਾਂ ਦੇ ਨਾਲ ਕਿਉਂਕਿ ਇਹ ਖਾਸੀਅਤ ਰਹੀ ਆ ਖਾਸ ਤੌਰ ਤੇ ਬ੍ਰਿਟੇਨ ਦੀ ਜਾਂ ਅਮਰੀਕਨ ਦੀ ਇਹ ਹਰ ਇੱਕ ਬੜੀ ਦੇਖ ਲੈਂਦੇ ਆ ਵੀ ਇੱਥੇ ਦੇ ਲੋਕਾਂ ਦਾ ਸੁਭਾਅ ਕਿਦਾਂ ਦਾ ਇਹ ਇਦਾਂ ਦੀਆਂ ਰਿਸਰਚ ਸਾਈਕੋਲੋਜੀ ਇਹਨਾਂ ਨੇ ਕੱਢੀ ਆ ਤੇ ਉਸ ਤੋਂ ਬਾਅਦ ਜਦੋਂ ਇਹ ਬਣ ਗਿਆ ਫਿਰ ਇਹ ਲੜਾਈ ਵੀ ਇਹਨਾਂ ਨੇ ਹਮਲਾ ਕਰ ਦਿੱਤਾ ਹਮਲਾ ਇਸ ਕਰਕੇ ਕਰ ਦਿੱਤਾ ਕਿ ਉਸ ਤੋਂ ਬਾਅਦ ਚਾਈਨਾ ਨੇ ਤਿੱਬਤ ਦੇ ਉੱਤੇ ਕਬਜ਼ਾ ਕਰ ਲਿਆ ਜਿਹੜਾ ਕਿ ਇੱਕ ਵੱਖਰਾ ਦੇਸ਼ ਸੀ ਤਿੱਬਤ ਦੇ ਉੱਤੇ ਜਦੋਂ ਕਬਜ਼ਾ ਹੋ ਗਿਆ ਉਸ ਤੋਂ ਬਾਅਦ ਦਲਾਈ ਲਾਮਾ ਜਿਹੜਾ ਕਿ ਉਹਨਾਂ ਦਾ ਲੀਡਰ ਸੀ ਉਹ ਭੱਜ ਕੇ ਇੰਡੀਆ ਆ ਗਿਆ ਇੰਡੀਆ ਨੇ ਉਹਨੂੰ ਸ਼ਰਨ ਦੇ ਦਿੱਤੀ
ਸ਼ਰਨ ਦੇਣ ਤੋਂ ਹੀ ਪੰਗਾ ਪੈ ਗਿਆ। ਉਹ ਆਏ ਆ ਤੇ ਉਹਨਾਂ ਨੇ ਹਮਲਾ ਕਰ ਦਿੱਤਾ 1962 ਦੇ ਵਿੱਚ ਓਕੇ ਇਸੇ ਤੰਗਦਿਲੀ ਦੇ ਵਿੱਚ, ਕਿਉਂਕਿ ਤਿੱਬਤ ਸਾਰਾ ਮਲਕਿਆ ਸੀ। ਉਹਨਾਂ ਨੇ ਇੱਧਰ ਭਾਰਤ ਦਾ ਕੋਈ 40,000 ਵਰਗ ਕਿਲੋਮੀਟਰ ਦੇ ਕਰੀਬ ਇਲਾਕਾ ਵੀ ਰੋਕਿਆ, ਕੋਈ 1500 ਦੇ ਕਰੀਬ ਇਹਨਾਂ ਦੇ ਸੈਨਿਕ ਵੀ ਮਰੇ ਆ, ਹੋਰ ਬਹੁਤ ਨੁਕਸਾਨ ਜ਼ਿਆਦਾ ਹੋਇਆ। ਇੱਕ ਤਰ੍ਹਾਂ ਹਾਰ ਹੋਈ ਆ 1962 ਦੇ ਵਿੱਚ। ਫਿਰ ਉਹ ਤੋਂ ਬਾਅਦ ਵੀ ਝੜਪਾਂ ਆਉਂਦੀਆਂ ਰਹੀਆਂ, 1965 ਚ ਹੋਈ ਆ, 1972 ਚ ਹੋਈ ਆ, ਝੜਪਾਂ ਆਉਂਦੀਆਂ ਰਹੀਆਂ, ਪਰ ਐਡਾ ਨੁਕਸਾਨ ਨਹੀਂ ਜ਼ਿਆਦਾ ਹੋਇਆ ਜਿੰਨਾ ਆਹ 12 ਜੂਨ ਨੂੰ ਹੋਇਆ। ਉਸ ਤੋਂ ਬਾਅਦ ਇੰਨਾ ਜ਼ਿਆਦਾ 20 ਤਾਂ ਆਪਣੇ ਸੈਨਿਕ ਜਿਹੜੇ ਆ ਸ਼ਹੀਦ ਹੋਏ, ਤੇ ਵੈਸੇ ਚਾਈਨਾ ਦੇ ਵੀ ਹੋਏ ਆ, ਪਰ ਉਹ ਮੰਨ ਨਹੀਂ ਰਿਹਾ ਇਸ ਗੱਲ ਨੂੰ। ਹੁਣ ਫਿਰ ਇਹ ਝੜਪ ਹੋਈ ਆ 29-30 ਅਗਸਤ ਦੀ ਪਿਛਲੇ ਮਹੀਨੇ ਜੀ। ਹੁਣ ਉਹਦੇ ਨਾਲ ਵੀ ਕਾਫੀ ਫੇਰ ਇੱਕ ਵਾਰੀ ਹੋ ਗਿਆ। ਪਰ ਹੁਣ ਉੱਥੇ ਸ਼ੰਘਾਈ ਮੀਟਿੰਗ ਸੀਗੀ, ਉਹਦੇ ਵਿੱਚ ਆਪਣੇ ਰੱਖਿਆ ਮੰਤਰੀ ਰਾਜਨਾਥ ਸਿੰਘ ਹੁਣੀ ਵੀ ਗਏ ਹੋਏ ਸੀ, ਤੇ ਉੱਥੇ ਚਾਈਨਾ ਦੇ ਜਿਹੜੇ ਰੱਖਿਆ ਮੰਤਰੀ ਹੈਗੇ ਆ ਬੇਈ ਹੁਣੀ, ਉਹ ਵੀ ਉੱਥੇ ਪਹੁੰਚੇ ਹੋਏ ਸੀ। ਤੇ ਉਦੋਂ ਚਾਈਨਾ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਆ। ਉਦੋਂ ਇਹ ਲੱਗਾ ਵੀ ਚਾਈਨਾ, ਪਰ ਸਾਡਾ ਜਿਹੜਾ ਮੀਡੀਆ ਆ ਇਹ ਵੀ ਥੋੜਾ ਜਿਹਾ ਹੈਗਾ, ਚਾਈਨਾ ਡਰ ਗਿਆ, ਚਾਈਨਾ ਨੇ ਘੁਟਨੇ ਟੇਕ ਦੀਏ। ਆਹੋ ਇਹ ਤਾਂ ਪੰਗਾ ਨਾ, ਜਿੱਦਾਂ ਹੁਣ ਦੂਜੇ ਬੰਨੇ ਲਾ ਲਓ ਵੀ ਉਹ ਕਮਿਊਨਿਸਟ ਕੰਟਰੀ ਆ, ਉਧਰੋਂ ਤਾਂ ਮੀਡੀਆ 'ਚ ਕੋਈ ਗੱਲਬਾਤ ਆਉਂਦੀ ਨਹੀਂ ਹਨਾ, ਤੇ ਇਹ ਸਾਡੇ ਵਾਲਾ ਮੀਡੀਆ ਮਤਲਬ ਪੱਲਿਓਂ ਹੀ ਲਾਈ ਜਾਂਦਾ, ਜਿੱਦਾਂ ਪੱਲਿਓਂ ਲਾਈ ਜਾਂਦਾ, ਕਿਉਂਕਿ ਇਹਨਾਂ ਨੇ ਪ੍ਰਮੋਟ ਕਰਨਾ ਕਿ ਮੋਦੀ ਸਰਕਾਰ ਦਾ ਜੀ ਇਹ ਯਤਨ ਬਹੁਤ ਕਾਮਯਾਬ, ਮੋਦੀ ਸਰਕਾਰ ਨੇ ਇਦਾਂ ਕਰ ਦਿੱਤੀ। ਉਹਨਾਂ ਨੇ ਉਦੋਂ ਮੰਨ ਲਿਆ ਕਿ ਹਾਂ ਠੀਕ ਆ, ਆਪਾਂ ਇਹ ਤੇ ਗੱਲਬਾਤ ਕਰਦੇ ਹਾਂ। ਤੇ ਜਿਹੜੀ ਅਪ੍ਰੈਲ 2020 ਦੀ ਸਥਿਤੀ ਸੀ, ਉਹ ਤੋਂ ਪਹਿਲਾਂ ਦੀ, ਕਿਉਂਕਿ ਉਹ ਤੋਂ ਅਪ੍ਰੈਲ ਦੇ ਵਿੱਚ ਹੀ ਆਏ ਅੱਗੇ ਇਹ ਵੀ ਪਹਿਲਾਂ ਜਿਹੜੀ ਸਥਿਤੀ ਆ ਉਹ ਬਰਕਰਾਰ ਰੱਖੀ ਜਾਵੇ। ਉੱਥੇ ਇਹ ਕਿਹਾ ਜਾ ਰਿਹਾ ਵੀ ਮਾਸਕੋ ਦੇ ਵਿੱਚ, ਕਿਉਂਕਿ ਰਸ਼ੀਆ ਨੇ ਵੀ ਕਾਫੀ ਇਹਦੇ ਵਿੱਚ ਦਖਲਅੰਦਾਜ਼ੀ ਕੀਤੀ ਤੇ ਉਹਨੂੰ ਇੱਕ ਤਰ੍ਹਾਂ ਨਾਲ ਦਬਾਅ ਵਿੱਚ ਲੈ ਆਂਦਾ ਸੀ ਚਾਈਨਾ ਦੇ ਰੱਖਿਆ ਮੰਤਰੀ ਨੂੰ। ਪਰ ਜਦੋਂ ਹੀ ਇਹ ਗੱਲਬਾਤ ਹੋ ਗਈ, ਮੀਡੀਆ ਨੇ ਇੱਧਰੋਂ ਚੱਕ ਦਿੱਤਾ ਜੀ ਭਾਰਤ ਕੀ ਹੋ ਗਈ ਜੀਤ। ਉਹ ਫਿਰ ਉੱਥੇ ਦੇ ਜਿਹੜੇ ਲੋਕ ਆ ਉਹ ਵੀ, ਕਿਉਂਕਿ ਸਰਕਾਰ ਦੇਖ ਰਹੀ ਆ ਕਿ ਸਾਡੇ ਕੋਲ ਇੱਕ ਤਾਂ ਕਰੋਨਾ ਵਾਇਰਸ ਆ ਰਿਹਾ, ਇੱਕ ਇਹ ਗਲਵਾਨ ਘਾਟੀ ਦਾ ਮਸਲਾ, ਪੈਂਗੋਂਗ ਝੀਲ ਵਾਲਾ, ਉਹਦੇ ਨਾਲ ਸਰਕਾਰਾਂ ਲੋਕਾਂ ਦੇ ਵਿੱਚ ਵੀ ਇੱਕ ਨਮੋਸ਼ੀ ਹੁੰਦੀ ਆ। ਉਹ ਫਿਰ ਗਲੋਬਲ ਟਾਈਮਸ ਨੇ ਜਿਹੜੀ ਉੱਥੇ ਦੀ ਮੇਨ ਹੈਗੀ ਆ ਸਰਕਾਰੀ, ਉਹਦੇ ਵਿੱਚ ਛਪ ਕੇ ਆ ਗਿਆ ਸਰਕਾਰ ਦਾ ਬਿਆਨ ਕਿ ਅਸੀਂ ਇਹ ਭਾਰਤ ਗਲਤ ਕਹਿ ਰਿਹਾ, ਅਸੀਂ ਆਪਣੀ 1 ਇੰਚ ਜ਼ਮੀਨ ਨਹੀਂ ਛੱਡਣੀ। ਇਹ 2 ਦਿਨਾਂ ਦੇ ਵਿੱਚ 2 ਤਰ੍ਹਾਂ ਦੇ ਵਾਰਤਾਲਾਪ ਹੋ ਗਏ। ਇੱਕ ਪਾਸੇ ਉਹ ਵਾਰਤਾਲਾਪ ਵੀ ਕਰ ਰਹੇ ਆ, ਹੁਣ ਇਹ ਜਿਹੜੇ ਝੜਪੇ ਦੇ ਵਿੱਚ ਕਿਹਾ ਜਾ ਰਿਹਾ ਵੀ ਕੁਝ ਸਾਡੇ ਜਿਹੜੇ ਸ਼ਹੀਦ ਵੀ ਹੋਏ ਆ ਫੌਜੀ, ਉਹ ਪਰ ਚਾਈਨਾ ਕਹਿ ਰਿਹਾ ਨਹੀਂ। ਪਰ ਇਹ ਫੌਜ ਦੇ ਨਹੀਂ, ਅਸਲ ਦੇ ਵਿੱਚ ਇਹ ਰੌ ਦੇ ਹੈਗੇ ਆ ਜਿਹੜੇ ਕਿ ਗੁਪਤ ਕਰਦੇ ਆ ਕੰਮ। ਇਸ ਕਰਕੇ ਇੰਡੀਅਨ ਗਵਰਨਮੈਂਟ ਦੱਸ ਨਹੀਂ ਰਹੀ ਕਿ ਉਹ ਜਿਹੜੇ ਆ ਉਹਨਾਂ ਦੀ ਸ਼ਹੀਦੀ ਹੋਈ ਆ, ਕਿਉਂਕਿ ਇਹ ਕਿਸੇ ਦੇ ਬਾਰੇ ਬੜੇ ਗੁਪਤ ਹੁੰਦੇ, ਸਿੱਧੇ ਪ੍ਰਾਈਮ ਮਿਨਿਸਟਰ ਨੂੰ ਰਿਪੋਰਟ ਕਰਦੇ ਆ। ਪਰ ਉਹ ਇੱਕ ਬਾਹਰ ਆ ਗਈ ਆ ਗੱਲ, ਕਿਤੇ ਸੰਸਕਾਰ ਦੀ ਗੱਲ ਆ ਗਈ ਆ ਕਿ ਫੌਜੀ ਹੈ, ਇਹ ਫੌਜੀ ਕਿਹੜਾ ਹੈ, ਇਹਨੂੰ ਪ੍ਰਮੋਟ ਨਹੀਂ ਕੀਤਾ ਜਾ ਰਿਹਾ। ਫਿਰ ਉਹ ਸੂਚਨਾਵਾਂ ਆਈਆਂ ਵੀ ਇਹ ਗੁਪਤ ਕੰਮ ਕਰਦੇ ਆ। ਬਹੁਤ ਸਾਰੇ ਇਦਾਂ ਦਾ ਨੁਕਸਾਨ ਵੀ ਜਿਹੜਾ ਭਾਰਤ ਨੂੰ ਉਠਾਉਣਾ ਪੈ ਰਿਹਾ। ਪਰ ਹੁਣ ਜਿੱਦਾਂ ਦਾ ਕਰੋਨਾ ਵਾਇਰਸ ਆ ਗਿਆ ਤੇ ਮੋਦੀ ਸਰਕਾਰ ਜਿੱਦਾਂ ਸਫਾਬੰਦੀ ਵਿੱਚ ਫੇਲ ਹੋ ਰਹੀ ਆ, ਚਾਹੇ ਉਹ ਕਰੋਨਾ ਵਾਇਰਸ ਦੀ ਗੱਲ ਕਰ ਲਈਏ, ਆਪਾਂ GST ਦੀ ਗੱਲ ਕਰ ਲਈਏ, ਉਦੋਂ ਪਹਿਲਾਂ ਨੋਟਬੰਦੀ ਦੀ ਗੱਲ ਕਰ ਲਈਏ, ਹੁਣ ਇਹਨਾਂ ਕੋਲ ਇੱਕੋ ਇੱਕ ਇਹ ਰਸਤਾ ਆ ਚਾਈਨਾ, ਕਿ ਜੇ ਕਿਸੇ ਤਰੀਕੇ ਦੇ ਨਾਲ ਚਾਈਨਾ ਨੂੰ ਰੋਕਣ ਦੇ ਵਿੱਚ ਸਫਲ ਰਹਿੰਦੇ ਆ ਤੇ ਸ਼ਾਇਦ ਵੀ ਲੋਕਾਂ ਦਾ ਵਿਸ਼ਵਾਸ ਜਿਹੜਾ ਆ ਉਹ ਫੇਰ ਜਿੱਤਿਆ ਜਾ ਸਕਦਾ। ਕਿਉਂਕਿ ਇਹ ਮਨ ਕੀ ਬਾਤ ਤੁਸੀਂ ਦੇਖ ਹੀ ਲਿਆ ਵੀ ਜਿਸ ਤਰੀਕੇ ਦੇ ਨਾਲ ਘਟੀ ਆ ਰੇਟਿੰਗ, ਉਹ ਤੋਂ ਇਹ ਬਾਅਦ ਇਹ ਵੀ ਲੱਗਦਾ ਆ ਇਹਨਾਂ ਨੂੰ ਵੀ ਇਹ ਚਾਈਨਾ ਨੂੰ ਨਾਲ ਚਾਹੇ ਜੰਗੇ ਲਾਉਣੀ ਪਵੇ, ਇਹਨਾਂ ਨੂੰ ਹਰਾਉਣਾ ਹੁਣ ਜ਼ਰੂਰੀ ਹੋ ਗਿਆ। ਠੀਕ ਹੈ। ਤੇ ਇਹ ਜਿਹੜੀ ਗੱਲਬਾਤ ਚੱਲ ਰਹੀ ਤੇ ਇਹਦੇ ਵਿੱਚ ਆਪਣੇ ਦੁਨੀਆ ਦੇ ਸਰਪੰਚ ਟਰੰਪ ਸਾਹਿਬ, ਡੋਨਾਲਡ ਟਰੰਪ, ਉਹ ਕਹਿੰਦੇ ਨਾ ਕਿ ਰਾਜੀਨਾਮਾ ਕਰਾਉਣ ਨੂੰ ਫਿਰਦੇ ਆ, ਜਾਂ ਕਹ ਲਓ ਕਿ ਰਾਜੀਨਾਮਾ ਕਰਾ ਦੋ, ਆਪਣਾ ਨੋਬਲ ਪੁਰਸਕਾਰ ਲੈਣ ਨੂੰ ਫਿਰਦੇ ਆ। ਦੇਖੋ ਉਹਨਾਂ ਦੀ ਖਾਸੀਅਤ ਹੈ, ਆਪਾਂ ਬਹੁਤ ਵਾਰੀ ਪ੍ਰੋਗਰਾਮ ਵਿੱਚ ਜ਼ਿਕਰ ਕੀਤਾ, ਕਿਉਂਕਿ ਸਾਮਾ ਸਾਹਿਬ ਲੈ ਗਏ ਸੀ, ਕੰਮ ਵੀ ਉਹਨਾਂ ਦੇ ਬਹੁਤ ਵਧੀਆ ਹੈ। ਸਾਮਾ ਦੀ ਇੱਕ ਇੱਜ਼ਤ ਸੀ, ਓਬਾਮਾ ਸਾਹਿਬ ਬਹੁਤ ਇੱਜ਼ਤ ਰੱਖਦੇ ਹੁੰਦੇ ਸੀ ਤੇ ਕਾਫੀ ਉਹਨਾਂ ਦਾ ਇੱਕ ਨਾਂ ਵੀ ਸੀ, ਅੱਜ ਵੀ ਲੋਕੀ ਰਿਸਪੈਕਟ ਦੇ ਨਾਲ ਦੇਖਦੇ ਆ। ਪਰ ਟਰੰਪ ਸਾਹਿਬ ਇਹ ਪਹਿਲਾਂ ਵੀ ਵਿਵਾਦਾਂ ਵਿੱਚ ਸੀ, ਰਾਸ਼ਟਰਪਤੀ ਬਣਨ ਤੋਂ ਬਾਅਦ ਵੀ ਵਿਵਾਦਾਂ ਦੇ ਵਿੱਚ ਹੀ ਆ, ਤੇ ਚਾਹੁੰਦੇ ਆ ਵੀ ਮੈਨੂੰ ਨੋਬਲ ਪ੍ਰਾਈਜ਼ ਮਿਲੇ, ਖਾਸ ਤੌਰ ਤੇ ਸ਼ਾਂਤੀ ਦੇ ਲਈ, ਕਿ ਮੈਂ ਸ਼ਾਂਤੀ ਬਣਾਤੀ। ਪਰ ਇੱਥੇ ਲੱਗਦਾ ਕਿ ਸ਼ਾਂਤੀ ਦੇ ਨਾਲ ਕੰਮ ਜਿਹੜਾ ਆ ਹੋਣਾ ਨਹੀਂ। ਅਸਲ ਦੇ ਵਿੱਚ ਜਿਹੜੀਆਂ ਨਵੰਬਰ ਵਿੱਚ VOTING ਹੋਣ ਜਾ ਰਹੀਆਂ ਆ ਪ੍ਰੈਜ਼ੀਡੈਂਟ ਦੀਆਂ ਅਮਰੀਕਾ ਦੇ ਵਿੱਚ, ਉਹਦੇ ਲਈ ਹੁਣ ਇਹ ਚੱਲ ਰਿਹਾ ਆ ਕਿ ਇੰਡੀਅਨ ਕਮਿਊਨਿਟੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਉੱਥੇ ਰਹਿੰਦੀ ਆ ਅਮਰੀਕਾ ਦੇ ਵਿੱਚ।
ਤੇ ਟਰੰਪ ਦਾ ਹੈਗਾ ਆ ਕਿ ਮੈਂ ਇਹਨਾਂ ਸਾਰਿਆਂ ਦੀ ਜਿਹੜੀ ਵੋਟ ਆ ਆਪਣੇ ਹੱਕ ਦੇ ਵਿੱਚ ਕਰ ਲਵਾਂ। ਹਾਂਜੀ ਹਾਂ, ਤੇ ਇਸੇ ਕਰਕੇ ਉਹਨਾਂ ਨੇ ਮੋਦੀ ਸਾਹਿਬ ਦੀ ਬਹੁਤ ਤਾਰੀਫ ਕੀਤੀ ਆ ਤੇ ਨਾਲੇ ਕਿਹਾ ਆ ਕਿ ਭਾਰਤੀ ਲੋਕ ਮੈਨੂੰ ਮੋਦੀ ਦੇ ਤਰ੍ਹਾਂ ਹੀ ਪਿਆਰ ਕਰਦੇ ਆ, ਜਿੱਦਾਂ ਇਹ ਮੋਦੀ ਨੂੰ ਪਿਆਰ ਕਰਦੇ ਆ, ਇਹ ਨਹੀਂ ਸਾਰਿਆਂ ਨੇ ਵੋਟ ਮੈਨੂੰ ਪਾਉਣੀ ਆ। ਨਾਲੇ ਕਹਿ ਦਿੱਤਾ ਕਿ ਇਹ ਬੜਾ ਗੰਭੀਰ ਮਸਲਾ ਆ ਤੇ ਜੇ ਦੋਨੋਂ ਦੇਸ਼ ਚਾਹੁੰਦੇ ਆ ਮੈਂ ਇਹਨਾਂ ਦੀ ਬੈਠ ਕੇ ਗੱਲਬਾਤ ਕਰਾ ਸਕਦਾ। ਪਰ ਬੈਠ ਕੇ ਗੱਲਬਾਤ ਕੀ, ਉਹ ਰਸ਼ੀਆ ਵਾਲੇ ਵੀ ਤਾਂ ਇਹੀ ਕਹਿ ਰਹੇ ਆ। ਇਹ ਸਹਿਮਤੀ ਤਾਂ ਦੋਨਾਂ ਦੇਸ਼ਾਂ ਦੀ ਚਾਹੀਦੀ ਆ ਕਿ ਜੇ ਸਹਿਮਤੀ ਇਹ ਆ ਕਿ ਕੀ ਲੋਕਾਂ ਨੂੰ ਵੀ ਐਕਸੈਪਟੇਬਲ ਹੋਵੇਗੀ। ਉਹ ਪਹਿਲਾਂ ਜਿਹੜੀ ਹੁਣ ਪੰਡਿਤ ਜਵਾਹਰ ਲਾਲ ਨਹਿਰੂ ਦੀ ਮੌਤ ਦਾ ਕਾਰਨ ਹੀ ਇਹ ਹੋਇਆ ਸੀ ਕਿ ਜਦੋਂ ਉਹਨਾਂ ਨੇ ਚਾਈਨਾ ਨੇ ਹਮਲਾ ਕਰ ਦਿੱਤਾ, ਜਿੱਦਾਂ ਦੀ ਨਮੋਸ਼ੀ ਭਰੀ ਹਾਰ ਹੋਈ ਆ, ਉਸ ਤੋਂ ਬਾਅਦ ਉਹ ਝੱਲੇ ਹੀ ਨਹੀਂ ਪਾਏ। ਹੁਣ ਇਹ ਜਿਹੜੀਆਂ ਸਰਕਾਰਾਂ ਇਹ ਬਹੁਤ ਸੋਚਦੀਆਂ ਕਿ ਲੋਕਾਂ ਦਾ ਰਿਐਕਸ਼ਨ ਇਸ ਮਾਮਲੇ ਤੇ ਕੀ ਹੋਣਾ। ਤੇ ਪਰ ਥੈਂਕ ਯੂ ਟਰੰਪ ਸਾਹਿਬ, ਉਹਨਾਂ ਨੇ ਕੁਝ ਕੀਤਾ ਕਿਹਾ। ਤੇ ਨਾਲ ਲੱਗਦੀ ਇਹਨਾਂ ਦੀ ਗੱਲ ਕਰੀਏ, ਜੇ ਇੱਕ ਬੰਨੇ ਦਾ ਦੁਨੀਆ ਦੇ ਸਰਪੰਚ ਮਤਲਬ ਇਦਾਂ ਨੋਬਲ ਪੁਰਸਕਾਰ ਲੈਣ ਨੂੰ ਫਿਰਦੇ ਆ, ਪਰ ਇਹਨਾਂ ਦੇ ਜਿਹੜਾ ਹੁਣ ਕਰੋਨਾ ਵਾਇਰਸ ਚੱਲਿਆ ਸਾਰੀ ਦੁਨੀਆ 'ਚ ਹੀ ਆ ਮਤਲਬ ਇਹਦਾ ਅਸਰ, ਤੇ ਇਹਨਾਂ ਦੇ ਮਤਲਬ ਜਿਹੜੇ ਕੇਸ ਹੈਗੇ ਨੇ ਉਹ ਪਹੁੰਚੇ ਹੋਏ ਨੇ 70 ਲੱਖ ਦੇ ਕਰੀਬ ਕੇਸ ਹੋ ਗਏ ਨੇ। ਤੇ ਕਾਫੀ ਟਾਈਮ ਪਹਿਲਾਂ ਹੀ ਇਹਨਾਂ ਨੇ ਕਹਿਤਾ ਸੀ ਕਿ 2 ਲੱਖ ਦੇ ਕਰੀਬ ਬੰਦਾ ਮਰ ਜਾਣਾ, ਤਾਂ ਕੀ ਗੱਲ ਹੋ ਗਈ ਲੋਕਾਂ 'ਚ ਪਹਿਲਾਂ ਹੀ ਉਦਾਂ ਦਾ ਉਹਨਾਂ ਨੂੰ ਮੈਂਟਲੀ ਤੌਰ ਤੇ ਤਿਆਰ ਕਰ ਦਿੱਤਾ ਜਾਵੇ, ਜਿੱਚੋਂ ਕਿ ਲਗਭਗ 1,80,000 ਦੇ ਕਰੀਬ ਮੌਤਾਂ ਅਮਰੀਕਾ ਦੇ ਵਿੱਚ ਹੋ ਚੁੱਕੀਆਂ ਨੇ, ਜਿਹਨੂੰ ਕਿ ਸਾਰੀ ਦੁਨੀਆ ਦਾ ਸਰਪੰਚ ਕਿਹਾ ਜਾਂਦਾ। ਤੇ ਇੱਥੇ ਇਲੈਕਸ਼ਨ ਦਾ ਕੀ, ਹੁਣ ਜਿਹੜਾ ਅੱਗੇ ਇਲੈਕਸ਼ਨ ਆ ਰਹੇ ਨੇ, ਕੀ ਟਰੰਪ ਸਾਹਿਬ ਨੂੰ ਇਹ ਸਾਰੇ ਹਾਲਾਤਾਂ ਦੇ ਮੱਦੇ ਨਜ਼ਰ ਦੁਬਾਰੇ ਇਲੈਕਸ਼ਨ ਜਿੱਤਣ ਦਾ ਮੌਕਾ ਮਿਲੂਗਾ ਜਾਂ ਕਿੱਦਾਂ ਲੱਗਦਾ? ਪਹਿਲਾਂ ਕੁਝ ਹਫ਼ਤੇ ਪਹਿਲਾਂ ਤਾਂ ਕਾਫੀ ਇਹਨਾਂ ਦੀ ਰੇਟਿੰਗ ਡਿੱਗ ਗਈ ਸੀ, ਪਰ ਹੁਣ ਫੇਰ ਥੋੜਾ ਜਿਹਾ ਉੱਠ ਰਹੇ ਆ। ਆਹੋ ਦੋਸਤੋ ਸੁਣਿਆ ਸੀ ਵੀ ਦੂਜੀ ਪਾਰਟੀ ਵਾਲੇ ਜੋ ਬਿਡਨ ਨੂੰ ਨਹੀਂ ਚੜਦੇ ਆ। ਹਾਂਜੀ, ਬਿਡਨ ਉਹਨਾਂ ਦਾ ਕਾਫੀ ਕੰਮ ਅੱਗੇ ਜਾ ਰਿਹਾ ਸੀ, ਖਾਸ ਤੌਰ ਤੇ ਜਿਹੜੇ ਉਹ ਹੈਰਿਸ ਹੋਣੀ ਆਪਣੇ ਪੰਜਾਬੀ ਆਪਣੇ ਇੰਡੀਅਨ ਮੂਲ ਦੇ ਹੈਗੇ ਆ, ਤੇ ਉਹਨਾਂ ਦਾ ਵੀ ਕਰਕੇ ਵੀ ਕਾਫੀ ਉਭਾਰ ਇੰਡੀਅਨ ਕਮਿਊਨਿਟੀ ਦੇ ਵਿੱਚ ਵੀ ਕਾਫੀ ਹੋਇਆ ਸੀ। ਪਰ ਆ ਪਿਛਲਾ ਵਿਵਾਦ ਇੱਕ ਆ ਗਿਆ ਕਿ ਪਿਛਲੀ ਇੱਕ ਰਿਪੋਰਟ ਕੱਢ ਮਾਰੀ ਆ ਕਿਸੇ ਨੇ ਕਿ ਇਹ ਫਰਾਂਸ ਦੇ ਗਏ ਸੀ 2018 ਦੇ ਵਿੱਚ, ਤੇ ਉੱਥੇ ਇੱਕ ਯਾਦਗਾਰ ਸੀ, ਉੱਥੇ ਜਿਹੜੇ ਅਮਰੀਕਾ ਦੇ ਸੋਲਜਰ ਸ਼ਹੀਦ ਹੋਏ ਸੀ ਪੈਰਿਸ ਦੇ ਵਿੱਚ, ਉਹਨਾਂ ਦੀ ਯਾਦਗਾਰ ਸੀ 1800 ਫੌਜੀਆਂ ਦੀ। ਇਹ ਕਿਹਾ ਜਾ ਰਿਹਾ ਵੀ ਉਹ ਰਿਪੋਰਟ ਦੇ ਵਿੱਚ ਕਿਸੇ ਬੰਦੇ ਨੇ ਕਿਹਾ ਵੀ ਮੈਂ ਉੱਥੇ ਸੀ, ਵੀ ਪਹਿਲਾਂ ਤਾਂ ਇਹ ਕਹਿੰਦਾ ਵੀ ਬਾਰਿਸ਼ ਹੁੰਦੀ ਆ ਮੇਰੇ ਵਾਲ ਖਰਾਬ ਹੋ ਜਾਣੇ ਆ, ਮੈਂ ਨਹੀਂ ਜਾਣਾ ਉੱਥੇ। ਅੱਛਾ, ਤੇ ਇਹ ਕਿਹਾ ਗਿਆ। ਨਾਲੇ ਹੀ ਇਹਨੇ ਫਿਰ ਕਹਿ ਦਿੱਤਾ ਵੀ ਇਹ ਕੋਈ ਕੰਮ ਦੇ ਬੰਦੇ ਥੋੜੀ ਸੀ, ਇਹਨਾਂ ਦੀ ਕੋਈ ਬਹੁਤੀ ਵੱਡੀ ਪ੍ਰਾਪਤੀ ਨਹੀਂ, ਜਦ ਕਿ ਉਹ ਆਪਣੀਆਂ ਜਾਨਾਂ ਗਵਾ ਚੁੱਕੇ ਆ। ਕਿਉਂਕਿ ਇਹ ਕਿਉਂ ਗੱਲ ਬਾਹਰ ਲਿਆਂਦੀ ਗਈ, ਕਿਉਂਕਿ ਇਹ ਕਿਹਾ ਜਾਂਦਾ ਕਿ ਜਿਹੜੇ ਫੌਜੀ ਪਰਿਵਾਰ ਆ ਉਹ ਟਰੰਪ ਦੀ 57% ਸਪੋਰਟ ਕਰਦੇ ਆ। ਇਹ ਦੂਜੀ ਧਿਰ ਦਾ ਵੀ ਹੋ ਸਕਦਾ, ਕਿਉਂਕਿ ਇਦਾਂ ਦੀ ਪੋਲਿਟਿਕਸ ਹੁਣ ਜਿੱਦਾਂ ਦੀ ਇੰਡੀਆ ਵਿੱਚ ਚੱਲਦੀ ਹੁੰਦੀ ਸੀ ਕਿ ਦੂਜੇ ਨੂੰ ਡੀਫੇਮ ਕਿੱਦਾਂ ਕਰਨਾ। ਇਹ ਪੋਲਿਟਿਕਸ ਇਹਦੇ ਵਿੱਚ ਸੱਚਾਈ ਕਿੰਨੀ ਕਿ, ਕਿਉਂਕਿ ਇਹ ਉੱਥੇ ਦੀ ਜਿਹੜੀ ਅਟਲਾਂਟਿਸ ਪੱਤਰਿਕਾ ਆ ਉਹਦੇ ਵਿੱਚ ਛਪੀ ਆ, ਤੇ ਨਾਲੇ ਇਹਨਾਂ ਨੇ ਕਹਿ ਦਿੱਤਾ ਆ ਵੀ ਇਹ ਪੱਤਰਿਕਾ ਵਿਕੀ ਹੋਈ ਆ, ਜਿੱਦਾਂ ਕਹਿੰਦੇ ਹੁੰਦੇ ਆ ਕਿ ਇਹ ਗਲਤ ਆ ਨਿਊਜ਼, ਇਹਨਾਂ ਨੇ ਕਹਿ ਦਿੱਤੀ ਆ। ਪਰ ਕਈ ਭਰੋਸੇਯੋਗ ਸੂਤਰ ਇਹਦੇ ਵਿੱਚ ਦੱਸਦੇ ਆ ਵੀ ਅਸੀਂ ਉੱਥੇ ਹੈਗੇ ਸੀ, ਤੇ ਰਿਪੋਰਟ ਵਾਈਟ ਹਾਊਸ ਦੇ ਵਿੱਚੋਂ ਨਿਕਲੀ ਆ। ਓਕੇ ਠੀਕ ਹੈ। ਤੇ ਦੇਵ ਸਾਹਿਬ ਤੁਹਾਡੀ ਹਾਜ਼ਰੀ ਲੱਗ ਗਈ ਆ, ਤੁਹਾਡੀ ਅੱਜ ਛੁੱਟੀ, ਤੁਸੀਂ ਪਾਰਟੀ ਅਟੈਂਡ ਕਰੋ, ਮਜ਼ੇ ਨਾਲ ਪਕੌੜੇ ਸ਼ਕੌੜੇ ਖਾਓ। ਤੇ ਇੱਕ ਹਰਮਨਦੀਪ ਗਿੱਲ ਹੁਣਾਂ ਦਾ ਦਲਜੀਤ ਜੀ ਕਮੈਂਟ ਹੈ, ਕਹਿੰਦੇ ਭਾਸ਼ਾ ਉੱਪਰ ਭਗਤ ਸਿੰਘ ਦਾ ਇੱਕ ਲੇਖ ਹੈ, ਪੜ੍ਹਨ ਵਾਲਾ ਹੈ, ਸੋਹਣੇ ਢੰਗ ਨਾਲ ਪੇਸ਼ ਕੀਤਾ ਹੈ ਕਿ ਖੇਤਰੀ ਭਾਸ਼ਾਵਾਂ ਤੇ ਰਾਸ਼ਟਰੀ ਭਾਸ਼ਾਵਾਂ ਬਾਰੇ। ਦੇਖੋ ਜਿਹੜੀ ਇਹ ਗੱਲ ਸਹੀ ਆ, ਕਿਉਂਕਿ ਸਾਰਿਆਂ ਦੀ ਮੰਗ ਜਿਹੜੀ ਆ, ਜੇ ਉਸ ਲੇਖ ਦੀ ਵੀ ਆਪਾਂ ਵਿਵਰਣ ਦੇ ਦਈਏ, ਸੰਘੀ ਢਾਂਚੇ ਦੀ ਜਿਹੜੀ ਗੱਲ ਹੋਈ ਆ, ਉਹ ਸੰਘੀ ਢਾਂਚਾ ਤਾਂ ਅੱਜ ਤੱਕ ਸਾਡੇ ਖਿਆਲਾਂ ਦੇ ਵਿੱਚ ਹੈ ਹੀ ਨਹੀਂ ਕਿ ਸੰਘੀ ਢਾਂਚੇ ਨੂੰ ਅਸੀਂ ਡਿਵੈਲਪ ਕਰੀਏ, ਜਿਹੜਾ ਇੱਕ ਰੂਹ ਆ ਭਾਰਤੀ ਸੰਵਿਧਾਨ ਦੀ। ਕਿਉਂਕਿ ਫਿਰ ਉੱਥੇ ਆ ਜਾਂਦੀ ਆ ਨਾ ਗੱਲ ਕਿ ਭਾਸ਼ਾਵਾਂ ਦੇ ਉੱਤੇ ਗੱਲਬਾਤ ਜਿਹੜੀ ਆ ਇਸੇ ਕਰਕੇ ਨਹੀਂ ਹੋ ਰਹੀ ਕਿ ਜਿਹੜਾ ਸੰਘੀ ਸਿਸਟਮ ਆ ਉਹਨੂੰ ਪੂਰੇ ਅਧਿਕਾਰ ਹੀ ਨਹੀਂ ਮਿਲੇ। ਤੇ ਸੰਘੀ ਸਿਸਟਮ ਤਾਂ ਹੀ ਚੱਲੇਗਾ ਜੇ ਭਾਸ਼ਾ ਦੇ ਉੱਤੇ ਵੀ ਤੁਹਾਡਾ ਕਮਾਂਡ ਹੋਵੇ, ਤੁਹਾਨੂੰ ਅਧਿਕਾਰ ਦਿੱਤੇ ਜਾਣ। ਪਰ ਡਿਸਾਈਡ ਕੌਣ ਕਰਦਾ? ਸੈਂਟਰ ਗਵਰਨਮੈਂਟ ਡਿਸਾਈਡ ਕਰਦੀ ਆ, ਉੱਥੇ ਦੇ ਲੋਕਾਂ ਦੇ ਉੱਤੇ ਤਾਂ ਗੱਲ ਥੋਪ ਦਿੱਤੀ ਜਾਂਦੀ ਆ ਕਿ ਤੁਸੀਂ ਆਹ ਚੀਜ਼ ਨਹੀਂ ਬੋਲਣੀ, ਆਹ ਚੀਜ਼ ਬੋਲਣੀ ਆ। ਜੀ ਤੇ ਜੇ ਆਪਾਂ ਅਗਲੀ ਗੱਲ ਕਰੀਏ, ਆਪਾਂ ਦਲਜੀਤ ਜੀ ਜਿੱਦਾਂ ਕਰੋਨਾ ਆਇਆ ਤੇ ਸਾਰੇ ਦੇਸ਼ਾਂ ਨੂੰ ਇੰਡੀਆ 'ਚ ਵੀ ਗਿਆ ਤੇ ਉਹਦਾ ਕਾਫੀ ਸਾਰਾ ਅਸਰ ਹੋਇਆ, ਜਿੱਦਾਂ ਦਿੱਲੀ ਸਟੇਟ ਸੀਗਾ ਉੱਥੇ ਵੀ ਬਹੁਤ ਅਸਰ ਹੋਇਆ। ਤੇ ਇੱਕ ਟਾਈਮ ਆਇਆ ਕਿ ਦਿੱਲੀ ਦੇ ਵਿੱਚ ਕਾਫੀ ਹਾਲਾਤ ਵਿਗੜੇ, ਪਰ ਫਿਰ ਇੱਕ ਟਾਈਮ ਆਇਆ ਕਿ ਸਰਕਾਰ ਨੇ ਕਾਫੀ ਮਤਲਬ ਵਧੀਆ ਬੰਦੋਬਸਤ ਕੀਤੇ ਤੇ ਉੱਤੇ ਕਰੋਨਾ ਦੇ ਕੰਟਰੋਲ ਪਾਇਆ, ਜਿਹੜੀਆਂ ਮੌਤਾਂ ਸੀ ਉਹ ਵੀ, ਉਹਨਾਂ ਦੀ ਦਰ ਵੀ ਘਟੀ। ਤੇ ਉਹ ਹੁਣ ਆਮ ਆਦਮੀ ਪਾਰਟੀ ਦੀ ਮੈਂ ਗੱਲ ਕਰ ਰਿਹਾ, ਤਾਂ ਹੁਣ ਪੰਜਾਬ ਦੇ ਵਿੱਚ ਜਾ ਰਹੇ ਨੇ ਇੱਕ ਆਕਸੀਮੀਟਰ ਦਾ ਉਹ ਪੁਰਜਾ ਲੈ ਕੇ, ਛੋਟੀ ਜਿਹੀ ਮਸ਼ੀਨ ਲਾ ਕੇ ਵੀ ਲੋਕਾਂ ਦੀ ਆਕਸੀਜਨ ਚੈੱਕ ਕਰਨੀ ਆ ਆਪਾਂ। ਵੈਸੇ ਇੱਕ ਬੰਨੇ ਤਾਂ ਲੱਗਦਾ ਵੀ ਜਿੱਦਾਂ ਇੱਕ ਰਾਜਨੀਤਿਕ ਦਾਜ ਆ, ਪਰ ਚਲੋ ਜੇ ਕਿਸੇ ਦਾ ਭਲਾ ਹੋ ਜੇ ਉਹਦੇ ਨਾਲ। ਤੇ ਮੈਂ ਮਾੜੇ ਦਰਸ਼ਕਾਂ ਨੂੰ ਦੱਸਦਾ ਵੀ ਆਕਸੀਮੀਟਰ ਮਸ਼ੀਨ ਹੁੰਦੀ ਕਿ ਆਪਣੀ ਆਕਸੀਜਨ ਚੈੱਕ ਕਰਨ ਵਾਲੀ, ਜਿਹੜੀ ਉਹ ਇੱਕ ਛੋਟੀ ਜਿਹੀ ਉਂਗਲ ਤੇ ਲਾਉਂਦੇ ਹੁੰਦੇ ਆ। ਤੇ ਉਹਦਾ ਰਿਐਕਸ਼ਨ ਮਤਲਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਤੇ ਉਹਨਾਂ ਦੇ ਸੁਨੀਲ ਜਾਖੜ ਕਾਂਗਰਸ ਦੇ ਪ੍ਰਧਾਨ ਜਿਹੜੇ ਪੰਜਾਬ ਦੇ, ਉਹਨਾਂ ਨੇ ਬੜਾ ਸਖਤ ਰਿਐਕਸ਼ਨ ਦਿੱਤਾ
ਕੀ ਇਹਦੇ ਪਿੱਛੇ ਰਿਐਕਸ਼ਨ ਉਹੀ ਤੁਸੀਂ ਜਵਾਬ ਦੇ ਹੀ ਦਿੱਤਾ ਕਿ ਪੋਲੀਟੀਕਲ ਸਟੰਟ ਆ। ਹਾਂਜੀ ਹਾਂ, ਪਹਿਲਾਂ ਤਾਂ ਇਹ ਹੈਗਾ ਕਿ ਇਹ ਬੜਾ ਇੱਕ ਨਾਜ਼ੁਕ ਮੁੱਦਾ ਆ। ਹਾਂਜੀ, ਇਹਦੇ ਬਾਰੇ ਤੁਸੀਂ ਸੁਜੈਸ਼ਨ ਦੇ ਸਕਦੇ ਆ ਦੂਜੇ। ਹੁਣ ਇਹੀ ਆਪਾਂ ਕਹਿ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਇਦਾਂ ਦਾ ਕੋਈ ਪੁਰਜਾ ਦੇ ਕੇ ਦਿੱਲੀ ਦੇ ਵਿੱਚ ਭੇਜ ਦਿੰਦੇ ਆ, ਕੀ ਕੇਜਰੀਵਾਲ ਸਾਹਿਬ ਉਹਨਾਂ ਨੂੰ ਐਕਸੈਪਟੇਬਲ ਹੋਏਗਾ? ਜਾਂ ਤਾਂ ਹੋਵੇ ਕਿ ਤੁਸੀਂ ਵੀ ਉਨੇ ਹੀ ਸਹਿਣਸ਼ੀਲ ਹੋਵੋ। ਤੁਸੀਂ ਇਹ ਗੱਲ ਲਾ ਕੇ ਦੇਖੋ ਕਿ ਨਹੀਂ, ਪਰ ਗੱਲ ਤੇ ਨਾ ਇਹ ਪੰਜਾਬ ਵਾਲੇ ਭੇਜਣ ਜੋਗੇ ਤਾਂ ਹੁਣ ਫਿਰ ਉੱਥੇ ਨਹੀਂ, ਮੈਂ ਤਾਂ ਵੈਸੇ ਗੱਲ ਕਰਦਾ ਕਿ ਕੇਜਰੀਵਾਲ ਸਾਹਿਬ ਹੁਣ ਵੀ ਇੱਡੇ ਸਹਿਣਸ਼ੀਲ ਹੈਗੇ ਆ। ਹਾਂਜੀ ਹਾਂ, ਪਹਿਲਾਂ ਤਾਂ ਇਹ ਹੈਗਾ ਕਿ ਆਕਸੀਮੀਟਰ ਚੈੱਕ ਕਰਾਉਣਾ ਕੀ ਹੋਏਗਾ, ਕਿਉਂਕਿ ਕੱਲਾ ਕਰੋਨਾ ਕਰਕੇ ਆਕਸੀਜਨ ਦਾ ਲੈਵਲ ਨਹੀਂ ਘਟਦਾ। ਬਿਲਕੁਲ ਬਿਲਕੁਲ, ਹੋਰ ਬਹੁਤ ਸਾਰੀਆਂ ਬਿਮਾਰੀਆਂ ਆ ਜਿਹਦੇ ਨਾਲ ਆਕਸੀਜਨ ਦਾ ਲੈਵਲ ਘਟਦਾ ਆ। ਦੂਜਾ ਹੈ ਕਿ ਕਰੋਨਾ ਜਿਹੜਾ ਵਾਇਰਸ ਆ ਉਹਦਾ ਚੈੱਕ ਕਰਨ ਦਾ ਜਿਹੜਾ ਸਿਸਟਮ ਆ ਉਹ ਵੱਖਰਾ ਹੈ ਬਿਲਕੁਲ। ਉਹਦਾ ਆਕਸੀਜਨ ਪੱਧਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਜੀ। ਇਹ ਜ਼ਰੂਰ ਆ ਕਿ ਤੁਹਾਡੇ ਸਾਹ ਰੁਕਣ ਲੱਗ ਜਾਂਦਾ ਆ ਜਾਂ ਬਲੱਡ ਦੇ ਵਿੱਚ ਆਕਸੀਜਨ ਦੀ ਮਾਤਰਾ ਘਟਣ ਲੱਗ ਜਾਂਦੀ ਆ, ਇਹ ਗੱਲ ਵੱਖਰੀ ਹੋ ਸਕਦੀ ਆ। ਪਰ ਦੂਜਾ ਨਾਲ ਹੀ ਫੇਰ ਆ ਕਿ ਕੇਜਰੀਵਾਲ ਸਾਹਿਬ ਜੇ ਮੰਨ ਲਓ ਕਿ ਆਕਸੀਮੀਟਰ ਚੈੱਕ ਕਰ ਲੈਂਦੇ ਆ, ਉਹਦੇ ਨਾਲ ਉਹ ਆਕਸੀਜਨ ਦਾ ਲੈਵਲ ਘਟਿਆ, ਪਰ ਉਸ ਤੋਂ ਬਾਅਦ ਇਹ ਤਾਂ ਤੁਸੀਂ ਪ੍ਰੋਬਲਮ ਦੱਸਤੀ। ਬਹੁਤ ਸਾਰੇ ਲੋਕ ਇਦਾਂ ਵੀ ਹੋਣੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਸਾਡੇ ਵਿੱਚ ਆਕਸੀਜਨ ਘਟਿਆ, ਪਰ ਉਹ ਬੜੇ ਵਧੀਆ ਨੱਠੇ ਭੱਜੇ ਫਿਰਦੇ ਆ। ਬਿਲਕੁਲ, ਜਦੋਂ ਉਹਨਾਂ ਨੂੰ ਦੱਸ ਦੇਣਾ ਆ ਉਹਨਾਂ ਨੂੰ ਪਤਾ ਲੱਗ ਜਾਣਾ, ਉਹ ਮਾਨਸਿਕ ਤੌਰ ਤੇ ਬੰਦਾ ਬਿਮਾਰ ਉਹਦੇ ਨਾਲ ਬਿਮਾਰ ਹੋ ਜਾਣਾ ਆ। ਤੇ ਦੂਜਾ ਸਾਨੂੰ ਇਹ ਵੀ ਪਤਾ ਵੀ ਸਾਡੇ ਪੁਰਜੇ ਕਿੱਦਾਂ ਦੇ ਹੁੰਦੇ ਆ। ਅਸੀਂ ਤਾਂ ਜਿਹੜੇ ਨੈਗੇਟਿਵ ਰਿਪੋਰਟਾਂ ਆ ਪੋਜ਼ਿਟਿਵ ਵੀ ਕਰ ਦਈਦੀਆਂ, ਪੋਜ਼ਿਟਿਵ ਨੂੰ ਨੈਗੇਟਿਵ ਵੀ ਕਰ ਦਈਦੀਆਂ। ਫਿਰ ਉਹਦਾ ਅਲਟਰਨੇਟਿਵ ਅਸੀਂ ਕੀ ਰੱਖੀਏ ਕਿ ਉਸ ਤੋਂ ਬਾਅਦ ਜੇ ਪਤਾ ਲੱਗ ਜਾਂਦਾ ਫਿਰ ਕੀ ਦਿੱਲੀ ਸਰਕਾਰ ਕੋਈ ਪੈਸੇ ਵੱਲੋਂ ਮਦਦ ਦਊਗੀ ਉਹਨਾਂ ਦੀ ਕਿ ਜਿਨ੍ਹਾਂ ਦਾ ਆਕਸੀਜਨ ਮੀਟਰ ਘਟਿਆ ਜਾਂ ਆਕਸੀਜਨ ਦਾ ਪੱਧਰ ਘਟਿਆ ਕਿ ਉਹਨਾਂ ਦੀ ਅਸੀਂ ਫਿਰ ਹੈਲਥ ਸੰਬੰਧੀ ਕੋਈ ਦੇਵਾਂਗੇ ਸੇਵਾਵਾਂ? ਜ਼ਰੂਰਤ ਇੱਥੇ ਹੈਗੀ ਕਿ ਜੇ ਤੁਸੀਂ ਉਹਦੇ ਉੱਤੇ ਮਦਦ ਕੀਤੀ ਆ, ਖਾਸ ਤੌਰ ਤੇ ਪਲਾਜ਼ਮਾ ਥੈਰੇਪੀ ਦੇ ਲਈ ਬਹੁਤ ਵੱਡਾ ਕੰਮ ਕੀਤਾ ਇੰਡੀਆ ਦੇ ਵਿੱਚ। ਇਹ ਇਕੱਲਾ ਸਟੇਟ ਹੈ ਜਿਹਨੇ ਇੰਨਾ ਵੱਡਾ ਕੰਮ ਕੀਤਾ। ਸੱਚ ਮੈਨੂੰ ਪਲਾਜ਼ਮਾ ਤੇ ਆ ਗਿਆ, ਸੌਰੀ ਮੈਂ ਤੁਹਾਨੂੰ ਰੋਕਦਾ ਵੀ ਪਲਾਜ਼ਮਾ ਦੇ ਨਾਲ ਹੀ ਕਹਿੰਦੇ ਪੰਜਾਬ ਵਾਲੇ ਉਹਨੂੰ ਵੀ 20,000 ਰੁਪਏ 'ਚ ਵੇਚਣ ਲੱਗ ਪਏ ਸੀਗੇ, ਇਦਾਂ ਦਾ ਕੁਝ ਸੀਗਾ। ਫਿਰ ਕਿਉਂਕਿ ਲੋਕ ਆਉਂਦੇ ਨਹੀਂ ਸਾਡੇ, ਇਹ ਵੀ ਇੱਕ ਹੋ ਗਿਆ ਕਿ ਪਲਾਜ਼ਮਾ ਦੇ ਲਈ ਕੀ ਹੁੰਦਾ ਕਿ ਜਿਹੜੇ ਲੋਕ ਠੀਕ ਹੋ ਚੁੱਕੇ ਆ ਉਹਨਾਂ ਦੇ ਅੰਦਰ ਐਂਟੀਬਾਡੀਜ਼ ਜਿਹੜੀਆਂ ਬਣ ਚੁੱਕੀਆਂ, ਜਿਹੜੀ ਰੋਗ ਦੇ ਨਾਲ ਲੜਨ ਦੀ ਸਮਰੱਥਾ। ਹੁਣ ਉਹਦੇ ਸਾਡੇ ਬਲੱਡ ਜੇ ਦੂਜੇ ਨੂੰ ਦਿੱਤਾ, ਉਹ ਪਲਾਜ਼ਮਾ ਦਿੱਤਾ ਜਾਵੇ, ਉਹ ਦੂਜੇ ਦੇ ਅੰਦਰ ਵੀ ਜਾਓ, ਮਤਲਬ ਵੀ ਉਹਦਾ ਬਲੱਡ ਜਿਹੜਾ ਬੰਦਾ ਠੀਕ ਹੋ ਗਿਆ ਉਹਦਾ ਬਲੱਡ ਲੈ ਕੇ ਤੇ ਜਿੰਨੂੰ ਪ੍ਰੋਬਲਮ ਉਹਨੂੰ ਚੜਾਉਣਾ, ਥੋੜਾ ਜਿਹਾ ਪਲਾਜ਼ਮਾ ਦੇ ਕੇ ਬਲੱਡ ਦਾ ਪਾਰਟ ਆ ਤੇ ਉਹ ਦੇ ਕੇ ਆਪਾਂ ਉਹ ਕਹਿੰਦੇ ਆ ਵੀ ਅੰਦਰ ਐਂਟੀਬਾਡੀਜ਼ ਜਿਹੜੀਆਂ ਆ ਕਾਇਮ ਹੋ ਜਾਂਦੀਆਂ। ਇੱਕ ਇਲਾਜ ਦਾ ਇੱਕ ਵੱਖਰਾ ਢੰਗ ਆ, ਜਾਨੀ ਇਹਨੂੰ ਇਲਾਜ ਨਹੀਂ ਪ੍ਰੋਪਰ ਕਹਿ ਸਕਦੇ। ਇੱਕ ਤਰੀਕੇ ਦੇ ਨਾਲ ਇਹ ਕਿਹਾ ਜਾਂਦਾ ਕਿ ਬਹੁਤ ਇਹ ਕੰਮ ਕਾਰਗਰ ਸਿੱਧ ਹੋਇਆ ਜੀ। ਪਰ ਇੰਡੀਆ ਪੰਜਾਬ ਦੇ ਵਿੱਚ ਇਹ ਹੋਇਆ ਕਿ ਇਹਨਾਂ ਨੇ ਸਰਕਾਰਾਂ ਨੇ ਬਾਰ-ਬਾਰ ਕਿਹਾ ਕਿ ਤੁਸੀਂ ਆਪਣਾ ਪਲਾਜ਼ਮਾ ਦੇ ਕੇ ਜਾਓ, ਪਰ ਇਹ ਦਿੱਤਾ ਨਹੀਂ। ਈਵਨ ਕਿ ਬਹੁਤ ਸਾਰੇ ਐਮਐਲਏ ਐਮਪੀ ਵੀ ਹੋਏ ਆ ਠੀਕ। ਪਰ ਇੱਥੇ ਇੱਕ ਨਾਲ ਲੱਗਦੀ ਗੱਲ ਇਹ ਵੀ ਜਿਵੇਂ ਤੁਸੀਂ ਕਿਹਾ ਵੀ ਬਹੁਤ ਸਰਕਾਰ ਨੇ ਕਿਹਾ ਪਰ ਬਹੁਤ ਸਾਰੇ ਲੋਕਾਂ ਨੇ ਵੀ ਨਹੀਂ ਦਿੱਤਾ। ਇਹ ਮੈਨੂੰ ਇਹ ਵੀ ਲੱਗਾ ਵੀ ਇਹ ਕਾਰਨ ਇਹ ਵੀ ਰਿਹਾ ਵੀ ਲੋਕਾਂ ਨੂੰ ਗਾਈਡ ਹੀ ਨਹੀਂ ਕਰ ਪਾਏ, ਮਤਲਬ ਉਹਨਾਂ ਨੂੰ ਵਿਸ਼ਵਾਸ ਜਿੱਤਣ ਦੀ ਬਜਾਏ ਉਹਨਾਂ 'ਚ ਡਰ ਜ਼ਿਆਦਾ ਪੈਦਾ ਹੋ ਗਿਆ। ਜਿੱਦਾਂ ਅਫਵਾਹਾਂ ਇਹ ਨਹੀਂ ਬਿਲਕੁਲ ਆ ਜਿਹੜੀ ਕੁੱਟ ਕਟਾਪਾ ਸ਼ੁਰੂ ਹੋਇਆ ਖਾਸ ਤੌਰ ਤੇ ਹੈਲਥ ਵਰਕਰਾਂ ਦਾ, ਪਿੰਡਾਂ ਦੇ ਲੋਕ ਜਿਹੜੇ ਆ ਉਹ ਇਦਾਂ ਸਮਝਣ ਲੱਗ ਗਏ ਕਿ ਸਾਡੇ ਨਾਲ ਧੱਕਾ ਹੋ ਰਿਹਾ, ਸਾਨੂੰ ਚੱਕ ਕੇ ਲੈ ਜਾਂਦੇ, ਬੰਦਾ ਚੰਗਾ ਭਲਾ ਲੈ ਕੇ ਜਾਂਦੇ ਆ, ਜਦੋਂ ਹਸਪੀਟਲ ਦੇ ਵਿੱਚ ਪਹੁੰਚਦੇ ਉੱਥੇ ਇਲਾਜ ਹੁੰਦਾ ਤੇ ਉੱਥੇ ਦੂਏ ਦਿਨ ਸਾਨੂੰ ਖਬਰ ਮਿਲਦੀ ਆ ਬਈ ਬੰਦਾ ਤਾਂ ਸਾਡਾ ਪੂਰਾ ਹੋ ਗਿਆ। ਉਸ ਤੋਂ ਬਾਅਦ 2-3 ਘੰਟੇ ਉਹ ਆਉਂਦੇ ਆ, ਉਹਨਾਂ ਨੇ ਵੀ ਆਪਣੇ ਸਿਰ ਮੂੰਹ ਢਕੇ ਆ, ਲਾਸ਼ ਨੂੰ ਲਿਫਾਫੇ ਦੇ ਵਿੱਚ ਲਪੇਟਿਆ ਆ, ਸਾਨੂੰ ਮੂੰਹ ਵੀ ਨਹੀਂ ਦਿਖਾਉਂਦੇ ਜੀ। ਠੀਕ ਹੈ ਜੀ, ਦੂਰੋਂ ਕਹਿੰਦੇ ਆ ਦੇਖ ਲਓ ਤੇ ਲਿਆ ਕੇ ਉਹ ਫਿਰ ਕਿਸੇ ਨੇ ਕਹਿ ਦਿੱਤਾ ਵੀ ਇਹ ਚੋਂ ਅੰਗ ਵੀ ਕੱਢ ਲੈ ਗਏ ਹੋਣੇ ਆ। ਪਰ ਇਹ ਜ਼ਰੂਰ ਦਰਸ਼ਕੋ ਇਹ ਧਿਆਨ ਰੱਖੋ ਵੀ ਜਿਹੜਾ ਕਰੋਨਾ ਆ, ਕਰੋਨਾ ਇੱਕ ਇਦਾਂ ਦੀ ਬਿਮਾਰੀ ਆ ਤੁਹਾਡੀ ਲਾਗ ਨਾ ਹੁੰਦੀ ਆ ਸਾਡੇ ਨਾਲ। ਹੁਣ ਤੁਸੀਂ ਇਹ ਦੇਖੋ ਕਿ ਜਿਹੜੇ ਬੰਦੇ ਨੂੰ ਕਰੋਨਾ ਦੇ ਨਾਲ ਮੌਤ ਹੋਈ ਆ, ਕੀ ਕੋਈ ਇਦਾਂ ਦਾ ਡਾਕਟਰ ਹਮਾਇਤ ਕਰੂੰਗਾ ਵੀ ਮੈਂ ਇਹਦੇ ਅੰਗ ਕੱਢ ਲਵਾਂ? ਉਹਨੇ ਆਪ ਕਰੋਨਾ ਥੋੜੀ ਕਰਾਉਣਾ। ਦੂਜਾ ਇਹ ਹੈ ਕਿ ਕਰੋਨਾ ਦੇ ਜੇ ਅੰਗ ਆਪਾਂ ਕੱਢ ਵੀ ਲੈ ਕੀ ਉਹ ਦੂਜੇ ਦੇ ਟ੍ਰਾਂਸਫਰ ਕਰਨ ਦੇ ਯੋਗ ਵੀ ਹੈਗੇ ਆ। ਇਸ ਕਰਕੇ ਸਾਨੂੰ ਜਿਹੜੀਆਂ ਅਫਵਾਹਾਂ ਆ ਉਹਨਾਂ ਉੱਤੇ ਵੀ ਥੋੜਾ ਜਿਹਾ ਲੌਜਿਕ ਜ਼ਰੂਰ ਰੱਖਣਾ ਚਾਹੀਦਾ। ਨਾਲੇ ਖਾਸ ਕਰ ਜਿਹੜਾ ਕਿਡਨੀ ਦਾ ਰੌਲਾ ਜ਼ਿਆਦਾ ਪੈ ਰਿਹਾ ਨਾ, ਕਿਡਨੀ ਦਾ ਜਦੋਂ ਇੱਕ ਤੋਂ ਦੂਜੇ ਨੂੰ ਕਿਸੇ ਨੂੰ ਟ੍ਰਾਂਸਪਲਾਂਟ ਕੀਤੇ ਤਾਂ ਬਹੁਤ ਥੋੜਾ ਜਿਹਾ ਟਾਈਮ ਹੁੰਦਾ ਜੀ, ਹਰ ਇੱਕ ਅੰਗ ਦਾ ਵੱਖਰਾ ਵੱਖਰਾ ਟਾਈਮ ਹੈ। ਜੇ ਤੁਸੀਂ ਬਹੁਤ ਕੁਝ ਦੇਖਣਾ ਪੈਂਦਾ ਵੀ ਆਹ ਚੀਜ਼ ਉਹ ਵੀ ਉਹ ਦੂਜੇ ਮਰੀਜ਼ ਨਾਲ ਮੈਚ ਕਰਦੀ ਜਾਂ ਨਹੀਂ ਕਰਦੀ, ਹਨਾ। ਬਿਲਕੁਲ। ਤੇ ਦੂਜਾ ਕਿ ਵੀਡੀਓਜ਼ ਪੈ ਗਈਆਂ, ਸਾਡੇ ਲੋਕਾਂ ਨੂੰ ਪ੍ਰਮੋਟ ਕੀਤਾ, ਪਰ ਫਿਰ ਉੱਥੇ ਆ ਜਾਂਦਾ ਕਿ ਕੀ ਪੰਜਾਬ ਦਾ ਕੋਈ ਬੰਦਾ, ਇਹੀ ਕੈਪਟਨ ਸਰਕਾਰ ਨੇ ਕਿਹਾ ਕਿ ਕੀ ਪੰਜਾਬ ਦਾ ਕੋਈ ਬੰਦਾ ਇਹ ਕਹਿ ਸਕਦਾ ਕਿ ਸਾਡੇ ਨਾਲ ਇਦਾਂ ਦਾ ਹੋਇਆ ਕੰਮ? ਹੁਣ ਉਹ ਲੋਕੀ ਕਹਿ ਰਹੇ ਆ ਸਾਨੂੰ ਜੀ ਕੀ
ਪਤਾ ਤੇ ਇਹ ਤਾਂ ਲਿਫਾਫੇ ਦੇ ਵਿੱਚ ਆਉਂਦੀ ਆ ਲਾਸ਼। ਤੇ ਇਹ ਗੱਲ ਕਿੱਥੋਂ ਸ਼ੁਰੂ ਹੋਈ ਆ, ਕੋਈ ਪਾਕਿਸਤਾਨ ਦੀ ਕਿਹਾ ਜਾ ਰਿਹਾ ਕਿ ਪਾਕਿਸਤਾਨ ਦੀ ਕੋਈ ਵੀਡੀਓਜ਼ ਆ, ਉਸ ਤੋਂ ਬਾਅਦ ਇਹ ਹੋਈਆਂ, ਫਿਰ ਪੰਜਾਬ ਦੇ ਕੁਝ ਲੋਕਾਂ ਨੇ ਇਹਨੂੰ ਪ੍ਰਮੋਟ ਕਰ ਦਿੱਤਾ। ਪਰ ਫਿਰ ਵੀ ਇਹਨੂੰ ਆਪਾਂ ਲੋਕਾਂ ਦੇ ਵਿੱਚ, ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਕੈਪਟਨ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਲੋਕਾਂ ਦੇ ਵਿੱਚ ਇੱਕ ਸੱਚਾਈ ਨਹੀਂ ਲਿਆ ਪਾਈ। ਲੋਕਾਂ ਦੇ ਵਿੱਚ ਹੁਣ ਤੁਸੀਂ ਆਹ ਦੇਖ ਲਓ ਕਿ ਆ ਪਟਿਆਲੇ ਦੀ ਉਹ ਇੱਕ ਵਿਧਾਇਕ, ਉਹਨਾਂ ਨੂੰ ਕਰੋਨਾ ਹੋ ਗਿਆ, ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਹੋਏ, ਉਸ ਤੋਂ ਬਾਅਦ ਛੱਡ ਕੇ ਚਲੇ ਗਿਆ, ਕਹਿੰਦੇ ਇੱਥੇ ਤਾਂ ਗੰਦਾ ਬਹੁਤ ਹੈ। ਇਹਦਾ ਮਤਲਬ ਕੀ ਆ ਕਿ ਤੁਹਾਨੂੰ ਪਤਾ ਹੀ ਨਹੀਂ ਵੀ ਇਹ ਹਸਪੀਟਲ ਜਿਹੜੇ ਆ ਕਿੰਨੇ ਗੰਦੇ ਆ। ਤੁਹਾਨੂੰ ਫਿਰ ਉਹਦੀ ਤੁਸੀਂ ਸਫਾਈ, ਈਵਨ ਕਿ ਤੁਸੀਂ ਤਾਂ ਫਿਰ ਸਫਾਈ ਕਰਾਓ ਉਹਦੀ, ਤੁਸੀਂ ਪ੍ਰਾਈਵੇਟ ਹਸਪੀਟਲ ਵਿੱਚ ਚਲੇ ਗਏ। ਜਦੋਂ ਜਿਹੜੇ ਜਿੰਨੇ ਕਿੰਨੇ ਐਮਐਲਏ ਨੂੰ ਹੋਇਆ ਆ, ਰੋਜ਼ ਇਹ ਦੂਏ ਤੀਏ ਦਿਨ, ਈਵਨ ਕਿ ਰਿਪੋਰਟਰਾਂ ਨੇ ਇਹ ਵੀ ਕਈਆਂ ਨੇ ਕਿਹਾ ਕਿ ਸਾਨੂੰ ਫੋਨ ਆਉਂਦੇ ਆ ਖੁਸ਼ੀ ਨਾਲ ਬਈ ਭਾਈ ਮੈਨੂੰ ਹੋ ਗਿਆ ਕਰੋਨਾ, ਮੇਰੀ ਖਬਰ ਲਾ, ਮੋਢਲੇ ਪੇਜ ਤੇ ਲਾ ਦੇ ਵੀ ਮੈਨੂੰ ਕਰੋਨਾ ਹੋ ਗਿਆ। ਹੁਣ ਇੱਕ ਨਵਾਂ ਸਟੰਟ ਹੁਣ ਦੂਜਾ ਆਇਆ, ਹੁਣ ਨਵੀਆਂ ਖਬਰਾਂ ਲਾਉਣ ਲੱਗ ਪਿਆ, ਹੁਣ ਠੀਕ ਹੋ ਗਿਆ ਮੈਂ, ਉਹ ਵੀ ਖਬਰ ਲਾ, ਹਨਾ, ਇਹ ਖਬਰ ਬਣਦੀ ਨਹੀਂ। ਇਹ ਤਾਂ ਗੱਲ ਹੋ ਗਈ ਜਦੋਂ ਪਹਿਲਾਂ ਪੁਰਾਣੇ ਟਾਈਮ 'ਚ ਥੋੜੇ ਜਿਹੇ ਕਲਾਕਾਰ ਬਾਹਰ ਪ੍ਰੋਗਰਾਮ ਕਰਨ ਜਾਂਦੇ ਸੀ, ਫਲਾਣੇ ਕਲਾਕਾਰ ਹੁਣ ਚੱਲੇ ਇੱਥੇ, ਤੇ ਫਿਰ ਬਾਅਦ 'ਚ ਖਬਰ ਲੱਗਦੀ ਹੁਣ ਕਰਕੇ ਧੁੰਮਾਂ ਪਾ ਕੇ ਆ ਗਏ ਤੇ ਉਹਨਾਂ ਨੇ ਬਿਲਕੁਲ। ਹੁਣ ਇਹੀ ਹੈ ਕਿਉਂਕਿ ਕੰਮ ਤਾਂ ਕੋਈ ਕੀਤਾ ਨਹੀਂ, ਹੁਣ ਇਹ ਆ ਸਿੰਪਥੀ ਲਈ ਜਾ ਰਹੀ ਆ, ਉਹ ਸਾਡੇ ਯਾਰ ਐਮਐਲਏ ਨੂੰ ਕਰੋਨਾ ਹੋ ਗਿਆ, ਯਾਰ ਕਿੰਨਾ ਚੰਗਾ ਬੰਦਾ, ਉਹਨੂੰ ਕਰੋਨਾ ਕਿੱਦਾਂ ਹੋ ਗਿਆ। ਇਹ ਬੰਦੇ ਕਿਉਂਕਿ ਇੱਕ ਉਹ ਸਿੰਪਥੀ ਲੈ ਲਈ, ਪਰ ਨਾਲ ਦੀ ਨਾਲ ਤੁਸੀਂ ਇਹ ਦੇਖੋ ਕਿ ਜਿੰਨੇ ਐਮਐਲਏ ਐਮਪੀਸ ਨੂੰ ਹੋਇਆ, ਇਹਨਾਂ 'ਚੋਂ ਸਰਕਾਰੀ ਹਸਪਤਾਲ 'ਚ ਕਿੰਨੇ ਗਏ, ਈਵਨ ਕਿ ਜਿਹੜੇ ਬਾਬਾ ਫਰੀਦ ਯੂਨੀਵਰਸਿਟੀ ਆ ਫਰੀਦਕੋਟ ਵਾਲੀ, ਉਹਦਾ ਜਿਹੜਾ ਬੀਸੀ ਆ, ਜਿਹੜੇ ਸਭ ਤੋਂ ਬੈਟਰ ਉੱਥੇ ਸਹੂਲਤਾਂ ਦਿੱਤੀਆਂ ਗਈਆਂ ਕਰੋਨਾ ਦੇ ਲਈ ਪੀਜੀਆਈ ਤੋਂ ਬਾਅਦ, ਉਹਦਾ ਜਿਹੜਾ ਮੁਖੀ ਆ ਉਹ ਜਾ ਕੇ ਇਲਾਜ ਕਰਾਉਂਦਾ ਪੀਜੀਆਈ ਤੋਂ। ਇਹਦਾ ਮਤਲਬ ਕੀ ਆ ਕਿ ਉਹਨਾਂ ਨੂੰ ਆਪਣੇ ਤੇ ਵਿਸ਼ਵਾਸ ਹੀ ਹੈ ਨਹੀਂ ਕਿ ਸਾਡੇ ਜਿਹੜੇ ਡਾਕਟਰ ਆ, ਸਾਡੀਆਂ ਜਿਹੜੀਆਂ ਸੁਵਿਧਾਵਾਂ ਆ, ਇਹਨਾਂ ਉੱਤੇ ਫਿਰ ਲੋਕਾਂ ਦਾ ਵਿਸ਼ਵਾਸ ਤੁਸੀਂ ਕਿੱਦਾਂ ਜਿੱਤੋਗੇ ਜਦੋਂ ਸਾਡੇ ਡਾਕਟਰ ਜਿਹੜੇ ਆ ਉਹ ਆਪਣਾ ਇਲਾਜ ਪ੍ਰਾਈਵੇਟ ਬਾਹਰ ਕਰਵਾਉਣ ਡਏ ਆ। ਤੁਹਾਡੇ ਜਿਹੜੇ ਐਮਐਲਏ ਐਮਪੀ ਆ ਜਿਹੜੇ ਕਹਿੰਦੇ ਆ, ਦਾਅਵੇ ਕਰਦੇ ਆ ਕਿ ਸਾਡੀਆਂ ਸਿਹਤ ਸੇਵਾਵਾਂ ਬਹੁਤ ਆਲੇ ਦਰਜੇ ਦੀਆਂ, ਉਹ ਬਾਹਰੋਂ ਇਲਾਜ ਕਰਵਾਉਂਦੇ ਆ, ਪਰ ਫਿਰ ਲੋਕ ਕਿਉਂ ਜਾਣਗੇ? ਲੋਕ ਤਾਂ ਆਪਣੇ ਆਪ ਹੀ ਫਿਰ ਲੱਖਾਂ ਰੁਪਈਆ ਉੱਥੇ ਦੇਣਗੇ। ਇੱਕ ਪਾਸੇ ਹੁਣ ਦਵਾਈ ਕੋਈ ਨਹੀਂ, ਦਵਾਈ ਤਾਂ ਹੈ ਹੀ ਨਹੀਂ ਕੋਈ ਕਰੋਨਾ ਦੀ, ਪਰ ਆ ਪ੍ਰਾਈਵੇਟ ਹਸਪੀਟਲ ਵਾਲੇ ਪਤਾ ਨਹੀਂ ਕਿਹੜਾ ਗਲੂਕੋਸ ਚਾੜੀ ਜਾਂਦੇ ਆ। ਇਹ 30,000 35,000 ਦੱਸਦੇ ਆ ਵੀ ਇੱਕ ਰਾਤ ਦਾ ਲੈਂਦੇ ਆ, ਤੇ ਜੇ 14-15 ਦਿਨ ਰਿਹਾ ਤੇ ਤੁਸੀਂ ਹੁਣ ਹਿਸਾਬ ਲਾ ਲਓ। ਪਰ ਉਹੀ ਤਾਂ ਗੱਲ ਹੈ ਨਾ, ਮਤਲਬ ਹੁਣ ਬੰਦਾ ਕੀਤੇ ਯਕੀਨ ਕਰੇ ਤੇ ਕੀਤੇ ਨਾ ਕਰੇ। ਖੈਰ ਚਲੋ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਵਾਂਗੇ ਵੀ ਹੁਣ ਨਹੀਂ, ਕਰੋਨਾ ਦੇ ਟਾਈਮ 'ਚ ਨਹੀਂ, ਜਦੋਂ ਇਲੈਕਸ਼ਨ ਦੇ ਨੇੜੇ ਤੁਹਾਨੂੰ ਮੌਕਾ ਜ਼ਰੂਰ ਮਿਲਣਾ, ਉਦੋਂ ਤੁਸੀਂ ਲੋਕਾਂ ਦੀ ਮਦਦ ਕਰਿਓ ਜਿੰਨੀ ਕਰ ਸਕੋਗੇ ਜੀ। ਮਦਦ ਸਹੂਲਤ ਨਹੀਂ, ਇਲੈਕਸ਼ਨ ਪਹਿਲੇ ਤਾਂ ਇਹ ਵੀ ਚਲੋ ਤੁਹਾਡਾ ਬਿਆਨ ਗਿਆ, ਪਰ ਨੋ ਡਾਊਟ ਕਿ ਲੋਕੀ ਵੀ ਇਹੀ ਦੇਖਦੇ ਆ ਕਿ ਇਲੈਕਸ਼ਨਸ ਦੇ ਵੇਲੇ ਹੀ ਕੰਮ, ਪਰ ਉਸ ਵੇਲੇ ਤੁਸੀਂ ਕਿੱਥੇ ਗਏ ਹੁੰਦੇ ਆ ਜਦੋਂ ਪੰਜਾਬ ਵਿੱਚ ਹੜ੍ਹ ਆ ਜਾਂਦੇ ਆ, ਚਾਹੇ ਅਕਾਲੀ ਆ ਚਾਹੇ ਕਾਂਗਰਸੀ ਆ, ਉਸ ਵੇਲੇ ਤਾਂ ਫਿਰ ਤੁਸੀਂ ਬਾਬੇ ਸੀਚੇਵਾਲ ਨੂੰ ਹੀ ਲਾਉਣਾ ਪੈਂਦਾ ਮੂਹਰੇ। ਉਸ ਵੇਲੇ ਹੋਰ ਬੰਦਾ ਕਿਹੜਾ ਆ ਜਿਹੜਾ ਜਾ ਕੇ ਉੱਥੇ ਡਟਦਾ ਆ? ਕਿਹੜੇ ਬੰਦੇ ਆ ਤੁਹਾਡੇ ਜਿੰਨੇ ਆ ਰੈਲੀਆਂ ਦੇ ਉੱਤੇ ਜਾਂਦੇ ਆ, ਵਿਹਲੇ ਹੀ ਹੁੰਦੇ ਜਿਹੜੇ ਰੈਲੀ ਦੇ ਲਈ ਟਾਈਮ ਕੱਢ ਸਕਦੇ ਆ, ਉਹ ਫਿਰ ਬੰਨ ਬਣਾਉਣ ਦੇ ਲਈ ਕਿਉਂ ਨਹੀਂ ਜਾਂਦੇ? ਜਾਂ ਹੋਰ ਕੋਈ ਘਟਨਾ ਇਦਾਂ ਦੀ ਵਾਪਰਦੀ ਆ ਉੱਥੇ ਵਿਰੋਧ ਕਰਨ ਕਿਉਂ ਨਹੀਂ ਜਾਂਦੇ? ਜਦੋਂ ਆਹ ਬਿਆਸ ਨਦੀ ਦੇ ਵਿੱਚ ਉਹ ਸ਼ੀਰਾ ਸਿੱਟਿਆ, ਚੱਡਾ ਉਹਨਾਂ ਦੀ ਮਹਿਲ ਨੇ, ਉਸ ਤੋਂ ਬਾਅਦ ਇੰਨੀਆਂ ਮੱਛੀਆਂ ਮਰੀਆਂ, ਕਿਹੜੇ ਜਿਹੜੇ ਕੁਝ ਵੀ ਹੈਗੇ ਇਹਨਾਂ ਦੇ ਜਿਹੜੇ ਲੀਡਰ ਆ ਜਾਂ ਇਹਨਾਂ ਦੇ ਕਿਹਨਾਂ ਨੇ ਕਿੰਨਾ ਕੰਮ ਰੋਕਿਆ? ਕਾਰਨ ਉਹਦਾ ਇਹੀ ਆ ਕਿ ਲੋਕਾਂ ਨੂੰ ਸਿਰਫ ਵੋਟਾਂ ਵੇਲੇ ਰੈਲੀਆਂ ਕਰਨ ਦੇ ਲਈ, ਤੇ ਲੋਕਾਂ ਦੀ ਵੀ ਮਾਨਸਿਕਤਾ ਉਦਾਂ ਦੀ ਹੋ ਗਈ। ਫਿਰ ਉੱਥੇ ਗੱਲ ਆ ਜਾਂਦੀ ਆ ਕਿ ਜਿਹੜੇ ਲੋਕ 1966 ਦੇ ਵਿੱਚ ਜੋ ਮੰਗਾਂ ਸੀ ਜਾਂ 1973 ਤੋਂ ਪਹਿਲਾਂ ਦੀਆਂ ਜਿਹੜੀਆਂ ਮੰਗਾਂ ਬਹੁਤ ਸਾਰੀਆਂ ਜ਼ਿਕਰ ਆਪਾਂ ਕੀਤਾ, ਉਹ ਲੋਕ ਸਿਰੜੀ ਸੀ, ਉਹ ਸਮਝਦੇ ਸੀ ਕਿ ਸਾਡੇ ਲੋਕਾਂ ਦੀਆਂ ਸਮੱਸਿਆਵਾਂ ਕਿੱਦਾਂ ਹੱਲ ਹੋ ਸਕਦੀਆਂ। ਪਰ ਹੁਣ ਦੇ ਜਿਹੜੇ ਲੋਕ ਆ ਉਹ ਇਹਨਾਂ ਗੱਲਾਂ ਤੋਂ ਬਹੁਤ ਦੂਰ ਆ। ਤੇ ਜਸਜੀਤ ਸਿੰਘ ਜੀ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਨੇ, ਦਰਸ਼ਨਦੀਪ ਜੀ, ਗੁਰਪਿਆਰ ਚੌਹਾਨ ਜੀ ਦੇਖ ਰਹੇ ਨੇ, ਪਸੰਦ ਕਰ ਰਹੇ ਨੇ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਤੇ ਦਲਜੀਤ ਜੀ ਲਗਭਗ ਆਪਣਾ ਟਾਈਮ ਹੋ ਗਿਆ, ਪਰ ਜਾਂਦੇ ਜਾਂਦੇ ਆਪਾਂ ਇੱਥੋਂ ਦੀ ਥੋੜੀ ਜਿਹੀ ਕੁਈਨਜ਼ਲੈਂਡ, ਨਿਊ ਸਾਊਥ ਵੇਲਸ ਤੇ ਵਿਕਟੋਰੀਆ ਦੀ ਗੱਲ ਕਰ ਲਈਏ ਕਰੋਨਾ ਬਾਰੇ। ਜਿੱਦਾਂ ਕਿ ਆਪਣੇ ਤਾਂ ਲਗਭਗ ਕੰਟਰੋਲ ਹੀ ਆ ਖੈਰ ਕੁਈਨਜ਼ਲੈਂਡ ਦੇ ਵਿੱਚ, ਤੇ ਮੈਲਬੌਰਨ ਦੇ ਵਿੱਚ ਉਹਨਾਂ ਨੇ 2 ਵੀਕਾਂ ਦਾ ਲੋਕਡਾਊਨ ਮੇਰੇ ਖਿਆਲ 'ਚ ਵਧਾਤਾ। ਹੋਰ ਕੁਈਨਜ਼ਲੈਂਡ ਵਾਲੇ ਲੱਕੀ ਆ, ਵਧਾਈਆਂ ਵੀ ਇਹਨਾਂ ਨੂੰ, ਕਿਉਂਕਿ ਕੇਸ ਆਉਂਦੇ ਰਹੇ ਆ 2-2 4-4, ਜ਼ੀਰੋ ਤਾਂ ਨਹੀਂ ਹੋਇਆ ਯਾਰ। ਇੱਕ ਵਾਰ ਥੋੜੇ ਪਿੱਛੇ ਜ਼ੀਰੋ ਹੋ ਗਏ ਸੀ, ਬਟ ਫਿਰ ਚਲੋ ਇੱਕ ਜਾਨੀ 1-2 ਰਹੇ ਆ, ਤੇ ਨੀਅਰਲੀ ਖਾਤਮੇ ਸੀ। ਜਿਹੜੇ ਆਉਂਦੇ ਵੀ ਸੀ ਉਹ ਬਾਹਰੋਂ ਹੀ ਆਉਂਦੇ ਸੀ, ਬਿਲਕੁਲ। ਇੱਥੇ ਲੋਕਲ ਕੋਈ ਹੈ ਨਹੀਂ, ਲੋਕਲ ਕੋਈ ਨਹੀਂ ਸੀ। ਪਰ ਹੁਣ ਜਿਹੜਾ ਬੈਕਲ ਵਾਲਾ ਸਾਈਡ, ਇਪਸਵਿਚ ਵਾਲੀ ਸਾਈਡ, ਸਪਰਿੰਗਵੁੱਡ,
ਵੁੱਡ ਅਤੇ ਅੰਡਰਵੁੱਡ ਵੀ ਇੱਕ ਕੇਸ ਉਹਨਾਂ ਨਾਲ ਰਿਲੇਟਡ ਉਹ ਸਾਰੇ ਉੱਥੋਂ ਹੁਣ ਚੱਲੇ ਹੋਏ ਆ। ਪਰ ਫਿਰ ਵੀ ਇੱਕ ਦੋ ਆ, ਫਿਰ ਵੀ ਸਰਕਾਰ ਤੇ ਲੋਕਾਂ ਦਾ ਸਹਿਯੋਗ ਪੂਰਾ ਆ। ਦੂਜੇ ਪਾਸੇ ਮੈਲਬੌਰਨ ਆ, ਉਹਨਾਂ ਨੇ 28 ਤਰੀਕ ਤੱਕ ਵਧਾ ਦਿੱਤਾ ਆ ਲੋਕਡਾਊਨ। ਲੋਕਾਂ ਨੇ ਵਿਰੋਧ ਵੀ ਪਿਛਲੇ ਦਿਨ ਹੀ ਕੀਤਾ ਕਿ ਲੋਕਡਾਊਨ, ਕਿਉਂਕਿ ਇਹ ਵੀ ਜਰਮਨੀ ਵਾਲੇ ਤਰਜ ਦੇ ਉੱਤੇ ਵੀ ਲੋਕ ਹੈਗੇ ਆ ਕਿ ਸਾਡੇ ਨਾਲ ਕਿਉਂਕਿ ਬਹੁਤ ਜ਼ਿਆਦਾ ਧੱਕਾ ਹੋ ਰਿਹਾ, ਕਿਉਂਕਿ ਉਹ ਕੰਪੈਰੀਜ਼ਨ ਜਦੋਂ ਕਰਦੇ ਆ ਉਹ ਕਰਦੇ ਆ ਕੁਈਨਸਲੈਂਡ ਦੇ ਨਾਲ ਜਾਂ ਐਡੀਲੇਡ ਦੇ ਨਾਲ, ਪਰਥ ਦੇ ਨਾਲ, ਉਹਨਾਂ ਸਟੇਟਸ ਦੇ ਨਾਲ ਕਰਦੇ ਆ। ਪਰ ਇਹ ਜ਼ਰੂਰ ਵਿਕਟੋਰੀਆ ਵਾਸੀਆਂ ਨੂੰ ਯਾਦ ਰੱਖਣਾ ਚਾਹੀਦਾ ਕਿ 90% ਜਿਹੜੀਆਂ ਮੌਤਾਂ ਪੂਰੇ ਆਸਟ੍ਰੇਲੀਆ ਦੀਆਂ ਹੋਈਆਂ, ਉਹਨਾਂ ਚੋਂ 90% ਇੱਥੇ ਹੋਈਆਂ ਵਿਕਟੋਰੀਆ ਦੇ ਵਿੱਚ। ਇਸ ਕਰਕੇ ਗਵਰਨਮੈਂਟ ਬੜੀ ਚਿੰਤਾ ਦੇ ਵਿੱਚ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਰੋਕੀਏ। ਜਿੱਦਾਂ ਕੇਸ ਆ ਰਹੇ, ਭਾਵੇਂ ਹੁਣ ਬਹੁਤ ਡਾਊਨਫਾਲ ਆ ਰਿਹਾ ਕੇਸਿਸ ਦੇ ਵਿੱਚ, ਇਹ ਇਸੇ ਕਰਕੇ ਆ ਰਿਹਾ ਕਿ ਲੋਕਡਾਊਨ ਲੱਗਾ ਹੋਇਆ ਪ੍ਰੋਪਰ ਤਰੀਕੇ ਦੇ ਨਾਲ। ਹੁਣ ਜੇ ਅਸੀਂ ਇੰਡੀਆ ਦੀ ਵੀ ਗੱਲ ਕਰ ਲਈਏ, ਜਿੰਨਾ ਚਿਰ ਤੱਕ ਪ੍ਰੋਪਰ ਰਿਹਾ ਲੋਕਡਾਊਨ, ਕੇਸਿਸ ਆਏ ਨਹੀਂ ਬਾਹਰ, ਤੇ ਪਰ ਜਦੋਂ ਦਾ ਇਹ ਲੋਕਡਾਊਨ ਆ, ਹੁਣ ਇਹ ਕਹਿ ਦਿੰਦੇ ਆ ਵੀ ਸ਼ਨੀਵਾਰ ਐਤਵਾਰ ਅਸੀਂ ਕਰਫਿਊ ਲਾਉਂਦੇ ਆ ਜਾਂ ਇੱਕ ਦਿਨ ਲਾ ਦਿੰਦੇ ਆ, ਪਰ ਉਹ ਜਿਹੜੇ 5 ਦਿਨਾਂ ਦੇ ਵਿੱਚ ਲੋਕਾਂ ਨੇ ਮਿਲਣਾ ਇੱਕ ਦੂਜੇ ਨੂੰ, ਉਹ ਤੇ ਉਹਦਾ ਫਿਰ ਖਾਣਾ ਪੂਰਤੀ ਹੁੰਦਾ, ਕੇਸ ਵੀ ਤਾਂ ਹੀ ਵੱਧਦੇ ਆ। ਕੇਸ ਇਸੇ ਕਰਕੇ ਇਸ ਕਰਕੇ ਜੇ ਸਰਕਾਰਾਂ ਚੱਲ ਸਕਦੀਆਂ, ਇੱਥੇ ਦੀ ਸਰਕਾਰ ਚੱਲ ਸਕਦੀ ਹੈ, ਇੰਡੀਆ ਦੀ ਸਰਕਾਰ ਚੱਲ ਨਹੀਂ ਪਾ ਰਹੀ। ਇਸ ਕਰਕੇ ਇਹ ਲੋਕਾਂ ਨੂੰ ਜ਼ਰੂਰ ਰੱਖਣਾ ਚਾਹੀਦਾ। ਨੋ ਡਾਊਟ ਛੇਤੀ ਤੋਂ ਛੇਤੀ ਆਪਾਂ ਨਿਕਲਾਂਗੇ। ਵੈਸੇ ਤੇ ਸਾਰੇ ਆਸਟ੍ਰੇਲੀਆ 'ਚ ਹੀ ਬਹੁਤ ਵਧੀਆ ਕੰਟਰੋਲ ਰਿਹਾ, ਨਿਊਜ਼ੀਲੈਂਡ ਆਪਣਾ ਗਵਾਂਢੀ ਕੰਟਰੀ ਤੇ ਆਸਟ੍ਰੇਲੀਆ ਦੇ ਵਿੱਚ ਦੇ, ਪਰ ਕੁਈਨਜ਼ਲੈਂਡ ਵਾਲੀ ਬੀਬੀ ਦਾ ਆਪਣੀ ਪ੍ਰੀਮੀਅਰ ਐਨਾਸਟੇਸੀਆ ਪਾਲਾਸ਼ਾਈ ਮਤਲਬ ਕਾਫੀ ਉਹਨੇ ਸਟ੍ਰਿਕਟ ਰਹੀ ਹੈ ਨਾ, ਜਿੱਦਾਂ ਬਾਰਡਰ ਵੀ ਟਾਈਮ ਨੇ ਬੰਦ ਕਰਤੇ ਸੀਗੇ। ਬਿਲਕੁਲ, ਪਰ ਫਿਰ ਵੀ ਲੇਬਰ ਪਾਰਟੀ ਵਾਲੇ ਤੇ ਚਲੋ ਖੁਸ਼ ਹੋ ਗਏ ਹੋਣੇ, ਪਰ ਅਸੀਂ ਗ੍ਰੀਨ ਪਾਰਟੀਆਂ ਨਾਲ ਵੀ ਆ ਤੇ ਲਿਬਰਲ ਨਾਲ ਵੀ। ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਜਾਂਦੇ ਜਾਂਦੇ ਵੀ ਛੋਟੀ ਗੱਲ ਵੀ ਲੋਕਾਂ ਦਾ ਵੀ ਬਹੁਤ ਸਹਿਯੋਗ ਹੈ ਨਾ ਇੱਥੇ। ਜੇ ਕਹਿੰਦੇ ਵੀ ਜਿਵੇਂ 1-2 ਕੇਸ ਆਏ ਆ ਵੀ ਤੁਸੀਂ ਜਾਓ ਚੈੱਕ ਕਰਾਓ, ਤੇ ਲੋਕੀ ਫਟਾਫਟ ਜਾਂਦੇ, ਜਿਹਨੂੰ ਮਾੜਾ ਮੋੜ ਵੀ ਕੋਈ ਸਿੰਪਟਮਸ ਆ ਅਗਲਾ ਚੈੱਕ ਕਰਾਉਣ ਜਾਂਦਾ। ਬਿਲਕੁਲ, ਤੇ ਦੂਜਾ ਇਹ ਆ ਕਿ ਸਰਕਾਰ ਜਿਹੜੇ ਹੈਲਥ ਡਿਪਾਰਟਮੈਂਟ ਆ ਉਹ ਵੀ ਬਹੁਤ ਸਹਿਯੋਗ ਕਰਦੇ ਆ। ਹੁਣ ਉਹ ਜਾਂਦੇ ਤੇ ਪੂਰਾ ਸਾਡਾ ਖਿਆਲ ਰੱਖਦੇ ਆ, ਪਰ ਸਾਡੇ ਵਾਲੇ ਪਾਸੇ ਕੀ ਆ ਕਿ ਜਿੱਥੇ ਪਤਾ ਲੱਗਦਾ ਬਾਹਰ ਇੱਕ ਪੋਸਟਰ ਲਾ ਦਿੰਦੇ ਆ। ਪੋਸਟਰ ਘਰ ਦੇ ਬਾਹਰ ਲੱਗਾ ਆ, ਉਹਨੂੰ ਦੇ ਕੇ ਜਿਹੜੇ ਸਭ ਤੋਂ ਪਹਿਲਾਂ ਤਾਂ ਗਵਾਂਢੀ ਆ ਸਾਡੇ ਦੁੱਧ ਨਹੀਂ ਦੇਣਾ ਆਉਂਦਾ ਕੋਈ। ਜੇ ਤੁਸੀਂ ਦੁੱਧ ਵੇਚਦੇ ਆ ਸਾਡੇ ਦੁੱਧ ਨਹੀਂ ਲੈਂਦਾ ਕੋਈ। ਬਿਲਕੁਲ ਤੁਹਾਨੂੰ ਤੁਸੀਂ ਠੀਕ ਵੀ ਹੋ ਗਏ ਆ, ਉਹ ਤੋਂ ਬਾਅਦ ਤੁਹਾਨੂੰ ਉਹ ਦੱਸਦੇ ਆ ਲੋਕ ਕਿ ਯਾਰ ਸਾਨੂੰ ਤਾਂ ਨੈਗੇਟਿਵ ਹੋਇਆ ਨੂੰ ਵੀ ਮਹੀਨਾ ਹੋ ਗਿਆ, ਸਾਡੇ ਨਾ ਕੋਈ ਰਿਸ਼ਤੇਦਾਰਾਂ ਦਾ ਨਾ ਕੋਈ ਆਂਟੀ ਗੁਆਂਢੀ ਸਾਡੇ ਨਾਲ ਬੁਲਾਉਂਦਾ। ਗੱਲ ਤਾਂ ਦੱਸਦਾ ਇਹਦੇ ਵਿੱਚੋਂ ਹੀ ਆਪਣੇ ਰਿਲੇਟਿਵ ਗਏ ਨੇ ਹੁਣ ਪਿੱਛੇ ਜਿਹੜੀਆਂ ਚਾਰਟਰ ਫਲਾਈਟਾਂ ਚੱਲ ਰਹੀਆਂ ਨੇ, ਉਹ ਗਏ ਨੇ ਮਤਲਬ 1 ਵੀਕ ਉਹਨਾਂ ਨੂੰ ਜਿੱਦਾਂ ਉਹ ਰਹੇ ਨੇ ਮਤਲਬ ਜਿੱਥੇ ਉਹਨਾਂ ਨੇ ਰੱਖਿਆ ਉਹਨਾਂ ਨੂੰ ਕੁਆਰੰਟਾਈਨ ਵਾਸਤੇ 1 ਵੀਕ ਉਹ ਘਰ ਜਾ ਕੇ ਰਹੇ ਨੇ, ਤੇ ਹੁਣ ਉਹਨਾਂ ਨੂੰ 3 ਵੀਕ ਹੋ ਗਏ ਨੇ। ਉਹਨਾਂ ਨੇ ਖੁਦ ਕਿਹਾ, ਕਹਿੰਦੇ ਯਾਰ ਮਿਲਣ ਮੁਲਣ ਨਹੀਂ ਕੋਈ ਆਉਂਦਾ, ਉਹ ਡਰਦੇ ਖਣੀ ਪਤਾ ਨਹੀਂ ਵੀ ਇੱਕ ਕਰੋਨਾ ਨਾਲ ਚੱਕੀ ਫਿਰਦੇ। ਜਦੋਂ ਉਹ ਇੱਥੋਂ ਵੀ ਟੈਸਟ ਕਰਾ ਕੇ ਨੈਗੇਟਿਵ ਗਏ, ਉੱਥੇ ਵੀ ਉਹ ਨੈਗੇਟਿਵ ਨੇ। ਪਰ ਲੋਕੀ ਵੈਸੇ ਉਹ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ ਵੀ ਲੋਕਾਂ 'ਚ ਉਹ ਹੈ ਨਹੀਂ, ਮਤਲਬ ਕੀ ਕਹਿੰਦੇ, ਬਿਲਕੁਲ ਅੱਗੇ ਇੱਕ ਬਿਮਾਰੀ ਡਰ ਹੀ ਗਏ ਲੋਕ ਜ਼ਿਆਦਾ ਇੱਕਦਮ, ਕਿਉਂਕਿ ਪਹਿਲਾਂ ਹੁੰਦਾ ਰਿਹਾ ਸਾਡੇ ਛੂਆ-ਛਾਤ ਸੀ। ਜਿਹੜੇ ਅਛੂਤ ਆਪਾਂ ਕਹਿੰਦੇ ਸੀ, ਇਹਨਾਂ ਨੂੰ ਛੂਹਣਾ ਵੀ ਪਾਪ ਸਮਝਦੇ ਸੀ। ਬਿਲਕੁਲ ਉਹ ਕਰੋਨਾ ਵਾਇਰਸ ਵਾਲੇ ਉਹ ਇੱਕ ਜਿਹੜਾ ਪੁਰਾਣਾ ਇਹ ਬੇੜਾ ਸੀ ਉਦਾਂ ਵੈਦੇ ਕਾਲ ਤੋਂ ਬਾਅਦ ਹੀ ਆਪਾਂ ਗੱਲਾਂ ਕਰ ਰਹੇ ਹਾਂ, ਪਰ ਉਹ ਇੱਕ ਤਰ੍ਹਾਂ ਫਿਰ ਇਹ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਉਹ ਅਛੂਤ ਲੋਕਾਂ ਦੇ ਨਾਲ ਕਿਹੋ ਜਿਹਾ ਵਿਵਹਾਰ ਹੁੰਦਾ ਹੋਣਾ, ਉਹਨਾਂ ਕਿੱਦਾਂ ਤੜਫਦੇ ਹੋਣੇ ਉਹ ਲੋਕ ਜਿਨ੍ਹਾਂ ਨੂੰ ਹੱਥ ਲਾਉਣਾ ਵੀ ਭਿੱਟ ਸਮਝਦੇ। ਹੁਣ ਇਹ ਬਲਦੇਵ ਸਿੰਘ ਪਠਲਾਵਾ ਆਪਣੇ ਸਭ ਤੋਂ ਪਹਿਲੇ NRI ਉੱਥੇ ਗਏ ਆ ਜਿਨ੍ਹਾਂ ਨੂੰ ਕਰੋਨਾ ਪੋਜ਼ਿਟਿਵ ਨਿਕਲਿਆ ਪਠਲਾਵਾ ਤੋਂ। ਉਹ ਸਾਰੀ ਉਮਰ ਵਿਚਾਰਾ ਧਰਮ ਕਰਮ ਦੇ ਕੰਮ ਕਰਦਾ ਰਿਹਾ, ਕੋਈ ਉਹਦੀ ਨੈਗੇਟਿਵ ਕਿਸੇ ਪਿੰਡ ਵਾਲਿਆਂ ਨੇ ਵੀ ਪੂਰੀ ਤਾਰੀਫ ਕੀਤੀ ਜੀ। ਉਹ ਸਿਰਫ ਇੱਕ ਬਿਮਾਰੀ ਦਾ ਸ਼ਿਕਾਰ ਹੋ ਗਿਆ, ਪਤਾ ਨਹੀਂ ਕਿੱਥੋਂ ਲਾਗ ਲਵਾ ਲਈ। ਉਹ ਤੋਂ ਬਾਅਦ ਲੋਕਾਂ ਨੇ ਉਹਨੂੰ ਇੰਨਾ ਭੰਡਿਆ ਤੇ ਇਹ ਆ ਸਿੱਧੂ ਮੂਸੇ ਵਾਲਿਆਂ ਨੇ ਤਾਂ ਗਾਣਾ ਵੀ ਇਦਾਂ ਲਾ ਦਿੱਤਾ ਬਈ ਜਾਨੀ ਕਿਉਂਕਿ ਇਹਨਾਂ ਕੋਲ ਤਿਆਰ ਹੀ ਹੁੰਦਾ, ਮੈਨੂੰ ਲੱਗਦਾ ਇਹ ਨੰਬਰਾਂ ਦਾ ਹੇਰ ਫੇਰ ਜਿਹਾ ਕਰਦੇ ਹੁੰਦੇ ਆ। ਉਹ ਵਿਚਾਰੇ ਨੂੰ ਇਦਾਂ ਵਿਲਨ ਵੀ ਉਹ ਆਤਮਾ ਵੀ ਉਹਦੀ ਵਿਚਾਰੀ ਤੰਗ ਹੋਈ। ਅਸੀਂ ਕਹਿੰਦੇ ਹੁੰਦੇ ਆ ਵੀ ਆਤਮਾ ਸ਼ਾਂਤੀ ਮਿਲੇ, ਉਹਦੀ ਆਤਮਾ ਵੀ ਅਸੀਂ ਤੰਗ ਕੀਤੀ ਉਸ ਬੰਦੇ ਦੀ। ਤੇ ਇਹ ਇਦਾਂ ਦਾ ਜਿਹੜਾ ਜਦੋਂ ਇਦਾਂ ਦਾ ਹੋਵੇ ਉਹ ਲੋਕਾਂ ਨੂੰ, ਜਦੋਂ ਈਵਨ ਕਿ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਆਤਮ ਹੱਤਿਆਵਾਂ ਇਸ ਕਰਕੇ ਹੋਈਆਂ, ਖੁਦਕੁਸ਼ੀਆਂ ਹੋਈਆਂ ਜਦੋਂ ਉਹਨਾਂ ਦੀ ਰਿਪੋਰਟ ਪੋਜ਼ਿਟਿਵ ਆਈ। ਉਹ ਕਿਉਂ ਹੋਈ? ਇਸ ਕਰਕੇ ਨਹੀਂ ਕਿ ਮੈਂ ਬਿਮਾਰੀ ਦੇ ਨਾਲ ਮਰ ਜਾਣਾ, ਉਹ ਇਸ ਕਰਕੇ ਹੋਈ ਕਿ ਮੈਨੂੰ ਇਹ ਹੋ ਗਿਆ, ਮੈਨੂੰ ਲੋਕਾਂ ਨੇ ਹੁਣ ਇੱਕ ਵਿਲਨ ਦੇ ਤੌਰ ਦੇ ਉੱਤੇ ਦੇਖਣਾ, ਮੈਨੂੰ ਲੋਕਾਂ ਨੇ ਹੁਣ ਝੱਲਣਾ ਨਹੀਂ। ਤੇ ਇਸੇ ਕਰਕੇ ਲੋਕ ਸਹਿਯੋਗ ਨਹੀਂ ਕਰ ਰਹੇ, ਸਰਕਾਰਾਂ ਦਾ ਵੀ ਨਹੀਂ ਸਹਿਯੋਗ। ਪਹਿਲਾਂ ਤਾਂ ਇਹ ਆ ਕਿ ਤੁਸੀਂ ਇੱਕ ਜਿਹੜਾ ਮਰੀਜ਼ ਆ ਘੱਟੋ ਘੱਟ ਉਹਦੀ ਜਦੋਂ ਨੈਗੇਟਿਵ ਰਿਪੋਰਟ ਆ ਗਈ ਉਹਨੂੰ ਪਹਿਲਾਂ ਵਾਂਗੂ ਮਿਲਣਾ ਸ਼ੁਰੂ ਕਰੋ। ਪਰ ਮੈਨੂੰ ਲੱਗਦਾ ਆ ਕਿ ਕਰੋਨਾ ਵੀ ਚਲੇ ਜਾਣਾ,
Yeah. ਪਰ ਉਹ ਬੰਦੇ ਜਿੱਦਾਂ ਅੱਗੇ ਹੁੰਦਾ ਸੀ ਇੱਕ ਏਡਜ਼ ਵਾਲਾ ਮਰੀਜ਼ ਆ ਉਹਨੂੰ ਬਿਲਕੁਲ ਬਾਹਰੇ ਇੱਕ ਤਰ੍ਹਾਂ ਦਾ ਕਰ ਦਿੰਦੇ ਸੀ ਆਪਾਂ ਕਮਿਊਨਿਟੀ ਤੋਂ। ਟੀਵੀ ਦੀ ਬਿਮਾਰੀ, ਟੀਵੀ ਵਾਲੇ ਅੱਜ ਵੀ ਤੁਸੀਂ ਦੇਖ ਲਿਓ, ਟੀਵੀ ਜਦੋਂ ਹੋ ਜਾਂਦੀ ਕਿਸੇ ਨੂੰ ਬਾਅਦ ਦੇ ਵਿੱਚ ਅਸੀਂ ਉਹਦੇ ਘਰਦਿਆਂ ਨੂੰ ਵੀ ਨਹੀਂ ਮਿਲਦੇ, ਉਹ ਹੋਏ ਨੂੰ ਵੀ ਠੀਕ 2-2 ਸਾਲ ਹੋ ਜਾਂਦੇ, 3-3 ਸਾਲ। ਉਹ ਬਸ ਜਦੋਂ ਜਿਹੜੀਆਂ ਜਨਾਨੀਆਂ ਉਹ ਵੀ ਆਪਣੇ ਨਿਆਣਿਆਂ ਨੂੰ ਕਹਿੰਦੀਆਂ ਵੀ ਫਲਾਣੇ ਬੰਦੇ ਦੇ ਘਰ ਨਹੀਂ ਜਾਣਾ, ਤੈਨੂੰ ਬਿਮਾਰੀ ਹੋ ਸਕਦੀ। ਇਸ ਕਰਕੇ ਸਾਡੀ ਇਹ ਫਿਤਰਤ ਹੈ, ਸਾਨੂੰ ਚੇਂਜ ਕਰਨੀ ਪੈਣੀ ਹੈ, ਸਾਨੂੰ ਲੌਜਿਕ ਦੇ ਅਨੁਸਾਰ ਚੱਲਣਾ ਪੈਣਾ ਜੀ। ਤਾਂ ਦੋਸਤੋ ਇਹ ਗੱਲ ਹੈ ਵੀ ਜਿੱਦਾਂ ਵੀ ਧਿਆਨ ਰੱਖੋ ਆਪਣਾ ਜ਼ਰੂਰ, ਪਰ ਇਦਾਂ ਦੀ ਕੋਈ ਗੱਲ ਨਹੀਂ ਕਿ ਜੇ ਕਿਸੇ ਨੂੰ ਹੋ ਗਿਆ ਹੋਣ ਤੋਂ ਬਾਅਦ ਉਹ ਠੀਕ ਵੀ ਹੋ ਗਿਆ ਤਾਂ ਆਪਾਂ ਫਿਰ ਕੀ ਵੀ ਪਤਾ ਨਹੀਂ ਕੀ ਹੋ ਜਾਣਾ, ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਜੇ ਆਪਣਾ ਨੈਗੇਟਿਵ ਦੇ ਨਾਲ ਆਪਾਂ ਪੋਜ਼ਿਟਿਵ ਜਾਗਰੂਕਤਾ ਫੈਲਾਉਣ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ। ਸੋ ਸੰਦੀਪ ਜੀ ਜੁੜੇ ਨੇ ਆਪਣੇ ਨਾਲ, ਸੰਦੀਪ ਜੀ, ਸਨੀ ਨਾਰੰਗ, ਰਾਮ ਸਿੰਘ ਜੀ ਹਾਲ ਚਾਲ ਪੁੱਛ ਰਹੇ ਨੇ, ਸਰਬਚੰਦੀ, ਗੁਰਪ੍ਰੀਤ, ਰਤਨ, ਬਲਜੀਤ ਥਿੰਦ, ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ। ਤੁਸੀਂ ਜੁੜੇ, ਪ੍ਰੋਗਰਾਮ ਵੇਖਿਆ, ਸਾਨੂੰ ਬਰਦਾਸ਼ਤ ਕੀਤਾ। ਸੋ ਦਲਜੀਤ ਚਲੀਏ ਹੁਣ ਅੱਜ ਦੀਆਂ ਖਬਰਾਂ ਦੇ ਖਤਮ ਆਪਣੀਆਂ। ਤੇ ਦੋਸਤੋ ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ, ਤੇ ਮਿਲਦੇ ਹਾਂ ਜੀ ਫਿਰ ਆਪਾਂ ਵੀਕ ਦੇ ਅਗਲੇ ਦਿਨ ਅਗਲਾ ਪ੍ਰੋਗਰਾਮ ਲੈ ਕੇ। ਉਮੀਦ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਊਗਾ। ਜੇ ਪਸੰਦ ਆਇਆ ਹੋ ਤਾਂ ਪਲੀਜ਼ ਸ਼ੇਅਰ ਵਾਲਾ ਬਟਨ ਜ਼ਰੂਰ ਦੱਬ ਦਿਓ। ਜੇ ਪਸੰਦ ਲੱਗੇ ਤਾਂ ਹੁਣ ਤੱਕ ਲਈ ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ।